ਯਾਰ ਬੇਟਾ ਮੈਂ 7 ਭਰਾ ਮਰਲੇ ਤੋਂ ਰਫੜ ਪਿਆ ਹੋਇਆ ਤੁਹਾਡਾ। ਚਾਚੂ ਦੇਖੋ ਮੈਂ ਟੈਗ ਸਹੀ ਲਾ ਨਾ ਫਾਈਨਲ ਉਹ ਹਿਸਾਬ ਉਹ ਜਿਹੜਾ ਕਹਿੰਦਾ ਨਹੀਂ ਆਇਓ ਜਾਂਚ ਆ ਗਈ ਮੈਨੂੰ। ਸਾਜੀ ਇਹਨੇ ਮਾੜੇ ਜਿਹਨੇ ਕਿਤੇ ਸਹੇਲ ਨਾਲ ਉਹਦੀ ਅਣਬਣ ਹੋਈ ਹੈ ਪੋਮੇ ਦੀ ਤੇ ਉਹਨੇ ਇੱਕ ਥੰਬਨੇਲ ਲਾ ਕੇ ਆਪਣੀ ਵੀਡੀਓ ਚੜਾਈ ਸ਼ਹਜ਼ਾਦ ਪੋਮੇ ਨੇ ਸ਼ੋਬਿਸ छोड़ने का ऐलान कर दिया। ਗੱਡੀ ਸਾਈਡ ਤੇ ਲਾ। ਉੱਥੋਂ ਮੈਂ ਮਾਸਕ ਲਿਆ ਫਿਰ ਨਾਲੇ ਪਾਣੀ ਦੀ ਬੋਤਲ ਲਈ। ਮੈਂ ਕਿਹਾ ਹੁਣ ਚੱਲਦੇ ਚਾਚਾ ਤੂੰ ਵੀ ਲਾ ਤੇ ਮੈਂ ਵੀ ਲਾਉਣਾ ਬਾਹਰ। फैसल में तस्वीर ला के उत्ते रेड कांटा मार के थले लिखा फैसल ड्रामे का बाप आ गया। अस्सलाम वालेकुम नाज़रीन, टी टाइम में खुश आमदीद जनाब। आज एक मैं लेवल चेक कर रहा। आज एक बुरी खबर है। तू करी हेलो आज एक पूरी आज एक बुरी खबर है। आज एक बुरी खबर है। बोले तो मुड़ के इन्हें दाव जाना वेखी बात चल। ਹੈਲੋ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ओए ਹੈਲੋ ਮਾਈਕ ਟੈਸਟ। कीता बोल ਹੈਲੋ ਮਾਈਕ ਟੈਸਟਿੰਗ। ਹੈਲੋ ये की इतना चारा ਦਾ ਲੈਵਲ ਸਹੀ ਇਹਦਾ ਕਿਉਂ ਨਹੀਂ ਲੈ ਰਿਹਾ ਉਹ ਸਹੀ। ਹੈਲੋ ਮਾਈਕ ਟੈਸਟ ਮਾਈਕ ਚੈਕਿੰਗ। ओके चलो अच्छा ਉਹਦੀ आवाज निकल नहीं रही आज क्योंकि ਇਹਦਾ ਯੌਮ ਦੁੱਖ ਹੈ। अच्छा वो माइक टेस्टिंग नहीं सी कह रहा कहंदा हेलो माइक टेस्टिंग ਮਾਈ ओ माइक ਅੱਛਾ ਲੋ ਜੀ ਉਹ ਹੀ ਉੱਥੇ ਗਈਆਂ ਗਾਜਰਾਂ ਜਿੱਥੇ ਗਏ ਢਿੱਡ। ਠੀਕ ਹੈ ਜੀ। ਰੱਬ ਦੀ ਜਿਹੜੀ ਹੈ ਨਾ ਸਟਿਕ ਉਹ ਸਾਇਲੈਂਟ ਆ। ਰਾਹ ਨਾ ਜਾਣੇ ਪਿੰਡ ਟੇੜਾ। ਰੱਬ ਦੀ ਲਾਠੀ ਬੇਵਾਦ ਆ। ਚੜ ਕੇ ਤੇ ਚੁੱਕ ਕੇ ਗੱਲਾਂ ਨਹੀਂ ਕਰੀਦੀਆਂ। ਵੇਖਿਆ ਆਗੇ ਆਰਡਰ आ गए हमारे झाल का तमाशा देखने आ गए रेलवे कॉलोनी टाणे के आर्डर आ गए। बस्ती वालों एक हो जाओ और पूरी बस भर के निकल जाओ इथों। ਉਹ ਕੀ ਹੋਇਆ ਜ਼ਬੁਕਸਾ ਜੀ ਨਹੀਂ ਕੁਛ ਭਾਜੀ। ਬੋਲੋ ਤਾਂ ਸਹੀ। जी दा घर खोया जाए जी दा सब कुछ लुट जाए वो जाए ਜਿਹੜਾ ਕਿਰਾਏ ਤੇ ਜਾਵੇ ਉਹ ਜਾਣ। ਭਾਈਜਾਨ ਨਾਜ਼ਰੀਨ ਜੁਗਨੂ ਬਾਦਸ਼ਾਹ ਅਫਸੋਸ ਰਮਾਲ ਫੜ ਲਓ ਆਪਣੇ ਆਪਣੇ ਅਥਰੂ ਸਾਫ਼ ਕਰਨ ਲਈ ਕਿ ਜਿੱਥੇ ਫੈਸਲ ਸਾਹਿਬ ਰਹਿੰਦੇ ਸੀ ਉਹ ਸਾਰੀ ਕਲੋਨੀ ਜਿਹੜੀ ਰੇਲਵੇ ਕਲੋਨੀ ਸੀ ਜਿਹੜੀ ਕਿਸੇ ਦੌਰ 'ਚ ਭੱਟੋ ਸਾਹਿਬ ਨੇ ਇਹਨਾਂ ਨੂੰ ਦਿੱਤੀ ਸੀ ਕਿ ਯਾਰ ਮਾੜੇ ਬੰਦੇ ਇੱਥੇ ਰਹਿ ਲੈਣ ਬਗੈਰ ਕਿਰਾਏ ਤੋਂ। ਮੇਰੇ ਹਾਲ 50 ਸਾਲ ਉੱਥੇ ਰਹਿ ਕੇ ਤੇ ਹੁਣ ਉਹਨਾਂ ਦੇ ਆਰਡਰ ਆ ਗਏ ਨੇ। ਅੱਗੇ ਵੀ ਇੱਕ ਵਾਰੀ ਆਰਡਰ ਆਏ ਨਹੀਂ, ਅੱਗੇ ਆਰਡਰ ਨਹੀਂ ਸੀ ਆਏ। ਅੱਗੇ ਉਹਨਾਂ ਨੇ ਕਿਹਾ ਸੀ ਚਲੋ ਅੱਧੀ ਕਰ ਲੈਂਦੇ ਆ। थोड़ी सी चाहिए थी। ਆਹੋ ਉਹਨਾਂ ਨੇ ਐਂ ਕਰਕੇ ਅੱਗੋਂ ਰੋਡ ਬਣਾਤਾ ਪਿੱਛੇ ਫੇਰ ਰਹਿ ਗਿਆ। ਲੇਕਿਨ ਜ਼ਾਹਰੀ ਬਾਤ ਆ ਹੁਣ ਉਹਨਾਂ ਨੇ ਕਿਹਾ ਸੀ ਇਥੋਂ ਕੋਈ ਮੈਟਰੋ ਟੈਪ ਚਲਾਉਣੀ ਆ हाँ जी मेट्रो चलनी। ਤੇ ਵੇਲੀ ਕਰ ਦਿਓ। ਉਸਤਾਦ ਜੀ ਸਾਈਡ ਤੋਂ ਵੀ ਚਾਣ ਤੇ ਕਰ ਸਕਦੇ ਨੇ। ਮਤਲਬ ਮੈਟਰੋ ਕਿੱਥੋਂ ਕੱਢ ਦੇਣ ਹੁਣ ਮੈਟਰੋ ਮੈਟਰੋ ਜਿਹੜੀ ਉਹ ਸੜਕ ਹੈਗੀ ਹੈ ਮੇਨ ਜੀਟੀਐਸ ਦੀ ਉਹਦੇ ਉੱਤੋਂ ਦੀ ਲੰਘਾਣੀ। ਨਹੀਂ ਉਹ ਤਾਂ ਸੜਕ ਆ ਉਹਦੇ ਉੱਤੋਂ ਕਤੋਂ ਗਾਉਣ ਹੈ ਉਹ ਤਾਂ ਸੜਕ ਬਣੀ ਉਹਦੇ ਉੱਤੇ ਕਿੱਦਾਂ ਗਾਉਣਾ। ਸੜਕ ਦੇ ਉੱਤੋਂ ਦੀ ਤੁਸੀਂ ਲਾਹੌਰ ਚਲੇ ਜਾਓ। ਨਹੀਂ ਉਹ ਇੰਜ ਨਹੀਂ ਹੋਣਾ। ਜਦੋਂ ਉਹਨਾਂ ਕੋਲ ਜਗ੍ਹਾ ਪਈ ਹੈ ਗਵਰਨਮੈਂਟ ਕੋਲ ਤੇ ਉਹ ਸੜਕ ਤੋਂ ਕਤੋਂ ਗਾਉਣ। मेट्रो स्टेशन ਦੇਖੋ ਨਾ ਗਰੀਬਾਂ ਨੂੰ ਉਠਾ ਕੇ ਪਰੇਸ਼ਾਨ ਕਰਕੇ ਤੇ ਉੱਥੇ ਮੈਟਰੋ ਬਣਾਣੀ। कैसे यार आसान फरामोश लोग ने ਕੌਣ? ਇਹ ਜਿਹੜੇ ਕਹਿੰਦੇ ਆ ਗਰੀਬ ਆਸਾਨ ਭਾਜਨ 20 ਕਿਲੋਮੀਟਰ ਜੋ ਮੈਟਰੋ ਚੱਲਣੀ ਉਹਦੇ ਵਿੱਚ 1.5 ਕਿਲੋਮੀਟਰ ਦਾ ਟੋਟਾ ਇਹਨਾਂ ਦਾ ਵਾ ਜਿੱਥੇ ਆਬਾਦੀ ਆ ਤੇ ਉਹ ਇਹਨਾਂ ਦੇ ਟੋਟੇ ਦੀ ਖਾਤਰ ਸਾਰਾ 20 ਕਿਲੋਮੀਟਰ ਛੱਡ ਕੇ ਉਧਰ ਪੁਲ ਪਾ ਦੇਣ। ਯਾਰ ਸਾਨੂੰ ਲੋੜ ਹੀ ਨਹੀਂ ਮੈਟਰੋ ਦੀ। ਅਸੀਂ ਅੱਜ ਤੱਕ ਉਹਨਾਂ ਨੂੰ ਵੀ ਲੋੜ ਹੀ ਨਹੀਂ ਤੁਹਾਡੀ। ਹੈ हाँ अच्छा वो हुण इन्हां नूं उत्थों ਕੱਢਣ ਲੱਗੇ ਆ। ਦਾਨਿਸ਼ ਸਾਹਿਬ ਸਿੱਧੀ ਗੱਲ ਇਹ ਹੈ ਕਿ 40 ਸਾਲ ਇਹ ਉੱਥੇ ਫ੍ਰੀ ਵਾਲੀ ਜਗ੍ਹਾ ਤੇ ਬੈਠੇ ਨੇ। 50 ਸਾਲ 50 ਸਾਲ ਉਹਨਾਂ ਨੇ ਮਿਹਰਬਾਨੀ ਕੀਤੀ ਸੀ ਭੱਟੋ ਸਾਹਿਬ ਨੇ ਜਾਂ ਕਿਹਨਾਂ ਨੇ ਜਿਨ੍ਹਾਂ ਨੇ ਵੀ ਕੀਤੀ ਸੀ ਤੇ ਉਹਨਾਂ ਨੇ ਮਿਹਰਬਾਨੀ ਕੀਤੀ ਕਿ ਯਾਰ ਇੱਥੇ ਬਹਿ ਗਏ। 50 ਸਾਲ ਇਹਨਾਂ ਨੇ ਕਿਰਾਇਆ ਨਹੀਂ ਦਿੱਤਾ। ਓਏ ਹਾਂ ਵਾਹ ਬੜੀ ਗੱਲ। 50 ਸਾਲ ਇਹਨਾਂ ਨੇ ਮਕਾਨ ਦਾ ਟੈਕਸ ਨਹੀਂ ਦਿੱਤਾ। 50 ਸਾਲ ਇਹਨਾਂ ਨੇ ਕੋਈ ਉਹਦਾ ਕੋਈ ਐਸਾ ਨਹੀਂ ਕੀਤਾ ਕਿ ਵੀ ਤੁਸੀਂ ਕਹੋਗੇ ਵੀ ਵਿੱਚ ਪੈਸੇ ਲੱਗਦੇ ਰਹੇ। ਬੈਠੇ ਨੇ 6-6 7-7 ਭਰਾ ਜੰਮ ਕੇ ਜਵਾਨ ਹੋ ਕੇ ਅੱਗੋਂ ਦਾਦੇ ਚਾਚੇ ਬਣ ਗਏ ਨੇ ਓਏ ਹੋਏ ਬਗੈਰ ਕਿਰਾਏ ਤੋਂ। ਹੁਣ ਉਹਨਾਂ ਨੇ ਕਿਹਾ ਭਾਜੀ ਸਾਨੂੰ ਇੱਥੇ ਮੈਟਰੋ ਬਣਾਉਣੀ ਕਿਉਂਕਿ ਇਹ ਮੁਲਕ ਦੀ ਜਗ੍ਹਾ ਵਾ ਜੀ। ਠੀਕ ਹੈ ਜੀ ਤੇ ਇਹ ਜੀ ਸਾਡੇ ਨਾਲ ਜ਼ਿਆਦਤੀ ਹੋ ਰਹੀ। ਜ਼ਿਆਦਤੀ ਹੋਣ ਡਈ ਹੈ। ਇਹ ਕਿਹੜੀ ਜ਼ਿਆਦਤੀ ਉਹ ਉਹਨਾਂ ਯਾਰ ਦੀ ਜਗ੍ਹਾ ਉਹ ਵਿਰਾਨ ਜਗ੍ਹਾ ਅਸੀਂ ਆਬਾਦ ਕਰਨ ਵਾਲੇ ਆ ਯਾਰ। ਉਸਤਾਦ ਜੀ 1 ਸਾਲ ਪਹਿਲੇ ਨੋਟਿਸ ਚਿੜੀਆਂ ਬੋਲਦੀਆਂ ਸੀ ਤੇ ਕਾਂ ਬੋਲਦੇ ਸਨ।
ਅਸੀਂ ਆਬਾਦ ਕੀਤੀ ਜਗ੍ਹਾ ਯਾਰ। ਤੇ ਹੁਣ ਵੀ ਉੱਥੇ ਕੁੱਤੇ ਬੋਲਦੇ ਨੇ, ਤੂੰ ਕਿਹੜੀ ਬਾਤ ਕਰ ਲਈ? ਉਸਤਾਦ ਜੀ ਪਤਾ ਤੁਸੀਂ ਬਾਤ ਨਹੀਂ ਕੀਤੀ। ਜਿੱਥੇ ਵੀ ਬੰਦੇ ਦਾ ਕੁੜੀ ਮੁੰਡੇ ਦਾ ਵਿਆਹ ਕਰਦੇ ਉਹਨਾਂ ਦੇ ਬੱਚੇ ਹੋ ਪੈਂਦੇ। ਆਹੋ ਆਬਾਦ ਕਾਹਦਾ? ਤੁਸੀਂ ਬੜਾ ਉੱਥੇ ਅੱਛਾ ਹੁਣ ਤੈਨੂੰ ਇੱਕ ਜਗ੍ਹਾ ਤੇ ਮੈਂ ਤੇਰਾ ਵਿਆਹ ਕਰਕੇ ਇੱਕ ਆਬਾਦ ਜਿਹੜੀ ਜਗ੍ਹਾ ਜਿੱਥੇ ਬਿਲਕੁਲ ਇੱਕ ਹੋਰ ਬੱਚੇ ਦੀ ਗੁੰਜਾਇਸ਼ ਵੀ ਨਹੀਂ ਗਈ, ਉੱਥੇ ਤੇਰਾ ਮੈਂ ਵਿਆਹ ਕਰਕੇ ਕਰ ਦਵਾਂ, ਤੂੰ ਰੁਕ ਜਾਏਗਾ? ਮੇਰੀ ਗੱਲ ਸੁਣੋ ਉਸਤਾਦ ਜੀ, ਹਾਂ ਤੂੰ ਕੀ ਕਰੇਗਾ ਵੀ ਨਹੀਂ ਇਹ ਬਾਤ ਆ ਪਹਿਲੇ ਹੀ, ਹੁਣ ਮੈਂ ਰਹਿਣ ਦਿਆਂ? ਤੁਸੀਂ ਮੇਰੇ ਮਾਈ ਬਾਪ, ਤੇਰੇ ਜੰਮਣੇ ਹੀ ਜੰਮਣੇ ਆ। ਮੈਂ ਕਹਿ ਰਿਹਾ ਨਾਲੇ ਬਾਤ ਕਿਹੜੀ ਝਾਲ ਦੇ ਉੱਤੇ ਜਗ੍ਹਾ ਉਹਨਾਂ ਦੀ ਤੂੰ ਵਰਾਨ ਕਰ ਦੇ। ਆਹੋ ਆਹੋ ਮੈਂ ਕਹਿ ਰਿਹਾ ਨਾ ਮੇਰੇ ਉਸਤਾਦ ਜੀ, ਉਸਤਾਦ sorry, ਮੇਰੇ ਫੈਸਲ ਮਾਈ ਬਾਪ ਉਹ ਲੜਾਈ ਹੋ ਜਾਣੀ, ਇਹ ਫਾਇਦਾ ਕੋਈ ਨਹੀਂ ਉਸਤਾਦ ਜੀ ਨੇ 1 ਸਾਲ ਪਹਿਲੇ ਨੋਟਿਸ ਭੇਜਿਆ ਵਾ ਬਕਾਇਦਾ, ਓਏ। ਹਰ ਸ਼ਹਿ ਭੇਜੀ ਆ, ਉਹਨੂੰ ਦੱਸਿਆ ਉਹ ਆ ਕੇ ਘਰ ਘਰ ਕਹਿ ਕੇ ਕਿ ਸਾਰੇ ਤੋਂ ਉੱਠ ਜਾਓ, ਕਿ ਬਸ ਹੋ ਗਈ ਹੁਣ। ਹਾਂ ਸਾਡੀ ਬੱਸ ਹੋ ਗਈ। ਬੇਟਾ ਜੀ 0 ਤੋਂ ਸਟਾਰਟ ਹੋਏ ਸੀ ਅਸੀਂ, ਠੀਕ ਹੈ ਨਾ, ਟਾਵੇਂ ਘਰ ਸੀਗੇ ਜਦੋਂ ਅਸੀਂ ਉੱਤੇ ਉਹ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਇਹ ਹੁੰਦਾ ਮੇਰੇ ਹਿਸਾਬ ਨਾਲ ਪਤਾ ਕੀ ਹੁੰਦਾ ਕਿ ਜਦੋਂ ਇੱਕ ਜ਼ਮੀਨ ਪਈ ਹੈ ਨਾ ਤੇ ਉਹਨਾਂ ਨੇ ਰੱਖੀ ਇੱਕ ਇਹ 100 ਸਾਲ 50 ਸਾਲ 200 ਸਾਲ ਦੇ ਮਨਸੂਬੇ ਹੁੰਦੇ ਆ ਕਿ ਭਾਵੇਂ ਕੱਲ ਨੂੰ ਇੱਥੇ ਇੱਕ ਲੋੜ ਪੈ ਸਕਦੀ, ਇਹ ਪੱਟੀ ਇਹ ਰੇਲਵੇ ਦੇ ਨਾਲ ਜ਼ਮੀਨ ਇੱਥੇ ਕੋਈ ਮੈਟਰੋ ਚਲਾਣੀ ਪੈ ਸਕਦੀ, ਬੱਸ ਚਲਾਣੀ ਪੈ ਸਕਦੀ। ਉਹਨਾਂ ਨੇ 50 ਸਾਲ 60 ਸਾਲ ਪਹਿਲੇ ਇੱਕ ਜਗ੍ਹਾ ਰੱਖ ਲਈ। ਹੁਣ ਸੋਚਦੇ ਨੇ ਯਾਰ ਇਹਦੀ ਲੋੜ ਸਾਨੂੰ ਪੈਣੀ ਹੈ 50 ਸਾਲ ਬਾਅਦ, 50 ਸਾਲ ਕੀ ਕਰਾਂਗੇ ਅਸੀਂ ਪਈ ਰਹੇਗੀ, ਚਲੋ ਯਾਰ ਤੇ ਕਲੋਨੀ ਬਣਾ ਕੇ ਦੇ ਦਿਓ ਮਾੜਿਆਂ ਨੂੰ ਜਿਨ੍ਹਾਂ ਕੋਈ ਘਰ ਨਹੀਂ ਗਏ, ਸਾਡੀ ਵੀ ਤੇ ਪਈ। ਇਹ ਉਹ ਇੱਕ ਨੇਕੀ ਕਰਦੇ ਨੇ, ਹੁਣ ਕਹਿੰਦੇ ਉੱਠੋ ਤੇ ਹੁਣ ਮਾਲਕ ਬਣੇ ਪਏ ਨੇ। ਨਹੀਂ ਉਸਤਾਦ ਜੀ ਉੱਠਾਂਗੇ ਤੇ ਨਹੀਂ ਗੱਲ ਨਾਲ ਹੀ ਅਸੀਂ ਯਾਰ ਐਡੀ ਤੁਸੀਂ ਗੱਲ ਹੈ। ਫੈਸਲ ਸਾਹਿਬ ਇੱਕ ਗੱਲ ਦੱਸੋ ਉਸਤਾਦ ਜੀ, ਇਹਨਾਂ ਦੀ ਪ੍ਰਾਪਰਟੀ ਕੋਈ ਇਹਨਾਂ ਦਾ ਨਾਂ ਕੋਈ ਹੈ? ਕੱਖ ਨਹੀਂ, ਯਾਰ 1 ਸੈਕਿੰਡ, ਕੱਖ ਨਹੀਂ ਯਾਰ ਇਹ ਪੂਰੀ ਦੁਨੀਆ 'ਚ ਸੂਲ ਹੈ ਨਾ, ਪ੍ਰਾਪਰਟੀ ਤੁਹਾਡੇ ਨਾਂ ਹੁੰਦੀ ਆ, ਤੁਹਾਡੇ ਨਾਂ ਹੈ ਉਹ। ਕੱਚੀ ਬਾਦੀ ਜਿਹੜੀ ਕਿਸੇ ਦੇ ਨਾਂ ਨਹੀਂ, ਕੱਚੀ ਬਾਦੀ ਰਹਿਣੀ ਗਵਰਨਮੈਂਟ ਦੀ ਆ। ਹਾਂ, ਠੀਕ ਗਵਰਨਮੈਂਟ ਦੀ ਆ। ਇਹ ਜਿਹੜੀ ਜਗ੍ਹਾ ਵਾ ਇਹ ਕਿਹਦੀ ਆ? ਗਵਰਨਮੈਂਟ ਦੀ। ਗਵਰਨਮੈਂਟ ਦੀ। ਹਾਂ, ਅੱਲਾਹ ਤੁਹਾਡਾ ਭਲਾ ਕਰੇ। ਤੁਸੀਂ ਕਿਸੇ ਮੇਰੀ ਗੱਲ ਆਪ ਹੀ ਆਸਾਨ ਕਰ ਤੁਸੀਂ ਕਿਸੇ ਚੱਕਰ 'ਚ ਕਹਿ ਰਹੇ ਹੋ, ਹੈ ਤੁਸੀਂ ਕਿਸੇ ਚੱਕਰ 'ਚ ਕਹਿ ਰਹੇ ਹੋ ਅਸੀਂ ਕਿਸੇ ਗੱਲ ਨਾਲ ਹੀ ਉੱਠਾਂਗੇ। ਉਸਤਾਦ ਜੀ ਜ਼ਹਿਰੀ ਬਾਤ ਹੈ, ਇੱਥੇ ਹੁਣ ਇਹ ਕੋਠੀ ਤੇ ਕਮ ਸੇ ਕਮ ਕਰੋੜ 2 ਕਰੋੜ ਰੁਪਈਆ ਲੱਗਾ ਹੈ, ਇਹ ਬਣੀ ਹੈ। ਠੀਕ ਹੈ, ਠੀਕ ਹੈ, ਅਸੀਂ ਕਿਸੇ ਗੱਲ ਨਹੀਂ ਉੱਠਾਂਗੇ। ਨਹੀਂ ਸਹੀ, ਉਹ ਬਣਾਏ ਵੀ ਬਣੀ ਉਹਨਾਂ ਨਹੀਂ, ਨੇ। ਗੱਲ ਨਹੀਂ ਬਣੀ। ਨਹੀਂ ਬਣਾਏ ਅਸੀਂ ਉਸਤਾਦ ਜੀ ਪਲਾਨ ਅਸੀਂ ਜਦੋਂ ਕਰਦੇ ਆ, 1 ਮਿੰਟ ਓਏ ਬੈਠੇ ਐਡਮ ਨਾ ਕਰੀ, ਮੈਂ ਗੁੱਸੇ ਜਾਂ ਮੈਂ ਤੈਨੂੰ ਪਲਾਨ ਕਾ ਕਰਨ ਦੇ, ਧਰਨੇ ਦੇਣ ਦੀਆਂ, ਟਾਇਰ ਚਲਾਓ ਘਰਾਓ ਕਰਨ ਦੀਆਂ। ਅੱਛਾ ਵੀ ਤੂੰ ਉਹਨਾਂ ਦੇ ਮਹੱਲੇ ਗਿਆ ਉੱਥੇ ਅੰਦਰ, ਹਾਂਜੀ ਉਸਤਾਦ ਜੀ। ਉੱਥੇ ਤੈਨੂੰ ਲੱਗਾ ਕੁਛ ਇਹਨਾਂ ਨੇ ਉੱਥੇ ਦਾ ਵਾਸਤੇ ਕੁਛ ਵੀ ਨਹੀਂ ਉਸਤਾਦ ਜੀ, ਓਏ ਮੇਰੇ ਔਰ ਸਭ ਤੋਂ ਵੱਡੀ ਗੱਲ ਆ ਇੱਕ ਇੱਟੋ ਲਾਉਣ ਨਹੀਂ ਦਿੰਦੇ ਉਹਨਾਂ ਦੀ। ਤੂੰ ਦੇਖਣਾ ਇਹੀ ਚੀਜ਼ ਕਿ ਤੁਹਾਨੂੰ ਇਹ ਬਣਾਤੇ ਮਕਾਨ ਕੱਚੀ ਬਾਦੀ ਟੈਪ ਇਹ ਉਹ, ਹੁਣ ਤੂੰ ਕਵੇਂ ਮੈਂ ਇਹਦੇ ਤੇ ਜੀ 50 ਲੱਖ ਲਾ ਕੇ ਤੇ ਮੈਂ ਆਹ ਕਰਨਾ, ਉਹ ਨਹੀਂ ਕਰਨ ਦਿੰਦੇ। ਉਹ ਕਹਿੰਦੇ ਨਾ ਕਰੋ, ਬੇਵਕੂਫ ਹੋ ਤੁਸੀਂ, ਤੁਹਾਨੂੰ ਪਤਾ ਹੀ ਨਹੀਂ। ਤੁਸੀਂ ਭਾਵਨਾਵਾਂ 'ਚ ਬਹਿ ਕੇ ਤੇ ਆਪਣਾ ਉੱਤੇ ਚਬਾਰਾ ਪਾਉਂਦੇ ਹੋ। ਸਾਡਾ ਦਿਲ ਕਰੇ ਕੱਲ ਨੂੰ ਢਾ ਲਈਏ। ਉਸਤਾਦ ਜੀ ਦੂਸਰਾ ਉਸਤਾਦ ਜੀ, ਉਸ ਕਲੋਨੀ ਦੇ ਵਿੱਚ ਜਿਨ੍ਹਾਂ ਵੱਲੋਂ ਜਿਹੜੀ ਡਿਵੈਲਪਮੈਂਟ ਹੋਣਾ ਉਹ ਇਹ ਵਾ ਵੀ ਹੱਲੇ ਤੀਕਰ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਸਿਸਟਮ ਹੈ, ਇਹਨਾਂ ਦੇ ਬੂਹੇ ਅੱਗੋਂ ਨਾਲੀਆਂ ਨੇ, ਨਾਲੀ ਸਿਸਟਮ ਤੁਸੀਂ ਇੰਨਾ ਨਹੀਂ ਕਰ ਸਕੇ ਜੇ 40 50 ਅੱਲਾ ਸਾਲ ਦੇ ਬੰਦੇ ਉਹਨਾਂ ਨੇ ਨਹੀਂ ਕਰਨ ਦੇਣਾ। ਤੈਨੂੰ ਗੱਲ ਨਹੀਂ ਸਮਝੀ, ਗਵਰਨਮੈਂਟ ਉਹਦਾ ਜ਼ਿਹਨ ਹੀ ਨਹੀਂ ਇੱਥੇ ਬਾਦੀ ਵਾਲਾ, ਹਾਂ ਉਹ ਨਹੀਂ ਕਰਨ ਦਿੰਦੀ। ਯਾਰ ਤੁਸੀਂ ਕੌਣ ਨੇ ਗਵਰਨਮੈਂਟ ਦੀ ਜਗ੍ਹਾ ਤੇ? ਤੁਸੀਂ ਇਹ ਸੜਕ ਨਾ ਬਾਹਰ ਸੜਕ, ਇਹ ਘਰ ਤੇਰਾ ਵਾ, ਇਹਦੇ ਅੰਦਰ ਤੂੰ ਜੋ ਮਰਜ਼ੀ ਕਰ, ਲੇਕਿਨ ਇਹਦੇ ਬਾਵਜੂਦ ਵੀ ਤੇਰੇ ਘਰ ਦੇ ਇਸ ਜ਼ਮੀਨ ਦੇ ਥੱਲਿਓਂ ਕੋਈ ਪੈਟਰੋਲ ਕੋਈ ਚੀਜ਼ ਨਿਕਲ ਆਉਂਦੀ ਆ, ਉਹ ਵੀ ਤੇਰੀ ਨਹੀਂ ਗੀ, ਉਹ ਵੀ ਗਵਰਨਮੈਂਟ ਦੀ। ਹਾਲਾਂਕਿ ਪ੍ਰਾਪਰਟੀ ਤੇਰੀ ਹੈ, ਤੇਰਾ ਮਕਾਨ, ਲੇਕਿਨ ਬਾਹਰ ਸੜਕ ਆ, ਮਾੜੀ ਜੀ ਸੜਕ ਆ 10 ਫੁੱਟ 15 ਫੁੱਟ ਦੀ, ਤੂੰ ਉੱਥੇ ਤੂੰ ਉਹਨੂੰ ਟੱਚ ਵੀ ਨਹੀਂ ਕਰ ਸਕਦਾ। ਉਹ ਗਵਰਨਮੈਂਟ ਦੀ। ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਜਗ੍ਹਾ ਉਹ ਗਵਰਨਮੈਂਟ ਦੀ ਪ੍ਰਾਪਰਟੀ ਆ, ਔਰ ਗਵਰਨਮੈਂਟ ਦੀ ਨਹੀਂ, ਉਹ ਪਾਕਿਸਤਾਨ ਦੀ ਪ੍ਰਾਪਰਟੀ ਹੈ। ਯਾਨੀ ਪਾਕਿਸਤਾਨ ਦੀ ਆ, ਉਹ ਪਾਕਿਸਤਾਨ ਦੀ ਆਵਾਮ ਵਾਸਤੇ ਕੋਈ ਉੱਥੇ ਕੋਈ ਉਹ ਚਲਾਉਣੀ, ਕੋਈ ਆਹ ਚੀਜ਼ ਚਲਾਉਣੀ, ਇਹਦੇ ਵਾਸਤੇ ਆ। ਉਹ ਇੱਕ ਗਵਰਨਮੈਂਟ ਵਾਸਤੇ ਵੀ ਨਹੀਂ, ਬੀਬੀ ਨਵਾਜ਼ ਸ਼ਰੀਫ ਸਾਹਿਬ ਦੀ ਆ ਜਾਂ ਉਹਦੀ ਆ ਜਾਂ ਜ਼ਰਦਾਰ, ਇਹਦੀ ਨਹੀਂ, ਉਹ ਮੁਲਕ ਦੀ ਪ੍ਰਾਪਰਟੀ ਹੈ। ਲੇਕਿਨ ਉਸਤਾਦ ਜੀ ਜਦੋਂ ਅਸੀਂ ਸਟਾਰਟ ਤੇ ਬੈਠੇ ਜੋ ਆ, ਸਾਨੂੰ ਉਦੋਂ ਹੀ ਉਠਾ ਬੈਠੇ ਨਹੀਂ, ਬਿਠਾਇਆ ਗਿਆ। ਨਹੀਂ ਬੈਠੇ ਆ ਅਸੀਂ, ਆਪੇ ਬਹਿ ਗਏ ਸੀ। ਆਪੇ ਬਹਿ ਗਏ ਸੀ। ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਚੈੱਕ ਬਹਿ ਗਏ? ਕਸਮ ਵਾਲੀ ਗੱਲ ਜੀ, ਏਦਾਂ ਹੋ ਸਕਦਾ? ਹਾਂਜੀ ਹੋਇਆ, ਸਾਡੇ ਨਾਲ ਹੋਇਆ। ਕਿੱਦਾਂ? ਕਿਉਂਕਿ ਅਸੀਂ ਹੈ ਨਾ, ਹਾਂ। ਜਦੋਂ ਅੱਲਾ ਜਿੰਦਾ ਹੀ ਘਰ ਦੇ ਅੱਬੂ ਫੌਤ ਹੋਏ ਨਾ, ਉਸਤਾਦ ਜੀ ਰੇੜੇ ਦੇ ਉੱਤੇ ਨਾ ਸਮਾਨ ਰੱਖਿਆ, ਕੁਛ ਖਾਨਦਾਨ ਚ ਮਾਮਲਾਤ ਬਣੇ ਐਸੇ। ਉਸਤਾਦ ਜੀ ਰੇੜੇ ਤੇ ਸਮਾਨ ਰੱਖ ਕੇ ਬੇਯਾਰੋ ਮਦਦਗਾਰ ਜਾ ਰਹੇ, ਨਾ ਕੋਈ ਤੱਪੜੀ ਵਾਸਤੇ ਆਪ ਕਿੱਥੇ ਜਾ ਰਹੇ ਸੀ? ਸਮੁੰਦਰ 'ਚ ਤੈਰਦੇ ਰਹੇ ਨਾ। ਨਹੀਂ ਨਹੀਂ, ਕਿੱਥੇ ਜਾ ਰਹੇ ਸੀ? ਘਰ ਲੱਭ ਰਹੇ ਸੀਗੇ। ਇੱਥੋਂ? ਇੱਥੋਂ ਨਹੀਂ, ਜਿੱਥੋਂ ਅਸੀਂ ਆਏ ਸੀਗੇ। ਸਹਿਰਾਜ ਨੂੰ ਕਿੱਥੋਂ ਆਏ ਸੀ ਤੁਸੀਂ? ਉਸਤਾਦ ਜੀ ਆਪ ਮੱਲੇ ਤੇਰੇ ਅੱਬੂ ਤੇ ਇੱਥੇ ਹੀ ਫੌਤ ਹੋਏ ਆ? ਮੱਲੇ ਸ਼ਰੀਫਪੁਰੋਂ ਆਏ ਸੀਗੇ, ਤੇਰੇ ਅੱਬੂ ਤੇ ਇੱਥੇ ਹੀ ਫੌਤ ਹੋਏ? ਇੱਥੇ ਫੌਤ ਹੋਏ। ਤੇ ਤੂੰ ਕਹਿੰਦਾ ਜਦੋਂ ਅੱਬੂ ਫੌਤ ਹੋਏ ਤੇ ਸੀ ਤਾਂ ਕੀਤਾ? ਨਹੀਂ ਨਹੀਂ, ਹਾਂ। ਅੱਬੂ ਆਏ ਸਨ ਜਦੋਂ, ਪਹਿਲੇ ਮੱਲੇ ਸ਼ਰੀਫਪੁਰੇ ਰਹਿੰਦੇ ਸੀ ਅਸੀਂ, ਠੀਕ ਹੈ। ਹਾਂ ਹਾਂ, ਠੀਕ ਹੈ ਨਾ, ਉੱਥੋਂ ਕੋਈ ਸਿਸਟਮ ਬਣਿਆ, ਉੱਥੋਂ ਸਮਾਨ ਸਾਰਾ ਇਹਨਾਂ ਨੇ ਰੇੜੇ ਤੇ ਲੱਦੇ, ਅਸੀਂ ਜਾ ਰਹੇ ਸੀਗੇ, ਮਕਾਨ ਨਹੀਂ ਸੀ ਲੱਭ ਰਿਹਾ, ਬਾਰਿਸ਼ ਹੋਣ ਡਈ ਸੀ, ਮੈਨੂੰ ਯਾਦ ਹੈ।
ਤੇ ਇੱਕ ਕਰੈਕਟਰ ਨੇ ਨਾ ਕਿਹਾ, ਕਹਿੰਦਾ ਯਾਰ ਇਹ ਛੋਟਾ ਜਿਹਾ ਕਮਰਾ ਹੈਗਾ ਸੀਗਾ, ਕਹਿੰਦਾ ਯਾਰ ਇਹ ਮੇਰਾ ਕਮਰਾ ਹੈ, ਤੁਸੀਂ ਸਮਾਨ ਵਗੈਰਾ ਇੱਥੇ ਰੱਖ ਲਓ, ਮੈਂ ਵੇਖ ਰਿਹਾ ਤੁਹਾਨੂੰ। ਅਬੂ ਕਹਿੰਦੇ ਹਾਂ ਯਾਰ ਅਸੀਂ ਰੈਂਟ ਦੇ ਘਰ ਲੱਭ ਰਹੇ ਹਾਂ। ਉਹਨੇ ਉਸਤਾਦ ਜੀ ਕਿਹਾ, ਕਹਿੰਦਾ ਯਾਰ ਇਹ ਘਰ ਹੈਗਾ ਵਾ ਮੇਰਾ 700 ਰੁਪਈਆ ਕਿ 600 ਰੁਪਇਆ ਕਿਰਾਇਆ ਸੀ ਉਸਤਾਦ। ਇਹ ਖੋਟਾ ਰੇਟ ਤੇ ਸਮਾਨ ਆ ਕੇ ਫਿਰਦੇ ਰਹੇ। ਭਾਜੀ ਫਰੀਦ ਸਾਹਿਬ ਤੁਸੀਂ ਬਲਕਿ ਨਾਰਮਲ, ਤੂੰ ਜਿੰਨੀ ਤੈਨੂੰ ਅਕਲ ਆਣਾ ਇਹਨੂੰ ਅੱਧੀ ਕਰ ਲਾ, ਉਧਰੋਂ ਵੀ ਅੱਧੀ ਕਰ ਲਾ। ਫਿਰ ਤੈਨੂੰ ਮੈਂ ਕਹਿਣਾ ਕਿ ਤੂੰ ਜ਼ਿੰਦਗੀ 'ਚ ਘਰ ਦੇ ਉੱਤੇ ਸਮਾਨ ਰੱਖ ਕੇ, ਸਾਰਾ ਕੁਝ ਰੱਖ ਕੇ, ਬੱਚੇ ਬੁੱਢੀਆਂ ਨਾਲ ਖੜ ਕੇ ਕਿਰਾਏ ਦਾ ਮਕਾਨ ਲੱਭੇਗਾ ਕਦੀ ਵੀ। ਕਿਤੇ ਨੂੰ ਪੁੱਛੇ ਭਾਜੀ ਕਿੱਧਰ ਸਮਾਨ ਲੈ ਕੇ ਜਾ ਰਹੇ, ਤੂੰ ਕਿ ਮੈਂ ਕਿਰਾਏ ਦਾ ਮਕਾਨ ਲੱਭ ਰਿਹਾ। ਤੇ ਕਿਰਾਏ ਦਾ ਮਕਾਨ ਵੀ ਤੈਨੂੰ ਇਹੋ ਜਿਹਾ ਲੱਭੇ ਕਿ ਮਕਾਨ ਦੇ ਬਾਹਰ ਬੰਦਾ ਇੰਜ ਚਾਬੀ ਲੈ ਖਲੋਤਾ ਵੀ ਕਿਰਾਏ ਦਾ ਲੈ ਲਓ, ਵੀ ਕਿਰਾਏ ਦਾ ਲੈ ਲਓ, ਲਿਆਓ ਵੀ ਸਮਾਨ ਲਿਆਓ, ਇੰਜ ਟਾਈਪ ਦਾ। ਮੈਂ ਪਿਛਲੇ ਸ਼ੋਅ ਕੱਢ ਦੇਣੇ ਜੇ ਤੁਸੀਂ ਜਿਹੜਾ ਸਮਾਨ ਲੈ ਕੇ ਗਲੀਆਂ 'ਚ ਤੁਸੀਂ ਫਿਰੇ ਹੋ, ਮੈਂ ਪਿਛਲੇ ਸ਼ੋਅ ਕੱਢ ਹਾਂ, ਦੇਣੇ ਜੇ। ਉਹਦੀ ਵਜ੍ਹਾ ਹਾਂਜੀ। ਸੁਣਦਾ, ਉਹਦੀ ਵਜ੍ਹਾ ਇਹ ਸੀ, ਮੈਂ ਫਿਰਿਆ ਵਾਂ ਅਸੀਂ ਵੀ ਕਿ ਮੈਨੂੰ ਪਿਛਲੇ- ਪਤਾ ਨਹੀਂ ਸੀ ਜਾਣਾ ਕਿੱਥੇ, ਲੇਕਿਨ ਉੱਥੇ ਇਦਾਂ ਦੀ ਸੂਰਤ ਹਾਲ ਨਹੀਂ ਸੀ। ਅੱਛਾ, ਹਾਂਜੀ, ਸਾਡੀ ਏਦਾਂ ਦੀ ਸੀ। ਅੱਛਾ। ਅਸਲ ਦੇ ਵਿੱਚ ਉਸਤਾਦ ਮੈਂ ਜੀ ਕਿਰਾਏ ਦਾ ਮਕਾਨ ਨਹੀਂ ਸੀ ਲੱਭ ਰਿਹਾ, ਮੈਂ ਇਹ ਲੱਭ ਰਿਹਾ, ਔਰ ਮੈਨੂੰ ਪਤਾ ਸੀ ਮੈਂ ਫਲਾਂ ਜਗ੍ਹਾ ਤੇ ਜਾਣਾ ਵਾ, ਮੈਂ ਉੱਥੇ ਗਿਆ ਵਾਂ, ਅੱਗੋਂ ਮੇਰਾ ਹਿਸਾਬ ਨਹੀਂ ਲੱਗਾ, ਅੱਗੋਂ ਮੈਂ ਦੇਖਿਆ ਕਿ ਵੀ ਉਹ ਨਹੀਂ ਹਿਸਾਬ, ਫਿਰ ਇਹ ਗੱਲ ਜੀ ਤੇ ਪਤਾ ਕੀ ਗੱਲ ਆ, ਸੇਮ ਨਾਲਾ ਨਹੀਂ ਹੈਗਾ ਮਕਬੂਲ ਰੋਡ ਵਾਲਾ, ਉਹਦੀ ਕਾਰਨਰ ਤੇ ਬਿਲੰਦੇ ਸੀ ਤੇ ਕਹਿੰਦੇ ਅਸੀਂ ਬੈਰੀ ਕਜ਼ਾਕ। ਉਹ ਯਾਰ ਅਸੀਂ ਘਰ ਲਿਆ ਨਾ ਜਦੋਂ ਅੱਛਾ ਜੀ, ਉਸ ਬੰਦੇ ਨੇ ਕਿਹਾ ਜੀ ਇਹ ਕਮਰਾ ਵਾ, ਕਮਰਾ ਵਾ 600 ਰੁਪਈਆ ਕਿ 500 ਰੁਪਈਆ ਰੈਂਟ ਸੀਗਾ, ਤੇ ਅੱਬੂ ਨਾਲ ਕਹਿੰਦੇ ਠੀਕ ਹੈ ਸਵੇਰੇ ਐਗਰੀਮੈਂਟ ਕਰ ਲੈਂਦੇ ਆ। ਉਹ ਉੱਥੇ ਹੁਣ 1300 ਆ। 50 ਸਾਲ ਪਹਿਲੇ 50 ਸਾਲ 50 ਸਾਲ ਪਹਿਲੇ 50 ਸਾਲ ਪਹਿਲੇ ਜ਼ਿਆਦਾ ਤੋਂ ਜ਼ਿਆਦਾ ਆਇਆ 50 ਰੁਪਏ ਹੋਏਗਾ। ਹਾਂਜੀ ਉਸਤਾਦ ਜੀ 600 ਰੁਪਏ ਤੇ ਹੁਣ ਉੱਥੇ ਕਮਰਾ ਲੱਭ ਜਾਂਦਾ। 5-6 ਰੁਪਏ ਹੋਣਾ ਵਾ ਰੇਟ ਉਦੋਂ। ਉਹ ਵੀ ਉਹ ਕਹਿੰਦੇ ਹੋਣੇ ਕਿ ਯਾਰ ਜੇ ਹੁੰਦੇ ਤੇ ਦੇ ਦਿਆ ਕਰੋ, ਨਹੀਂ ਤੇ ਕੋਈ ਨਹੀਂ। ਮੈਂ ਛੋਟਾ ਜਿਹਾ ਨਹੀਂ, ਹੁੰਦਾ ਸੀ। ਕਹਿੰਦੇ ਅੱਛਾ ਜੀ, ਛੋਟਾ ਜਿਹਾ ਹੁੰਦਾ ਸੀ। ਅੱਛਾ ਜੀ, ਚਲੋ ਠੀਕ ਆ ਫੇਰ। ਠੀਕ ਹੈ, ਮੈਂ ਛੋਟਾ ਜਿਹਾ ਹੁੰਦਾ ਸੀ। ਉਹਨੇ ਸਵੇਰੇ ਨਾ ਉਸਤਾਦ ਜੀ ਅੱਬੂ ਕੋ ਦਥੀਆਂ ਦੇਖੀਆਂ ਪੈਸਿਆਂ ਦੀਆਂ, ਨਹੀਂ ਉਦੋਂ ਤੁਸੀਂ ਉੱਥੇ ਸਮਾਨ ਰੱਖ ਲਿਆ। ਸਮਾਨ ਉੱਥੇ ਰੱਖ ਲਿਆ। ਅੱਬੂ ਕਹਿੰਦੇ ਉਹ ਕਿਹੜਾ ਘਰ ਸੀ? ਇਹੀ ਜਿੱਥੇ ਅਸੀਂ ਰਹਿਣ ਦੇ। ਅੱਛਾ, ਉਦੋਂ ਇੱਥੇ ਕੀ ਸੀ? ਕਮਰਾ ਸੀ ਇੱਕ, ਤੇ ਬਾਕੀ ਆਲੇ ਦੁਆਲੇ ਹੋਰ ਵੀ ਕਮਰੇ ਸੀ? ਕਮਰੇ ਨਹੀਂ ਸੀਗੇ, ਯਾਨੀ ਕਿ ਇਹ ਕਮਰਾ ਸੀਗਾ ਤੇ ਆਲੇ ਦੁਆਲੇ ਜਗ੍ਹਾ ਖਾਲੀ ਸੀ, ਕੋਈ ਪਲਾਟ 2-7 ਪਲਾਟ। ਅੱਛਾ, ਫਿਰ ਉਹ ਬੰਦਾ ਤੁਹਾਨੂੰ ਦੇ ਗਿਆ। ਉਹ ਬੰਦੇ ਨੇ ਕਿਹਾ, ਉਹਨੇ ਅੱਬੂ ਪੈਸੇ ਵੇਖੇ ਨਾ ਦਥੀ ਸੀਗੀ, ਉਹ ਕਹਿੰਦਾ ਰਾਮੇ ਸਾਹਿਬ ਮੁੱਲ ਹੀ ਲਓ ਮੇਰੇ ਕੋਲ। ਉਹ ਕਹਿੰਦੇ 10,000 ਕਿਤੇ। ਉਹਨੇ ਕਿਹਾ 131 ਰੁਪਏ। ਥੱਦੀ ਕਿੰਨੇ ਨੋਟਾਂ ਦੀ ਸੀ? ਨੋਟਾਂ ਦੀ ਸੀ ਉਸਤਾਦ। ਕਿਹੜੇ ਨੋਟ ਦੀ? ਉਸਤਾਦ ਜੀ ਉਸ ਦੌਰ ਚ ਮੇਰੇ ਖਿਆਲ 50,000 ਰੁਪਏ ਦੇ ਨੋਟ ਸੀਗੇ। ਉਹ ਯਾਰ 1-1 ਰੁਪਿਆ 2 ਇਹਨਾਂ ਨੇ ਵਾਲਾ ਔਰ ਨੀਲਾ ਨੋਟ ਸੀ, ਮੈਨੂੰ ਯਾਦ ਆ ਨੀਲਾ ਨੋਟ ਸੀ 2 ਰੁਪਏ ਵਾਲਾ। ਉਹ 25 ਸਾਲ 20 ਸਾਲ ਪੁਰਾਣਾ ਵਾ, 50 ਸਾਲ ਪਹਿਲੇ ਨਹੀਂ ਸੀ। ਉਸ ਤੋਂ ਵੀ ਪੁਰਾਣਾ। ਓਏ, ਅੱਛਾ 50 ਸਾਲ ਪੁਰਾਣੀ ਗੱਲ। ਅੱਛਾ, ਮੈਨੂੰ ਮਾਫੀ ਦੇ ਠੀਕ ਦੇ। ਹੈ। ਵਾਲਦ ਸਾਹਿਬ ਥੱਦੀ ਓਏ ਲਈ, ਸੁਣ ਲਓ ਯਾਰ, ਜੋ ਕਹੀ ਜਾਂਦਾ ਸੁਣੀ ਜੋ ਯਾਰ, ਜੋ ਕਹੀ ਜਾਂਦਾ ਸੁਣੀ। ਵਾਲਦ ਸਾਹਿਬ ਉਸਤਾਦ ਜੀ ਥੱਦੀ ਲਈ ਫਿਰ ਉਹਨੇ। ਇੱਕ ਬੰਦਾ ਕਹਿੰਦਾ ਉਹ ਧਿਆਨ ਟੇਪ। ਅੱਛਾ ਜੀ, ਸਾਰੇ ਪਾਟੇ ਫੇਰ ਜੀ। ਉਸਤਾਦ ਜੀ ਉਹਦੇ ਕੋਲ ਤੁਸੀਂ ਖਰੀਦ ਲਿਆ ਯਾਰ, ਗੱਲ ਮੁਕਾ। ਉਹਦੇ ਕੋਲ ਤੁਸੀਂ ਖਰੀਦ ਲਿਆ ਤੇ ਤੁਸੀਂ ਉੱਥੇ ਰਹਿਣ ਲੱਗ ਪਏ। 9,000 ਰੁਪਏ ਦੀ ਸੀ ਉਸਤਾਦ ਜੀ ਜਗ੍ਹਾ ਖਰੀਦੀ। ਠੀਕ ਹੈ। ਦਾਦਾ ਜੀ ਦੀ ਪੈਨਸ਼ਨ ਆਈ ਸੀ 50,000 ਰੁਪਇਆ ਉਸ ਦੌਰ ਦੀ, ਅੱਜ ਦਾ 25 ਕਰੋੜ ਰੁਪਇਆ ਬਣਦਾ। ਉਸਤਾਦ ਜੀ ਜਦੋਂ ਨਾ ਉੱਥੋਂ ਅਸੀਂ ਨਾ ਜਗ੍ਹਾ ਖਰੀਦਣ ਗਏ ਸੀ, ਫਿਰ ਬਦੁੱਲਾਪੁਰ ਅਸੀਂ ਜਗ੍ਹਾ ਠੀਕ ਹੈ। ਉਹ ਨਾ ਅਸੀਂ ਕਿਹਾ ਅਸੀਂ ਨਹੀਂ ਇੰਨੇ ਪੁਰਾਣੇ ਸੀ, ਨਹੀਂ ਜੰਗਲ 'ਚ ਜਾਣਾ, ਅਸੀਂ ਕਿਹਾ ਨਹੀਂ ਜਾਣਾ। ਉਹੀ ਜਗ੍ਹਾ ਅਸੀਂ ਚੂਜ਼ ਕੀਤੀ, ਉਹ 8,000 ਰੁਪਏ ਦੀ ਲਈ। ਉਹਨੇ ਕਿਹਾ, ਕਹਿੰਦਾ ਯਾਰ ਰਾਮੇ ਸਾਹਿਬ ਇਹ ਵੀ ਮੇਰੀ ਜਗ੍ਹਾ, ਇਹ ਵੀ ਮੇਰੀ ਜਗ੍ਹਾ, ਇਹ ਵੀ ਮੇਰੀ ਜਗ੍ਹਾ। ਉਹ ਮੇਰੇ ਖਿਆਲ ਐਕਸਟਰਾ ਕੋੜੇ ਪੈਸੇ ਦਿੱਤੇ। ਉਹਨੇ ਕਿਹਾ ਜੀ ਜਿੱਥੇ ਦੀ ਕਰ ਤੁਹਾਡੀ। ਉਹ ਫਿਰ ਮੇਰੇ ਖਿਆਲ 11.5 ਮਰਲੇ ਜਗ੍ਹਾ ਸੀ। ਉਹ ਫਿਰ ਅਗਲੇ ਦਿਨ ਅਸੀਂ ਉਸਤਾਦ ਜੀ 4 ਦੀਵਾਰੀ ਕਰਾਣੀ ਸ਼ੁਰੂ ਕਰਤੀ। ਰੱਬ ਨੇ ਆਪਣਾ ਘਰ ਦੇ ਦਿੱਤਾ। ਕਾਗਜ਼ ਪੱਤਰ ਕੁਛ 50 ਸਾਲ ਪਹਿਲੇ ਦੀ ਗੱਲ ਵਾ ਉਸਤਾਦ ਜੀ। 50 ਸਾਲ ਜਦੋਂ 4 ਰੁਪਏ ਦੀ ਮੱਝ ਆਈਂਦੀ ਸੀ, ਉਦੋਂ ਦਾ ਮਕਾਨ ਲੈਣ, ਉਦੋਂ ਲੈਣ ਕਿੰਨੇ ਦੀ? 4 ਰੁਪਏ ਦੀ ਮੱਝ। ਯਾਰ ਤੂੰ ਉਹਨੂੰ ਰਾਤੋਂ ਨਾਲ ਉਹਨਾਂ ਨੂੰ ਵੀ ਜ਼ਲੀਲ ਕਰਨ ਲੱਗ ਮੈਂ ਪਿਆ। ਤੇਰੇ ਥੱਪੜ ਮਾਰਨਾ। ਉਦੋਂ ਮੱਝ ਕੀ ਕਰ, ਇੱਕ ਲੱਤ ਫ੍ਰੀ ਹੁੰਦੀ ਸੀ। ਅੱਛਾ ਉਸਤਾਦ ਜੀ 50 ਸਾਲਾਂ ਦੇ ਵਿੱਚ ਇਹਨਾਂ ਨੇ ਮਕਾਨ ਨਹੀਂ ਬਣਾਇਆ। ਬਣਾਇਆ ਤੈਨੂੰ ਮੈਂ ਯਾਰ ਕਿਹਾ ਇਹਨੇ ਨਾ ਪਤਾ ਕੀ ਗੱਲ ਆ, ਮੈਂ ਤੈਨੂੰ ਹੁਣੇ ਪਹਿਲੇ ਦੱਸ ਦੇਣਾ। ਇਹ 8-10 ਮਿੰਟ ਹੋਏ ਪ੍ਰੋਗਰਾਮ ਚੱਲਣ ਨੂੰ, ਇਹਨੇ 60 ਮਿੰਟ ਤੱਕ ਕੋਈ ਸੁਣੀ ਜਾਣੇ, ਸਿਰਫ ਬਕਵਾਸ ਕਰਨੀ। ਬਕਵਾਸ ਨਹੀਂ ਕਰਨੀ। ਨਹੀਂ ਉਹ ਤਾਂ ਬਕਵਾਸ ਕਰਨੀ ਉਸਤਾਦ ਜੀ। ਤੁਸੀਂ ਵੀ ਅੱਗੋਂ ਨਾਲ ਜੁੜ ਜਾਂਦੇ ਹੋ, ਉਹ ਜੋ ਕਹਿਣ ਡਿਆ ਉਹ ਮੇਰੀ ਇੰਨੀ ਸਿਰਫ ਹੈ ਵੀ ਜਦੋਂ ਉਹਨਾਂ ਨੂੰ ਹੁਣ ਗਵਰਨਮੈਂਟ ਨੂੰ ਚਾਹੀਦੀ ਜਗ੍ਹਾ, ਤੁਸੀਂ ਮਾਮੇ ਲੱਗਦੇ ਹੋ। ਆ ਮੇਰੀ ਬਸ ਆਹ ਗੱਲ। ਉਹ ਕਿੱਥੋਂ ਸ਼ੁਰੂ ਹੋਇਆ? ਅੱਛੀ ਉੱਥੇ ਚੀਲੇ ਲੈ ਕੇ ਅੱਛੀ ਬਾਹਰ ਨਿਕਲ ਜਾਏ, ਮੇਰਾ ਬੱਕਾ ਦਾ ਮਕਾਨ ਕਿੱਦਾਂ ਟੱਪਾ ਇਹ ਲਿਖ ਟੱਪਾ ਪੱਕ ਵੀ ਥੱਦੀ ਵੀ। ਮੈਂ ਗੱਲ ਕਿਹੜੀ ਕਰਨੇ, ਉਹ ਕਿੱਧਰ ਨੂੰ ਲਈ ਜਾਂਦਾ? ਜਿੱਥੇ ਯਾਰ ਜਿੱਦਾਂ ਵੀ ਲੈ ਲਿਆ। ਹਾਂ ਪ੍ਰਾਪਰਟੀ ਉਹਦਾ ਰਜਿਸਟਰੀ ਦਾ ਡੀਡ ਤੇ ਸੀਗੀ, ਸਟਾਂਪ ਸਟੂਮ ਨਹੀਂ ਸੀ। ਤੇ ਫਿਰ ਰਜਿਸਟਰੀ ਨਹੀਂ ਸੀ।
ਆਹੋ ਆ ਤਾਂ ਰਜਿਸਟਰੀ ਨਹੀਂ ਹੈ, ਦੈਟਸ ਮੀਨ ਤੁਹਾਡੀ ਹੈ ਹੀ ਨਹੀਂ, ਨਾ ਨਹੀਂ ਹੋ ਹੈ। ਸਕਦੀ। ਭਰਾਵਾ ਅਸੀਂ ਉਹ ਕਹਿੰਦਾ ਕਿਸੇ ਗੱਲ ਨਾਲ ਉੱਠਾਂਗੇ, ਉਹ ਆਏ ਉਹਨਾਂ ਕਿਹਾ ਉੱਠੋ, ਤਾਂ ਕਹਿੰਦਾ ਉਹ ਗੱਲ ਹੋ ਗਈ, ਕਹਿੰਦਾ ਉੱਠੋ। ਲੋਈ ਕਹਿੰਦਾ ਐਸੇ ਗੱਲ ਤੋਂ ਉੱਠ ਇਹਨਾਂ ਅਸੀਂ ਕਿਸੇ ਗੱਲ ਤੋਂ ਉੱਠਾਂਗੇ, ਉਹਨਾਂ ਨੇ ਕਿਹਾ ਓਏ ਮਰੇ ਪੁੱਠਾ ਛਾਪਰ ਹੁੰਦਾ ਜੀ, ਇਸ ਗੱਲ ਤੋਂ ਉੱਠ ਗਏ। ਯਾਰ ਨਾ ਯਾਰ ਪਤਾ ਕੀ ਗੱਲ ਮਜ਼ਾਕ ਨਾ ਹੋਣਾ। ਅੱਛਾ ਅੰਕਲ ਹੋਰਾਂ ਕੋਲ ਥੱਦੀ ਸੀ ਉਸਤਾਦ ਜੀ, ਨਾਲ ਉਹ ਕੁੜੀਆਂ ਵਾਲੇ ਕੱਪੜੇ ਪਾਏ, ਨਾਲ ਰੇੜੀ ਤੇ ਰਾਤ ਕਿਤੇ ਫੰਕਸ਼ਨ ਫਰਾਕ ਪੈ ਮੈਂ ਯਾਰ ਕਸਮ ਹੈ ਮੈਂ ਹੁਣ ਆਇਆ ਮੈਂ ਤੇ ਨਾਲ ਗਾਣਾ ਕਰ, ਹਾਏ ਰਾਮ ਮੇ ਇਹ ਕਿਆ ਹੁਆ। ਘੁੰਗਰੂ ਉਹ ਖੋਤੇ ਤੇ ਵੀ ਮੈਂ ਨਾ ਆਪਣੇ ਵੀ ਸੱਚੀ ਮੁੱਚੀ ਯਾਰ ਅੱਜ ਮੈਨੂੰ ਪਹਿਲੀ ਬੜੇ ਅਰਸੇ ਬਾਅਦ ਨਾ ਸੀਰੀਅਸਲੀ ਰੋਣਾ ਯਾਰ। ਰੋਣਾ ਆਇਆ, ਮੇਰੀ ਅੱਖਾਂ 'ਚ ਪਾਣੀ ਆਇਆ ਕਿ ਮੇਰੇ ਯਾਰ ਉਹ ਸਾਰੀ ਤਕਰੀਬਨ ਫੈਮਿਲੀ ਯਾਰ, ਮੇਰੇ 3 ਭਰਾ, ਉਹਨਾਂ ਦੇ ਬੱਚੇ, ਮੇਰੀ ਅੰਮੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਘਬਰਾਣਾ ਨਹੀਂ ਹੈਗਾ। ਉਹ ਆ ਹੀ ਰਹੇ ਆ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀ ਨਾ ਕਿ ਇਹ ਅਕਸਰ ਇਸ ਤਰ੍ਹਾਂ ਵੀ ਹੁੰਦਾ ਵਾ ਕਿ ਗੌਰਮੈਂਟ ਨੂੰ ਦੇ ਨਾ ਛੀਂ ਜਿੱਡੇ 3-4 ਭਰਾ ਨੇ, ਖੋਤਿਆਂ ਜਿੱਡੇ ਇਹ ਡੰਗਰ ਜਵਾਨ ਭੂਤ ਬੱਚਿਆਂ ਨੇ ਉਸ ਮਕਾਨ ਨੇ ਮੁਫਤ ਦੇ ਨੇ ਬਰਬਾਦ ਕਰ ਦਿੱਤਾ ਇਹਨਾਂ ਨੂੰ, ਕਰਨ ਜੋਗੇ ਕੁਝ ਨਹੀਂ ਰਹੇ। ਉਹ ਮਕਾਨ ਨਾ ਹੁੰਦਾ ਕਿਤੇ ਕਿਰਾਏ ਤੇ ਲਿਆ ਹੁੰਦਾ, ਲੈਦਾ ਰਹਿੰਦੇ, ਮਿਹਨਤਾਂ ਕਰਕੇ ਅੱਜ ਵਿਹਲੇ ਨੇ ਸਾਰੀ ਦਿਹਾੜੀ। 50,000 ਕਮਾ ਲਿਆ, ਕੋਈ ਕਿਤੇ 30 ਲੈਣ ਦਾ, ਕਿਸੇ ਨੇ 22 ਲੈਣ ਦਾ, ਠੀਕ ਆ। ਤੇ ਟਿਸ਼ਕੀਆਂ ਜਿੱਡੇ ਜਵਾਨ ਨੇ, ਕੱਖ ਨਹੀਂ ਉਸ ਮਕਾਨ ਦੀ ਵਜ੍ਹਾ ਤੋਂ। ਆ ਮਾਸ਼ਾਅੱਲਾ ਮੁਹਤਰਮ ਇੱਕ ਮਿੰਟ ਗੱਲ ਹੈ। ਮੈਂ ਆਪਣੇ ਘਰ ਦਾ ਵੱਡਾ ਵਾਂ ਤੇ ਮੈਂ ਉਹ ਮੁਰਗੀ ਆ ਜਿਹੜੀ ਪੰਖਾਂ ਦੇ ਵਿੱਚ ਸਾਰਿਆਂ ਨੂੰ ਲੈ ਲੈਂਦੀ ਹੈ ਤੇ ਮੈਂ ਸਾਰਿਆਂ ਨੂੰ ਲੈ ਕੇ ਤੇ ਤੂੰ ਘੁੱਟ ਦਿੰਦੀ, ਉਹ ਸਾਰੇ ਕਰਦੇ ਨੇ ਉਹ ਮੁੱਕੀ ਛੱਡ, ਮੁੱਕੀ ਛੱਡ। ਨਹੀਂ ਸਾਰਿਆਂ ਨੂੰ ਪੰਖਾਂ 'ਚ ਲਿਆ ਵਾ, ਸਾਰੇ ਹੀ ਮਾਰਤੇ ਆ, ਫਿਰ ਉੱਤੇ ਠੀਕ ਫਿਰਨ ਦੀ। ਤੇ ਮੈਂ ਸਾਰਿਆਂ ਨੂੰ ਪੰਖਾ 'ਚ ਲੈ ਕੇ ਘੁੱਟਿਆ ਤੇ ਆਪਣੀ ਵਿੱਠ ਨਿਕਲ ਗਈ। ਤੇ ਮੈਂ ਉਹ ਮੁਰਗੀ ਆ ਜਿਹਨੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇੰਜ ਰੱਖਣਾ ਆਪਣੇ ਨਾਲ, ਤੇ ਇਨਸ਼ਾਅੱਲਾ ਤਾਲਾ ਤੇ ਮੈਂ ਸਭ ਤੋਂ ਪਹਿਲੇ ਕਰਨਾ ਕੀ ਉਸਤਾਦ ਜੀ, ਮੇਰੇ ਭਰਾ ਉਸਤਾਦ ਜੀ ਕਹਿੰਦੇ ਹੁੰਦੇ ਸੀ, ਉਹ ਆਇਆ ਨੂੰ ਆਈ ਉਹਨੇ ਪੰਖਾ 'ਚ ਲੈ ਲੈਣਾ। ਨਹੀਂ ਇਹਨੇ ਇੰਜ ਕਰਕੇ ਸਾਰੇ ਭਰਾਵਾਂ ਨੂੰ ਪੰਖਾ ਚ ਲਿਆ, ਥੱਲੇ ਸਲਾ ਦੇ ਸਿਗਨਲ ਲਾ ਲਿਆ, ਪੱਖ ਵੀ ਸਾਰੇ ਸੜ ਗਏ। ਐ ਫਿਰ ਮਿੱਠੇ ਗੱਲਾਂ ਬਹੁਤ ਹੁੰਦੀਆਂ। ਅੱਛਾ ਜੀ ਫਿਰ ਜੀ ਮੈਂ ਉਸਤਾਦ ਜੀ ਉਹ ਮੁਰਗੀ ਆ, ਸਮਝ ਆਈ, ਮੈਂ ਵੱਡਾ ਵਾਂ ਆਪਣੇ ਘਰ ਦਾ, ਮੈਂ ਉਹਨਾਂ ਨੂੰ ਤਸੱਲੀ ਦੇ ਗਿਆ, ਮੈਂ ਕਿਹਾ ਓਏ ਗੌਰਮੈਂਟ ਨੇ ਤੇ ਬਾਅਦ ਚ ਢਾਣਾ, ਤੁਸੀਂ ਅੱਜ ਹੀ ਢਾ ਦਿਓ, ਕੱਲ ਮੈਂ ਕਿਹਾ ਤੁਸੀਂ ਘਰ ਆਪਣੇ ਹੋਵੋਗੇ, ਟੈਨਸ਼ਨ ਨਹੀਂ ਲੈਣੀ। ਵੱਡਾ ਵਾਂ ਨਹੀਂ ਵੈਸੇ ਸਾਹਿਬ ਇਸ ਗੱਲੋਂ ਇਹ ਗੱਲ ਕਰਕੇ ਨਿਕਲੇ ਤੇ ਸੱਚੀ ਮਾਰ ਹੀ ਕਰੇ, ਮੈਨੂੰ ਤੇ ਯਕੀਨ ਜਿਹਾ ਤੁਸੀਂ ਮਕਾਨ ਦੇਖੋ। ਠੀਕ ਹੈ। ਨਹੀਂ ਮੁਰਗੀ ਅੱਛਾ 50 ਸਾਲ ਹੋ ਗਏ ਯਾਰ ਮਾਸ਼ਾਅੱਲਾ, ਹੁਣ ਭਾਵੇਂ ਫੈਸਲ ਤੁਹਾਡੇ ਕੋਲ ਆਪਣਾ 2 ਮਕਾਨ ਆ, ਤੇ ਭਰਾਵਾਂ ਰੱਖੋ ਵਿੱਚ ਨਾਲ। ਕਿਉਂ ਭਈਆ ਇਹ ਮੈਂ ਕੋ ਰੱਖਾਂ? ਨਹੀਂ ਪ੍ਰਾਈਮ ਸਿਟੀ ਮਾਸ਼ਾਅੱਲਾ ਐਡਾ ਜ਼ਬਰਦਸਤ ਮਕਾਨ ਲੈ ਉਹ ਮੁਹੱਬਤ ਆ, ਪਿਆਰ ਆ, ਰੱਬ ਨੇ ਤੁਹਾਨੂੰ ਦਿੱਤਾ। ਇੱਕ ਬੰਦਾ ਹੱਥੀਂ ਕਮਾ ਕੇ ਜੋੜ ਕੇ ਕਮੇਟੀਆਂ ਪਾ ਕੇ ਜਿਹੜਾ ਲੈਂਦਾ, ਪਿਛਲੇ 50 ਸਾਲ ਉਹ ਚ ਕੀ ਕੀਤਾ ਤੁਸੀਂ? ਚਲੋ ਇਹ ਤੇ 5 ਸਾਲ ਤੁਸੀਂ ਕੱਢ ਦਿਓ, 4 ਸਾਲ, ਉਸ ਤੋਂ ਪਹਿਲੇ 45 ਸਾਲ ਕੀ ਕੀਤਾ, ਕੀ ਬਣਾਇਆ ਤੂੰ? ਉਸੇ ਮਕਾਨ 'ਚ ਹੀ ਰਹੇ ਆ। ਉਹ ਗੱਲ ਪਤਾ ਕੀ ਹੈ ਉਸਤਾਦ ਮੁਹਤਰਮ, ਮਾਜ਼ਰਤ ਦੇ ਨਾਲ ਮੈਂ ਵੱਡਾ ਵਾਂ, ਵੱਡਾ ਕੀ ਆ ਤੂੰ? ਕੱਖ ਵੀ ਨਹੀਂ ਤੂੰ ਵੱਡਾ। ਅੱਛਾ ਸ਼ੁਕਰ ਕਰ, ਅਲਹਮਦੁਲਿਲਾ। ਸ਼ੁਕਰ ਅਲਹਮਦੁਲਿਲਾ। ਜਿੱਥੇ ਛੋਟੇ ਉੱਥੇ ਤੂੰ। ਇਲੈਕਟ੍ਰੋਡ ਆਹੋ ਨਹੀਂ ਉਸਤਾਦ ਹਾਏ ਹੁਕੂ ਹਾਏ ਮੈਂ ਸਹੀ ਗੱਲ ਆ, ਇਹ ਦਿਮਾਗ ਚੋਂ ਕੱਢਦੇ ਐਵੇਂ ਜਦੋਂ ਤੂੰ ਝੂਠਾ ਜਿਹਾ ਅਮੀਰ ਬਣਿਆ ਫਿਰਦਾ। ਅਮੀਰ ਕੌਣ ਕੱਖ ਕਹਿੰਦਾ? ਵੀ- ਹਾਂ। ਅਮੀਰ ਅਮੂਰ ਨਹੀਂ ਕਹਿ ਰਿਹਾ ਤੇ ਤੂੰ ਇੰਜ ਕਹਿ ਰਿਹਾ ਮੈਂ ਉਹਨਾਂ ਦਾ ਵੱਡਾ ਵਾਂ। ਵੱਡਾ ਹੋ ਕੇ ਕੀਤਾ ਕੀ ਤੂੰ? ਕੀ ਕੀਤਾ? ਤੂੰ ਵੱਡੇ ਹੋਣ ਦਾ ਕੀ ਸਬੂਤ ਦਿੱਤਾ ਅੱਜ ਤੱਕ? ਕਿਹੜਾ ਕੰਮ ਤੋਂ ਤੂੰ ਲੱਗਾ ਵੀ ਤੂੰ ਵੱਡਾ ਵਾਂ? ਯਾਰ ਕੋਈ ਗੱਲ ਕਰਨ ਨਾਲ ਕਰਿਆ ਕਰੋ। ਇਹ ਮੇਰਾ ਸ਼ਨਾਖਤੀ ਕਾਰਡ ਦੇਖੋ ਉਸਤਾਦ ਜੀ। ਲਓ ਜੀ ਸ਼ਨਾਖਤੀ ਕਾਰਡ ਦੇਖੋ। ਸ਼ਨਾਖਤੀ ਕਾਰਡ ਦੇਖ ਲਓ ਜੀ। ਖੈਰ ਕਿਹੜਾ ਵਾ? ਇਹ ਨਵਾਂ ਚੱਲਿਆ ਵਾ। ਆ ਭਾਜੀ ਖੈਰ ਸਦਕਾ ਜ਼ਕਾਤ ਫਾਊਂਡੇਸ਼ਨ, ਉਹ ਨਹੀਂ ਛਦਕਾ ਜੁਗਾਤ ਨਹੀਂ 3800 ਰੁਪਏ ਬਹਾਨਾ। ਆਪਣਾ ਇਹ ਸ਼ਨਾਖਤੀ ਕਾਰਡ ਮੇਰਾ ਵੇਖੋ। ਹਾਂਜੀ ਕੀ ਹੈ? ਡੇਟ ਆਫ ਬਰਥ ਕਦੋਂ ਦੀ ਹੈ? 81 ਦੀ। 81 ਦੀ। ਹਾਂ ਪੋਮੇ ਦੀ ਹੈਗੀ ਹੈ ਉਹਦੀ ਛਿਆਸੀ ਦੀ। ਪੋਮੇ ਦੀ 2 ਸਾਲ ਅੱਗੇ 83 ਦੀ, ਸ਼ਹਜ਼ਾਦ ਦੀ 82 ਦੀ, ਤੇ ਉਹਦੀ ਗੁੱਡੂ ਦੀ 83 ਦੀ। ਤੇ ਵੱਡਾ ਕੌਣ ਹੋਇਆ? ਵੱਡਾ ਮੈਂ ਹੀ ਹੋਇਆ। ਵਾਹ ਵਾਹ ਓਏ ਯਾਰ ਨਹੀਂ ਉਹ ਸੱਚਾ ਉਸਤਾਦ ਜੀ, ਤੁਸੀਂ ਐਵੇਂ ਨਾ ਖਪੋ। ਯਾਰ ਕੁਛ ਵੀ ਨਹੀਂ ਯਾਰ, ਇਹਨੂੰ ਮੈਂ 5 ਸਾਲ ਪਿੱਟ ਮਰ ਗਿਆ ਨਾ, ਅੱਜ ਵੀ ਉਦਾਂ ਦਾ ਹੀ। ਇਹ ਨਹੀਂ ਕਰ ਸਕਦਾ ਕੁਛ। ਨਹੀਂ ਵੈਸੇ ਵੱਡਾ ਕੱਖ ਨਹੀਂ ਹੈ। ਉਹ ਵੱਡਾ ਮੈਂ ਸ਼ਨਾਖਤੀ ਕਾਰਡ ਵਿਖਾਤਾ, ਮੈਂ ਵੱਡਾ ਮੋ ਛੋਟੇ ਨੇ ਮੇਰੇ ਤੋਂ। ਇਹ ਉਹ ਮੁਰਗੀ ਹੈ ਜਿਹੜੀ ਕੁੱਕੜਾ ਕਹਿੰਦਾ ਮੈਂ ਮੁਰਗੀ ਆ। ਉਹਨਾਂ ਨੇ ਕੀਤੀ ਸੋਹਣੀ, ਸਾਰਿਆਂ ਨੇ ਰਾਤ ਦੀ ਰੋਟੀ ਖਾਧੀ ਮੁਰਗੀ। ਯਾਰ ਹੱਥ ਪੈਰ ਤੇ ਇਹੋ ਜਿਹੀ ਮੁਰਗੀ ਨਾ ਕੁੱਕੜਾ ਨਾਲ ਵੀ ਬੜਾ ਫਿਰਦੀਆਂ। ਮੈਂ ਤੈਨੂੰ ਕਹਿੰਦਾ ਉਦੋਂ ਉਹ ਆਪਣੇ ਜਾਨੀ ਕੀ ਚਾਹ ਜਿਹੜਾ ਚਾਹ ਵਾਲਾ ਸਿੰਗਰ ਆਇਆ ਸੀ, ਆਏ ਖੁਦਾ ਦੀ ਕਸਮ ਹੈ, ਅੱਜ ਮੇਰੀ ਜਿਹੜੀ ਗੱਲ ਨਾ ਉਹ ਲੱਗਦੀ ਹੋਏਗੀ ਕਿ ਯਾਰ ਤਾਨਾ ਜਾਂ ਇੱਕ ਬੁਰਾ ਮਨ।
ਲੇਕਿਨ ਅਸੀਂ ਮੇਰੇ ਇਹਦੇ ਪਿੱਛੇ ਦੁੱਖ ਹੈ ਕਿ ਇਹ ਕਰੈਕਟਰ ਹੁਣ ਤੱਕ ਉਦਾਂ ਦੀ ਪੂਰੀ ਬਸਤੀ ਲੈ ਸਕਦਾ ਸੀ ਹਾਂਜੀ ਔਰ ਨਹੀਂ ਜਿਨ੍ਹਾਂ ਨੂੰ ਅੱਲਾ ਨੇ ਟੈਲੈਂਟ ਔਰ ਜਿੰਨੀ ਇਹਦੀ ਗੱਲਬਾਤ ਦਿੱਤੀ ਨਹੀਂ ਅਕਲ ਮੌਤ ਹੀ ਨਹੀਂ ਹੈਗੀ। ਉਸਤਾਦ ਜੀ ਤੇ ਜੇ ਕੋਈ ਬੰਦਾ ਕਹਿ ਦਿੰਦਾ ਫੈਸਲਾ ਏਦਾਂ ਕਰ ਲੈ ਏਦਾਂ ਕਰ ਲੈ, ਨਹੀਂ ਕੋਈ ਚੱਕਰ ਹੀ ਨਹੀਂ। ਉਹ ਆਪ ਫਾਈਨਲ ਹੋਏ ਲੇਕਿਨ ਉਸਤਾਦ ਜੀ ਭਾਜਣ ਇਹਨੂੰ ਕਿੰਨੀ ਦੇਰ ਹੋ ਗਈ ਮਜ਼ਾਕ ਕਰਾਤ ਗਏ 2 ਸਾਲ ਹੋ ਨਹੀਂ ਕਿੰਨੀ 2 ਦੇਰ ਸਾਲ ਹੋਣ ਵਾਲੇ ਨੇ, ਅਗਸਤ ਚ 2 ਸਾਲ ਹੋ ਜਾਣੇ। 2 ਸਾਲ ਹੋਣ ਵਾਲੇ ਨੇ। ਇਹਦਾ ਅੱਛਾ ਭਲਾ 10-15 ਮਰਲੇ ਦਾ ਗੱਡੀਆਂ 2 ਇਹ ਉਹ ਸਾਰਾ ਨਿਜ਼ਾਮ ਹੋਣਾ ਸੀ ਜੋ ਇਹਦਾ ਸੈਟਅਪ ਜੀ। ਕੁੱਤੇ ਵਾਂਗੂ ਸਮਝਾ ਮਰ ਗਿਆ ਨਹੀਂ। ਅੱਛਾ ਫੈਸਲਾ ਇੰਜ ਕਰ ਉਹ ਮੇਰਾ- ਇਹੀ ਟਾਈਮ ਆ ਅੱਜ ਜਿਨ੍ਹਾਂ ਦਾ ਤੂੰ ਸਾਹਸ ਕਰਨ ਆ ਨਾ ਕਿ ਇਹਨਾਂ ਨੇ ਤੈਨੂੰ ਪੁੱਛਣਾ ਤੱਕ ਨਹੀਂ ਵੀ ਤੂੰ ਕਿੱਥੇ ਆ। ਇਸ ਤਰ੍ਹਾਂ ਹੀ ਸਰ ਨਹੀਂ ਸਮਝ ਨਹੀਂ ਆ ਰਹੀ ਗੱਲ ਦੀ। ਜ਼ਮੀਰ ਵੀ ਤੇ ਹੁੰਦਾ ਹੀ ਨਾ ਇਨਸਾਨ ਦਾ ਉਸਤਾਦ ਜੀ। ਮੇਰਾ ਜ਼ਮੀਰ ਮੇਰੇ ਨਾਲ ਰੋਜ਼ਾਨਾ ਕਸਮ ਵਾਲੀ ਗੱਲ 10 ਤੋਂ 15 ਮਿੰਟ ਜ਼ਮੀਰ ਨਾਲ ਗੱਲ ਕਰਕੇ ਮੁਤਮਈਨ ਹੋਣਾ ਯਾਰ ਸ਼ੁਕਰ ਮੈਂ ਆਪਣੇ ਜ਼ਮੀਰ ਅਗੇ ਮੁਤਮਈਨ। ਜ਼ਮੀਰ ਨੂੰ ਇਹ ਗੱਲ ਕਰਨ ਜਾਂਦਾ ਹੈ ਉਸਤਾਦ ਜੀ, ਜ਼ਮੀਰ ਥੜੀ ਤੇ ਸਿਗਰ ਲਾ ਕੇ ਬੈਠੋ ਤਾਂ ਆ ਗਿਆ ਫਿਰ ਕੱਚੇ ਦੀ ਉਸਤਾਦ ਜੀ ਮੁਰਗੀ ਆ। ਫਰੀਦ ਸਾਹਿਬ ਤੁਸੀਂ ਇੱਕ ਜਗ੍ਹਾ ਤੇ ਕੰਮ ਕਰ ਰਹੇ ਹੋ, ਤੁਹਾਡੀ ਵਜ੍ਹਾ ਤੋਂ ਉਹ ਬੰਦਾ 1 ਰੁਪਇਆ ਕਮਾ ਰਿਹਾ ਹੈ, ਉਹ ਤੁਹਾਨੂੰ ਦੇ ਰਿਹਾ 5 ਪੈਸੇ। ਕਿਹੜਾ ਜ਼ਮੀਰ ਕਿ ਤੁਸੀਂ ਕਹੋ ਨਹੀਂ ਸਰ ਮੇਰੇ ਕਮ ਸੇ ਕਮ 30 ਪੈਸੇ ਤੇ ਕਰੋ? ਐਤੇ ਕਿਹੜਾ ਜ਼ਮੀਰ? ਸਹੀ ਅਗਲੇ ਨੇ ਤੇ ਚਾਹਣਾ ਵਾ ਕਿ ਤੂੰ 5 ਵੀ ਨਾ ਲੈ, ਸਹੀ ਗੱਲ। ਤੂੰ ਕਿਰਾਇਆ ਲੈ ਤੇ ਆਈ ਜਾ। ਉਹ ਕਹਿੰਦੇ ਕਰ ਆਹੀ ਟਾਈਮ ਆ, ਆਹੀ ਟਾਈਮ ਸੀ ਤੁਹਾਡਾ, ਆਹੀ ਟਾਈਮ ਆ। ਮੁੜ ਕੇ ਕਿੱਥੇ ਟਾਈਮ ਰਹਿੰਦਾ ਕੋਈ? ਇੱਕ ਟਾਈਮ ਜਦੋਂ ਬੰਦਾ ਉਹ ਕੱਢ ਕਹਿੰਦੇ ਕਰਤੇ ਪੈਸੇ ਵਧਾਤੇ ਉਹਨਾਂ ਨੇ ਮੇਰੇ। ਸ਼ੁਕਰ ਹੋ ਯਾਰ ਉਹ ਵੀ ਠੀਕ ਆ। ਇਹਨੇ ਕਿਹੜਾ ਸਾਂਭ ਲੈਣੇ ਆ, ਵਧਾ ਵੀ ਦਿੱਤੇ ਤੇ। ਫੈਸਲਾ ਤੂੰ ਸਹੀ ਆਪਣੀ ਇਮਾਨਦਾਰੀ ਨਾਲ ਦੱਸ, ਅਗਰ ਤੂੰ ਥੀਏਟਰ ਨਾ ਛੱਡਦਾ ਜਾਂ ਅਸੀਂ ਤੇਰੀ ਲਾਈਫ 'ਚ ਨਾ ਹੁੰਦੇ ਜਾਂ ਸਾਡਾ ਤੇਰੀ ਅੱਜ ਕਿੰਨੀ ਪੇਮੈਂਟ ਹੋਣੀ ਸੀ? ਸਕੂਨ ਹੋਣਾ ਸੀ ਪੇਮੈਂਟ ਕਿੰਨੀ ਹੋਣੀ ਸੀ? ਹੈ। ਪੇਮੈਂਟ ਤੇਰੀ ਕਿੰਨੀ ਹੋਣੀ ਥੀਏਟਰ ਤੇ? ਉਸਤਾਦ ਜੀ 60 ਤੋਂ 70 ਹਜ਼ਾਰ ਰੁਪਈਆ ਹੋਣੀ ਸੀ। ਹਫਤੇ ਦੀ ਵੀਕ ਹੋਣੀ ਸੀ। ਹੋ ਰਹੀ ਸੀ। ਹਫਤੇ ਦੀ ਵੀਕ ਚੱਲਦਾ ਨਾ। ਉਹਦੀ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਕਹਿ ਲਵੇ। ਨਹੀਂ ਆਪਣੀ ਮਰਜ਼ੀ ਕੀ ਇੰਨੀ ਹੋਣੀ ਸੀਗੀ। ਕੀ ਇਸ ਟਾਈਮ ਮੇਰੇ ਜਿਹੜੇ ਬੈਚਮੇਟ ਨੇ ਮੇਰੇ ਨਾਲ ਜਿਨ੍ਹਾਂ ਨੇ ਸਟਰਗਲ ਕੀਤੀ ਹੈ ਕੌਣ ਸੀ? ਉਹਨਾਂ ਦੀ ਪੇਮੈਂਟ ਬੜੀ ਅੱਛੀ ਹੈਗੀ। ਕੌਣ ਮਤਲਬ? ਸਾਰੇ ਹੀ ਉਸਤਾਦ ਜੀ। ਮੈਂ ਇਹਦੇ ਕੁਝ ਚ ਦਿਨ ਆਮ ਪਹਿਲਾਂ ਇੱਕ junior- ਆਰਟਿਸਟ ਨਾਲ ਬੈਠਾ ਸੀ ਤੇ ਉਹਨਾਂ ਕੋਲੋਂ ਮੈਂ ਪੁੱਛਿਆ ਜੀ ਤੁਸੀਂ ਕਿੰਨਾ ਅਰਸਾ ਹੋ ਗਿਆ? ਉਹਨਾਂ ਕਿਹਾ ਜੀ ਤਕਰੀਬਨ ਉਹਨੂੰ 28 ਸਾਲ ਹੋ ਗਏ। ਓਏ ਤੇ ਉਹਨਾਂ ਨੂੰ ਪੁੱਛਿਆ ਜੀ ਤੁਹਾਡੀ ਪੇਮੈਂਟ? ਉਹ ਕਹਿੰਦੇ ਜੀ ਮਾਸ਼ਾਅੱਲਾ ਸ਼ੁਕਰ ਅੱਲਾਹ ਪਾਕ ਦਾ 25000 ਰੁਪਏ ਜਿਹੜਾ ਨਾ ਉਹ ਹਫਤਾ। ਵੀ ਇਹਦੀ ਵੀ ਇੰਨੀ ਕੀ ਹੋਣੀ ਸੀ? ਉਹ ਮੈਂ ਜਦੋਂ ਛੱਡਿਆ ਨਾ ਉਸਤਾਦ ਜੀ ਮੇਰੀ ਉਦੋਂ ਇੰਨੀ ਸੀਗੀ 20000 ਰੁਪਏ ਤੇ ਮੈਂ ਛੱਡਿਆ ਹੈਗਾ। ਤੇ 60 ਤੁਹਾਡੀ ਹੁਣ ਤੱਕ ਹੋ ਜਾਣੀ ਸੀ। ਉਹ ਨਹੀਂ ਭਾਈ 25-30 ਰਹਿਣੀ ਸੀ। ਇਹਨੇ ਕਿਹੜਾ ਉਹ ਲਿਖਿਆ ਯਾਰ ਹੋਇਆ ਤੁਸੀਂ ਕੀ ਕਰਦੇ ਪਏ ਹੋ ਯਾਰ ਮੈਨੂੰ ਸਮਝ ਨਹੀਂ ਅਸੀਂ ਯਾਰ ਲੱਗਦੀ। ਇੱਥੇ ਸਜਾਦ ਨੇ ਅਫੀਸ਼ੀਅਲ ਤੇ ਕੰਮ ਕਰਨਾ ਫਿਰ। ਆ ਤਾਂ ਉਦੋਂ ਕਰੋਨਾ ਅਲਹਮਦੁਲਿਲਾ ਉਹ ਠਹਿਰ ਜਾਓ। ਉਦੋਂ ਵੀ ਬਾਜ਼ਮੀਰ ਸੀ ਹੁਣ ਵੀ ਬਾਜ਼ਮੀਰ ਆ। ਉਦੋਂ ਵੀ ਗੈਰਤ ਵਾਲੇ ਸੀਗੇ। ਕੋਈ ਨਾ ਸਕੈਂਡਲ ਆ ਨਾ ਕੋਈ ਗੱਲ ਨਾ ਕੋਈ ਬਾਤ ਯਾਰ। ਅੱਛਾ ਹਾਂਜੀ ਉਸਤਾਦ ਜੀ। ਜਦੋਂ ਕਲਿੱਪ ਆਉਂਦਾ ਤੇਰਾ ਕੋਈ ਹੈ ਪਰ ਬਾਦ ਮੀਰ ਜਦੋਂ ਕਲਿੱਪ ਆਉਂਦਾ ਕੋਈ ਤੇ ਉਦੋਂ ਕੋਈ ਕਹਿੰਦਾ ਇਹਨੇ ਨੂੰ ਮੈਂ ਕਿਹਾ ਬੱਚਾ ਤੈਨੂੰ ਕਿੰਨੇ ਦਿਨ ਫੜ ਗਿਆ ਮੇਰੇ ਕੋਲ ਕਲਿੱਪ ਜਿਹੜਾ ਮੈਂ ਕੰਮ ਛੱਡ ਚੁੱਕਿਆ ਮੈਂ। 7 ਸਾਲ ਹੋ ਗਏ ਜਦੋਂ ਛੱਡ ਦਿੱਤਾ ਹੈ। ਹਾਂ, ਮੈਂ ਛੱਡ ਦਿੱਤਾ ਹਾਂ। ਇੰਪਰੂਵ ਹੋਣਾ ਸੀਗਾ ਉਦੋਂ ਮੈਂ ਜਦੋਂ ਮੈਂ ਕਰਦਾ ਰਹਿੰਦਾ ਮੈਂ ਇੰਪਰੂਵ ਹੋਣਾ ਸੀਗਾ। ਜਿਵੇਂ ਹੁਣ ਕੌਂਸਲ ਮੈਂ ਬੈਨ ਹੋਇਆ ਵਾਂ ਮੈਂ 1 ਸਾਲ ਗੰਦੀ ਗੱਲ ਹੀ ਨਹੀਂ ਕੀਤੀ ਸਾਫ਼ ਕੰਮ ਕੀਤਾ। ਠੀਕ ਹੈ ਨਾ। 1 ਸਾਲ ਫਿਰ ਉਸ ਤੋਂ ਬਾਅਦ ਹੁਣ ਆ ਕੇ ਮੈਡਮ ਉਸਮਾ ਬੁਖਾਰੀ ਨੇ ਸਾਰਿਆਂ ਨੂੰ ਨੱਥ ਪਾਈ ਏ। ਫੈਮਿਲੀ ਡਰਾਮੇ ਚੱਲਣ ਦੇ ਨੇ ਹੁਣ ਇਹ ਨਹੀਂ ਕਿ ਕੈਸ਼ ਹੋਣਾ ਸੀ ਅੱਛੇ ਡਰਾਮੇ ਕਰਨੇ। ਜੀ ਉਹ ਮੈਡਮ ਹਾਂਜੀ ਜੀ ਉਹ ਮੈਡਮ ਉਸਮਾ ਬੁਖਾਰੀ ਜੀ ਕਿਆ कहने ਤੁਹਾਡੇ ਸਦਕੇ ਜਾਵਾਂ ਕਿ ਤੁਹਾਨੂੰ ਇੱਕ ਵੀ ਬੰਦਾ ਨਹੀਂ ਐਸਾ ਲੱਭਾ ਜਿਹਨੇ ਕਿਹਾ ਹੋਵੇ ਜੀ ਅਸੀਂ ਇਸ ਗੁਨਾਹ ਦੇ ਵਿੱਚ ਸ਼ਾਮਲ ਸਾਂ। ਨਾ ਤੁਹਾਨੂੰ ਸਾਰੇ ਹੀ ਹਾਜੀ ਲੱਭਣੇ ਨੇ। ਵੇਖ ਲੈਣਾ ਤੁਸੀਂ। ਉਹ ਸਹੀ ਨਾ ਉਸਤਾਦ ਜੀ ਜਿੱਦਾਂ ਦੀਆਂ ਮੱਝਾਂ ਉਦਾਂ ਦੀਆਂ ਗਾਵਾਂ। ਉਹ ਜੈ ਜੀ ਕੋਕੋ ਜੇ ਕੋਕੋ ਦੇ ਬੱਚੇ। ਇਹ ਉਹੀ ਹਿਸਾਬ ਆ ਜਿੱਦਾਂ ਮੈਂ ਕਹਿੰਦਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਖਿਲਾਰ ਕੇ ਪੁੱਛ ਲਓ ਭਾਵੇਂ ਤੁਸੀਂ ਕਿੱਦਾਂ ਦੇ ਇਨਸਾਨ ਹੋ ਕਹੋਗੇ ਭਾਈ ਜੋ ਮਰਜ਼ੀ ਹੈ ਭਾਵੇਂ ਗਰੀਬ ਆ ਕਿਸੇ ਦਾ ਹੱਕ ਨਹੀਂ ਕਦੀ ਖਾਦਾ ਹਾਏ ਹਾਏ ਕਿਸੇ ਨਾਲ ਜ਼ਿਆਦਤੀ ਨਹੀਂ ਕਦੀ ਕੀਤੀ ਕਿਸੇ ਦਾ ਬੁਰਾ ਨਹੀਂ ਸੋਚ। ਕਿਸੇ ਦਾ ਬੁਰਾ ਨਹੀਂ ਸੋਚਿਆ। ਤੂੰ ਇੱਥੋਂ ਸ਼ੁਰੂ ਹੋ ਜਾ ਜਿੰਨੋਂ ਮਰਜ਼ੀ ਭਾਵੇਂ ਕਰਾਚੀ ਤੱਕ ਚਲਾ ਜਾ ਤੈਨੂੰ ਇੱਕ ਬੰਦਾ ਐਸਾ ਨਹੀਂ ਮਿਲੂ ਜਿਹੜਾ ਕਹੋ ਭਾਜੀ ਮੈਂ ਜ਼ਿਆਦਤੀ ਵੀ ਕਰਦਾ ਮੈਂ ਹੱਕ ਵੀ ਖਾ ਜੰਨਾ ਮੈਂ ਭਾਜੀ ਚੋਰੀ। ਇੱਕ ਨਹੀਂ ਮਿਲੇਗਾ। ਜਿਹਨੂੰ ਪੁੱਛ ਲਾ ਉਹਦਾ ਇਹੀ ਡਾਇਲੌਗ ਆ। ਇਹ ਉਹ ਹਿਸਾਬ ਹੈ ਇਹਦਾ। ਉਹ ਨਹੀਂ ਡਾਇਲੌਗ ਤੋਂ ਮੈਂ ਜ਼ਮੀਰ ਅੱਗੇ ਮੁਤਮਈਨ। ਉਹ ਮੇਰਾ ਹਲਕਾ ਹਵਾਬ ਦੇਖ ਲਓ ਤੁਸੀਂ। ਮੇਰੇ ਯਾਰ ਦੋਸਤ ਵੇਖੋ ਮੇਰੀ ਸ਼ਖਸੀਅਤ ਵੇਖੋ। ਮੇਰੇ ਯਾਰ ਦੋਸਤ ਵੇਖ ਕੇ ਮੇਰਾ ਅੰਦਾਜ਼ਾ ਲਾ ਲੋਗੇ ਯਾਰ ਸਾਲ ਪੂਰਾ ਗੰਦੀ ਗੱਲ ਨਹੀਂ ਕੀਤੀ ਭਾਈ। ਘਰ ਬੈਠੇ ਬੋਰ ਹੋ ਜਾਂਦਾ ਸੀਗਾ। ਉਹ ਮੈਂ ਇੱਕ ਦੇਖਿਆ ਕਲਿੱਪ ਕਰਾਚੀ ਚ ਨਾ ਕਿਸੇ ਨੇ 1 to 5 ਚੋਰੀ ਕਰਨ ਲੱਗਾ ਬੰਦਾ ਫੜ ਲਿਆ ਤੇ ਬਾਇਆ ਉਹਨੂੰ ਤੇ ਉਹਨੂੰ ਸੇਟ ਰਹੇ ਨੇ ਤੇ ਉਹਨੂੰ ਵੀਡੀਓ ਬਣਾ ਕੇ ਆਇਆ ਮੂੰਹ ਤਾਂ ਕਰ ਇਸਕਾ ਮੂੰਹ ਪਰ ਕਰੋ ਓਏ ਮੂੰਹ ਪਰ ਕਰ
ਤੇ ਉਹ ਕਹਿੰਦਾ ਹੁਣ ਉਹ ਕੀ ਕਹਿ ਰਿਹਾ यार मैं आपके भाई हूँ जैसा हूँ यार ਲੈ क्यों जलील कर रहे हो यार ते फड़िया गया चोरी कर रहे खुदा का खौफ ही नहीं खुदा खौफ ही नहीं ਓਏ ਉਹ ਕਹਿ ਰਿਹਾ ਜਿਹੜਾ ਆਪ ਜਿਹੜਾ ਫੜਿਆ ਗਿਆ ਓਏ ਹੋਏ ਕਿ ਤੁਸੀਂ ਮੈਨੂੰ ਜ਼ਲੀਲ ਕਰ ਰਹੇ ਹੋ ਮਤਲਬ ਤੁਸੀਂ ਮੈਨੂੰ ਵੀਡੀਓ ਕਰਕੇ ਮੇਰੀ ਸ਼ਕਲ ਦਿਖਾਓਗੇ ਮੇਰੇ ਬੱਚੇ ਆ ਯਾਰ ਛੋਟੇ ਛੋਟੇ ਕਹਿੰਦਾ ਕੀ ਸੋਚਣਗੇ ਕਹਿੰਦਾ ਖੁਦਾ ਖੌਫੀ ਕਰੋ ਆ ਬਾਟੂ ਨਾਲ ਚੁੱਕਣਾ ਹੈ। ਹਾਂਜੀ ਕਹਿੰਦਾ ਮੇਰੇ ਬੱਚੇ ਆ ਕੀ ਸੋਚਣਗੇ ਭਾਈ ਜਦੋਂ ਤੁਸੀਂ ਕਰੂੰ ਤੇ 1000 ਉਹਦੇ ਨਾਲ ਇਹਨੇ ਉਹਨਾਂ ਨੇ ਨਾਲ ਰੱਖੇਗਾ ਦੇਖੋ ਜੀ ਰੈਚ ਫਲਾਣਾ ਪੇਚਕਸ ਟੈਸਟਰ ਹਰ ਚੀਜ਼ ਲੈ ਗਿਆ ਕੀ ਸਕ੍ਰਿਪਟ ਹੈ ਤੇ ਕਹਿੰਦਾ ਮੇਰੇ ਬੱਚੇ ਨੇ ਕਿ ਕਹਿੰਦਾ ਕੁਝ ਖੁਦਾ ਦਾ ਖੌਫ ਕਰੋ ਕਹਿੰਦਾ ਯਾਰ ਤੁਸੀਂ ਗਾੜੀਆਂ ਰੱਖੀਆਂ ਕੀ ਕੰਮ ਕਰਦੇ ਪਏ ਹੋ? ਉਹ ਕਹਿ ਰਿਹਾ ਯਾਰ ਜ਼ਿਆਦਤੀ ਹੈ ਨਾ ਡਾਕੂ ਵਿਚਾਰੇ ਦੀ ਤੇ ਉਹ ਅੱਗੋਂ ਕੀ ਕਹਿ ਰਿਹਾ ਉਹ ਅੱਗੋਂ ਕੀ ਕਹਿ ਰਿਹਾ ਅੱਛਾ ਭਾਈ ਨਹੀਂ करते वैसे रिकॉर्ड कर रहे हैं नहीं करते दिखाओ जरा मुंह तो दिखाओ ਉਹ ਘਟੇ ਪਏ ਨੇ ਓਏ ਉਹਦੀ ਕੈਸੀ ਜਾਨਦਾਰ ਦਲੀਲ ਆ ਹਾਂਜੀ ਮੇਰਾ ਸਵਾਲ ਉਹੀ ਉਸਤਾਦ ਜੀ ਕਿ 50 ਸਾਲਾਂ 'ਚ ਇਹਨਾਂ ਨੇ ਆਪਣਾ ਮਕਾਨ ਕਿਉਂ ਨਹੀਂ ਬਣਾਇਆ? ਅੱਛਾ ਤੂੰ ਤਾਂ ਬੈਰੀਅਟੋਨ ਦਾ ਮਾਲਕ ਹੈ ਨਾ ਹਨਾ ਯਾਰ ਬੇਟਾ ਮਨੇ 7 ਭਰਾ ਉਹ ਮਰਲੇ ਤੋਂ ਰਫੜ ਪਿਆ ਹੋਇਆ ਤੁਹਾਡਾ ਅੱਲਾ ਮਾਫੀ ਦੇ ਚਲੋ, ਮਰਲਾ ਵੱਡੇ ਨੂੰ ਤੇ- ਫਿਰ ਰਹੇ ਹੋ ਸਾਡੇ ਕੋਲ ਭਾਵੇਂ ਨਹੀਂ ਬਣਾਇਆ ਲੇਕਿਨ ਨਹੀਂ ਇਤਫਾਕ ਇੱਕ ਸਾਡੀ ਗੱਲ ਜਗ੍ਹਾ ਵਾ, ਪਿਆਰ ਹੈਗਾ ਵਾ। ਇੱਕ ਗੱਲ ਆ ਅਲਹਮਦੁਲਿਲਾ। ਜੈਨੂਇਨ ਗੱਲ ਆ ਸੱਚੀ ਕਿ ਫੈਸਲ ਇੱਥੇ ਬੈਠਾ ਫੋਨ ਕਰ ਦੇਵੇ ਨਾ ਹੁਣੇ ਓਏ ਪੋਵੇਂ ਫਲਾਂ ਕੰਮ ਕਰ ਉਹ ਸਾਰੇ ਕੰਮ ਛੱਡ ਕੇ ਜਾਓ ਨਹੀਂ ਉਹ ਤਾਂ ਇਹ ਜੈਨੂਇਨ ਗੱਲ ਆ ਉਹ ਰੱਖਿਆ ਹੋਇਆ 25,000 ਤਨਖਾਹ ਦੇ ਸਿਤਾਰ ਨਾਲ ਕੰਮ ਕਰਨ ਡਿਆ ਵਾ। ਸਾਰੇ ਹੀ ਅਲਹਮਦੁਲਿਲਾ ਸਾਰੇ ਪੈਸੇ ਲੈਂਦੇ ਸਾਰੇ ਹੀ। ਇੱਥੇ ਹੁਣ ਕਹਾਂ ਦਫ਼ਤਰ ਚ ਜਾ ਕੇ- ਫੈਸਲ ਨਾਮੇ ਆਫੀਸ਼ੀਅਲ ਪਾਲ ਰਿਹਾ ਹੁਣ ਸਾਰਿਆਂ ਨੂੰ ਆਏ 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 ਇਹਦੇ ਆਏ ਸੈਂਟਰ ਦਾ 1.5 ਲੱਖ ਨਹੀਂ ਲੱਗਾ 80,000 ਲੱਗਾ 70-75,000 ਪੋਮੇ ਨੇ ਤੋੜਿਆ ਵਾ। ਉਹ ਯਾਰ ਉਹ ਭਰਾ ਵਾ ਗੱਲ ਮੈਂ ਤੈਨੂੰ ਕਹਿ ਰਿਹਾ ਸਾਰਾ ਕੁਝ ਉਹਦਾ ਵਾ ਸੇਲ ਆਫੀਸ਼ੀਅਲ ਆ ਕਿ ਫੈਸਲ ਨਾਮੇ ਆਫੀਸ਼ੀਅਲ ਫੈਸਲ ਸੇਲ ਆਫੀਸ਼ੀਅਲ ਆ ਸੁਹੇਲ, ਸੇਲ ਆਫੀਸ਼ੀਅਲ ਪਾਲ ਰਿਹਾ 4.5 ਲੱਖ ਮਹੀਨੇ ਦਾ ਆ ਰਿਹਾ ਇਦਾਂ ਹੀ ਆ। ਕਿਹੜਾ ਮਿੱਠੇ ਨਾਲ 30,000 ਓਏ ਕੈਸਾ ਤੂੰ ਬਗੈਰਤ ਆਦਮੀ ਆ ਓਏ ਤੇਰਾ ਚੈਨਲ ਬਣਿਆ ਤੂੰ ਦੂਜੇ ਮਹੀਨੇ ਆਪਣੇ ਸਕੇ ਭਰਾ ਨੂੰ ਮੁਲਾਜ਼ਮ ਰੱਖ ਲਿਆ ਓਏ ਓਏ ਉਹਨੂੰ ਮਾਲਕ ਰੱਖ ਉਹ ਖੂਨ ਚਿੱਟੇ ਇਹਨਾਂ ਨੂੰ ਮੈਂ ਹੁੰਦੇ ਕਿਹਾ ਸੀ ਮੈਂ ਕਿਹਾ ਸੀ ਮੇਰੇ ਨਾਲ ਰਲ ਜਾਓ ਕੋਈ ਇਹ ਚਵਲ ਕੋਈ ਵੀ ਨਹੀਂ ਰਲਿਆ ਮੇਰੇ ਨਾਲ ਖੂਨ ਚਿੱਟੇ ਇਹੀ ਤੇ ਕਹਿ ਰਿਹਾ ਇਸ ਬਗੈਰਤ ਨੂੰ ਆਪਣਾ ਪਤਾ ਹੀ ਨਹੀਂ ਇਹਦੇ ਨਾਲ ਰਲਣ ਦੀ ਲੋੜ ਨਹੀਂ ਕਿਸੇ ਨੂੰ ਕੰਮ ਹੀ ਨਹੀਂ ਸਹੀ ਕਰਦਾ ਪਿਆ ਸੇ ਉੱਤੋਂ ਤੇ ਭਾਜੀ ਤੁਹਾਨੂੰ ਮੈਂ ਕਈ ਵਾਰੀ ਦੱਸਿਆ ਹੈ ਕਿ ਇੱਕ ਹੁੰਦਾ ਟਾਈਟਲ YouTube ਤੇ ਹਾਂਜੀ ਟਾਈਟਲ ਬਹੁਤ ਜ਼ਿਆਦਾ ਕਾਊਂਟ ਕਰਦਾ ਉਹ ਜੀ ਸਰ ਟਾਈਟਲ ਦੇ ਲਈ ਤੂੰ ਆਪਣਾ ਟੀ ਟਾਈਮ ਦੇਖੀ ਜਿੱਥੇ ਲਿਖਿਆ ਹੈਗਾ ਨਾ ਅब्बास ਨੇ ਇਹ ਕਰ ਦਿਆ ਉਹਦੇ ਵਿਊਜ਼ ਹੋਰ ਹੋਣਗੇ ਜਿਹਦੇ ਸਜਾਦ ਜਨੀ ਨੇ ਇਹ ਕਰ ਦਿਆ ਜਿਹਦੇ ਲਿਖਿਆ ਫਰੀਦ ਸਾਹਿਬ ਨੇ ਇਹ ਕਰ ਦਿਆ ਮਿੱਠੀ ਹੋਏਗਾ ਕੋਈ ਵਿਊਜ਼ ਨਹੀਂ ਮਿਸਾਲ ਦੇ ਰਹੇ ਮਿਸਾਲ ਠੀਕ ਹੈ ਜੀ ਤੇ ਯਾਨੀ ਇਹਦਾ ਟਾਈਟਲ ਬੜਾ ਕਾਊਂਟ ਕਰਦਾ ਬਹੁਤ ਜ਼ਰੂਰੀ। ਅੱਛਾ ਹੁਣ ਫਰੀਦ ਸਾਬਰੀ ਹਾਂਜੀ ਫਰੀਦ ਸਾਬਰੀ ਉਹ ਜਿਹੜਾ ਹਾਂਜੀ ਮਿੱਠਾਪੁਰੀ ਹਾਂਜੀ ਮਿੱਠਾਪੁਰੀ ਆਓ ਜੀ ਫੈਸਲਾ ਹਾਂਜੀ ਫੈਸਲਾ पापा ने सुबह बकरी ले आई पापा मुर्गी लेके भाग गए ओ साला केड़ा पापा किन्नू की पता मैं क्यों वेखा पापा कौन आ ਆਇਆ ਐ ਵੱਡੀ ਗੱਲ ਆ। ਕਿਆ ਨਹੀਂ, ਗੱਲ ਆ? ਇੱਕ ਸਾਲ ਆ। ਨਹੀਂ ਉਹ ਪਾਪਾ ਉਹਨੂੰ ਚਾਹੀਦਾ ਆਪਣਾ ਨਾਮ ਲਿਖੇ ਜਿਹੜਾ ਮਸ਼ਹੂਰ बे मैं हाँ नाम यही कह रहा ਮੁੰਡੇ ਆਪਣੇ ਨੂੰ ਸਮਝਾ ਇੱਧਰ ਖਵਾਨੇ ਸਿੱਖ ਜਾਣ मेरी गल सुन नहीं नहीं ਨਹੀਂ ਭਾਜੀ ਪਤਾ ਲੱਗ ਗਿਆ पापा ने मेरी बाइक छीन दी ओ पापा कौन है साला ਕੌਣ ਓਏ ਉਹ ਕੌਣ ਸਾ ओ तू देखो फैसल रामे ਹਾਂ ਫੈਸਲ ਰਾਮੇ ਲਿਖ ਗਿਆ फैसल रामे ने अपने बेटे की बाइक छीन दी हाँ जी। फैसल राम ने अपने बेटे का कबूतर मिद के मार दिया ਭਾਜੀ ਬਿਲਕੁਲ ਇਦਾਂ फैसल रामे अपने सगे बेटे की बकरी खोल के ले ले गया गया। और फैसल रामे विकना पापा 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 ਘਟਿਆ ਆਦਮੀ ਬਦਲੋ ਨੂੰ ਇੱਕ ਦਿਨ ਸੇਲ ਨੇ ਵੀਡੀਓ ਤੇ ਲਿਖਿਆ ਪਾਪਾ ਨੇ ਇਹ ਕਰ ਦਿਆ ਤੇ ਉਸ ਵੀਡੀਓ 'ਚ ਇਹ ਹੈ ਹੀ ਨਹੀਂ ਸੀਗੇ ਸੇਲ ਨੂੰ ਕਹਿੰਦੇ ਆ, बेवकूफ ਸੇ और ऐसे ਉਹ ਚੈਨਲ ਬਣਾਉਣ ਦਾ ਚੋਰ ਹੋਇਆ ਮੁੜ ਕੇ ਆਇਆ ਹੀ ਨਹੀਂ ਜ਼ਿੰਦਗੀ 'ਚ ਹਾਂ। ਇੱਕ ਵਾਰੀ ਮਠਿਆਈ ਦੇਣ ਕਦੀ ਆ ਕੇ ਨਹੀਂ ਪੁੱਛਿਆ ਚਾਚੂ ਮੈਨੂੰ ਦੱਸੋ ਮੈਨੂੰ ਆ ਮਸਲਾ ਬਣਦਾ ਪਿਆ ਚਾਚੂ ਮੈਂ ਆ ਹੋ ਗਿਆ ਚਾਚੂ ਦੱਸੋ ਇਹ ਚੱਲਦਾ ਨਹੀਂ ਪਿਆ ਚਾਚੂ ਉਹ ਦੇਖੋ ਮੈਂ ਟੈਗ ਸਹੀ ਲਾ ਨਾ ਫਾਈਨਲ ਉਹ ਸਾਹਿਬ ਉਹ ਜਿਹੜਾ ਕਹਿੰਦਾ ਨਹੀਂ ਆਇਓ ਜਾਂਚ ਆ ਗਈ ਮੈਨੂੰ ਆਜੋ ਕਹਿੰਦਾ ਆ ਗਈ ਜਾਂਚ ਸਿੱਖ ਲਿਆ ਇਹ ਜ਼ਿਆਦਾਤਰ ਇਦਾਂ ਹੀ ਹੋਇਆ ਵਾ ਅਬ ਇਹ ਨਾ 8-8 ਲੱਖ ਸਬਸਕ੍ਰਾਈਬਰ ਹੋਏ ਪਏ ਨੇ ਹਾਂਜੀ 1500 ਵਿਊਜ਼ ਆ ਰਹੇ ਉਹਦੀ ਵਜ੍ਹਾ ਹੈ ਉਹਨਾਂ ਚੈਨਲਾਂ ਦੇ ਮਾਲਕ ਜਿਹੜੇ ਉਹਨਾਂ ਨੇ ਇਹ ਸਮਝ ਲਿਆ ਕਿ ਸਾਨੂੰ ਜਾਂਚ ਆ ਗਈ ਆਜੋ ਉਸਤਾਦ ਜੀ ਉਹ ਜਾਂਚ ਜੂਚ ਦੀ ਗੱਲ ਨਹੀਂ ਉਸਤਾਦ ਆਜੋ ਮੇਰੀ ਗੱਲ ਮੁੜ ਕੇ ਜਦੋਂ ਅਗਲੇ ਨੇ ਪਰੋਇਆ ਨਾ ਤਾਂ ਮੈਂ ਇੱਕ ਗੱਲ ਮਾਜ਼ਰਤ ਨਾਲ ਪਾਕਿਸਤਾਨ ਦੇ ਕੋਈ ਬੰਦੇ ਦੀ ਗੱਲ ਕਰੋਗੇ ਨਾ ਮੈਂ 24 ਘੰਟੇ ਦੇ ਵਿੱਚ ਤੁਹਾਨੂੰ ਤਸਵੀਰ ਸੈਂਡ ਕਰਾਂਗਾ ਕਿਸੇ ਦਾ ਕਹਿ ਦੋਗੇ ਇਹਨੂੰ ਮਿਲ ਕੇ ਆ ਲੇਕਿਨ ਸਭ ਤੋਂ ਜ਼ਿਆਦਾ ਮੁਸ਼ਕਲ ਮਿਲਣਾ ਉਸਤਾਦ ਜੀ ਤੁਹਾਨੂੰ ਹੈ ਮਾਜ਼ਰਤ ਨਾਲ ਅਸੀਂ ਕੋਈ ਆਪਣਾ ਰਿਲੇਟਿਵ ਤੁਹਾਡੇ ਨਾਲ ਮਿਲਾ ਨਹੀਂ ਸਕਦੇ ਓਏ ਹਾਂਜੀ 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 ਸੇਲ ਨੂੰ ਮੈਨੂੰ ਮਿਲਣਾ ਮੁਸ਼ਕਲ ਆ ਮੈਂ ਬਾਹਰ ਆ ਕੇ ਬੂਹਾ ਖੜੋ ਕਹਿਣ ਜੀ ਸੇਲ ਆਇਆ ਕੀ ਕਰਾਂਗਾ ਮੈਂ ਨਹੀਂ ਮੈਂ ਕਹੂੰਗਾ ਜਿਹਨੂੰ ਭੇਜ ਦਿਓ ਉਹ ਰੱਸੀ ਦਾ ਡਰਿਆ ਸੱਪ ਕੋ ਜਿੱਦਾਂ ਵੇਲੀ ਉਹ ਹੁੰਦਾ ਸਿਸਟਮ ਇਹ ਨਹੀਂ ਇਹ ਤਾਂ ਲੌਜੀਕ ਓਏ logic- ਫਿੱਕੀ ਗੱਲ ਕੀਤੀ ਤੁਸੀਂ ਉਹ ਆਇਆ ਮਠਿਆਈ ਲੈ ਕੇ ਉਸਤਾਦ ਜੀ ਕਹਿੰਦੇ ਇਹਦੀ ਕੀ ਜ਼ਰੂਰਤ ਸੀ ਓਏ
ਹੈ ਅਸੀਂ ਉੱਥੇ ਹੀ ਬੈਠੇ ਸੀ ਤੂੰ ਕਿਉਂ ਲੈ ਕੇ ਆਇਆ ਮੜਿਆਈ ਓਏ ਏਦਾਂ ਨਹੀਂ ਸੀ ਬੋਲੇ ਤੈਨੂੰ ਮਸਲਾ ਕੋਈ ਯਾਰ ਨਹੀਂ ਉਸਤਾਦ ਜੀ ਤੁਸੀਂ ਤਾਂ ਇਤਰਾਮ ਸ਼ੁਕਰ ਅੱਲਾ ਦਾ, ਸ਼ੁਕਰ ਅੱਲਾ ਦਾ, ਮੈਂ ਕੱਲਾ ਨਹੀਂ ਸੀ, ਸਾਰੇ ਬੈਠੇ ਅਸੀਂ ਕੋਲ ਸੀਗੇ। ਹਾਂਜੀ ਦੱਸ ਦਿਓ ਜੀ। ਉਸਤਾਦ ਜੀ ਸਹੇਲ ਨੂੰ ਚੈਨਲ ਬਣਾ ਕੇ ਦਿੱਤਾ ਤਾਂ ਪਰ ਚਾਚੂ ਨੇ ਹਾਂ ਸਹੇਲ ਨੂੰ ਮਨਾ ਕੀਤਾ ਕਿ ਚਾਚੂ ਦੇ ਸਾਹਮਣੇ ਚੈਨਲ ਹੀ ਖੋਲਣਾ, ਨੇ ਪੇਮੈਂਟ ਦੇਖ ਲੈਣੀ। ਇਤਨਾ ਕਾਹਦਾ ਭਰਾ ਫਿਰ ਉਹ ਓਏ ਮਿੱਠੇ ਜਾਨ ਦੇ ਆਪਣੇ ਸਾਰੇ ਭਰਾ ਨੂੰ ਲੜ ਲਿਆ, ਹੁਣ ਉਹਨਾਂ ਦੇ ਵਿੱਚ ਫਿੱਕ ਪਵਾਉਂਦੇ ਆ ਤੂੰ ਯਾਰ। ਅੱਲਾ ਮਾਫੀ ਦੇਵੇ, ਜਿੱਦਾਂ ਨਾ, ਨਾ, ਤਫਾਕ ਸਾਡੇ ਭਰਾਵਾਂ ਦੀ ਕਿਸੇ 'ਚ ਨਹੀਂ ਹੋਣਾ ਯਾਰ। ਉਹ ਇੱਕ ਚੈਨਲ ਸ਼ੋਅ ਕੀਤਾ ਸ਼ਹਜ਼ਾਦ ਨੇ, ਇਹਨਾਂ ਨੇ ਇੱਕ ਸ਼ੋਅ ਤੇ ਰਾਣੇ ਜਾਲ ਨੂੰ ਕਹਿੰਦਾ ਮੇਰਾ ਕੰਮ ਚੈੱਕ ਕਰੇ ਜ਼ਰਾ। ਕਿਹਨੂੰ ਕਹਿ ਰਿਹਾ ਕਿਹਨੂੰ ਗਿਆ ਰਾਣੇ ਜਾਲ ਨੂੰ ਇਹਨੂੰ ਸ਼ੁਕਰ ਇਹਨੇ ਕਹਿਤਾ ਕਿ ਜਿੰਨਾ ਇਤਫਾਕ ਸਾਡੇ ਭਰਾਵਾਂ 'ਚ ਸੀ ਹਾਂ ਸੀ ਕਿ ਉਹ ਯਾਰ ਹੁਣ ਸਾਡੇ ਤਾਂ ਚ ਸੈਪਰੇਟ ਹੋ ਗਏ ਨਾ। ਭਾਈਜਾਨ ਹਾਲੇ 15 ਦਿਨ ਨਹੀਂ ਚੈਨਲ ਨੂੰ, ਇਹ 1-2 ਵੀਡੀਓ ਚੱਲੀਆਂ ਨੇ, ਦੋਵੇਂ ਭਰਾ ਕੰਮਾਂ ਤੋਂ ਉਠਾ ਕੇ ਕੰਮ ਤੇ ਰੱਖ ਲਏ ਆਪਣੇ ਚੈਨਲ ਨੂੰ। ਇਸੇ ਸਹੀ ਗੱਲ ਆ, ਉਹ ਨਾਲ ਫਿਰ ਰਿਹਾ। ਫੈਸਲ ਰਾਮੇ ਨੂੰ ਜ਼ਰੂਰਤ ਹੈਗੀ ਕਿਸੇ ਦੀ ਨਾਲ। ਹਾਂ ਰਾਜੀ ਪਤਾ ਕੀ ਗੱਲ ਇਹ ਮੇਰੀ ਤਾਕਤ ਹੈ ਯਾਰ ਤੋਂ ਦੋ ਵੀਡੀਓ ਕੀਤੀਆਂ ਤੇ ਸੇਰ ਨੂੰ ਫੋਨ ਕਰਕੇ ਕਹਿ ਰਿਹਾ ਰੋਨਾਲਡੋ ਦਾ ਚੈੱਕ ਕਰਦੇ ਆਪਣਾ ਦੇ ਕਿੰਨਾ ਕੁ ਫਰਕ ਰਹਿ ਗਿਆ। ਲੈ ਮੈਂ ਕਿਹਾ ਸੇਲ ਤੋਂ ਆਪਣੇ ਨੂੰ ਕਿਉਂ ਨਹੀਂ ਸ਼ੋਅ 'ਚ ਲੈਣਾ, ਕਹਿੰਦਾ ਡਰੈਗ ਬਹੁਤ ਕਰਦੇ ਭਾਈ। ਉਹ ਕਹਿੰਦਾ ਲੱਗਾ ਕੋਈ ਗੱਲ ਨਹੀਂ ਯਾਰ ਉਹ ਕੋਈ ਮੈंने ਇਹਨਾਂ ਦਾ ਚੈਨਲ ਵੇਖਿਆ ਤੇ ਡੱਡੂ ਇੱਕ ਬਾਬੇ ਕੋਲ ਲੈ ਕੇ ਬੈਠਾ, ਉਹਨੂੰ ਕਹਿੰਦਾ ਫੈਸਲ ਬਲਦ ਹਨੀਫ ਰਾਮੇ ਇਹਦੇ ਸੂਈਆਂ ਚ ਉਹ ਗੁੱਟਾ ਤਾਪੇ। ਕਹਿੰਦਾ ਵੇਖੀ ਹੁਣ ਦੇਖੀ ਦਿਨਾਂ ਚ ਟੀ ਸੀਰੀਜ਼ ਚੱਲਿਆ ਜਾਣਾ, ਅਸੀਂ ਭਾਗ ਲਿਆ ਚੈਨਲ ਆ ਗਿਆ ਸਾਡਾ। ਯਾਰ ਇਹ ਤੇ ਭਾਈ ਸ਼ਹਜ਼ਾਦ ਨੇ ਤੇਰਾ ਸੇਲ ਕਿਹੜਾ ਦਾ ਪੋਡਕਾਸਟਿੰਗ ਵਾਲਾ ਤੇਰਾ ਨਹੀਂ ਮੇਰਾ ਪੋਡਕਾਸਟ ਇਹਦੇ ਭਾਈ ਸ਼ਹਜ਼ਾਦ ने एक और वीडियो की थी सेल के नाल, तो सेपरेट हो गए अपना शो पाना। मैंने वहां से काम करना छोड़ दिया, मैं लगा चैनल बनाऊंगा, मैंने सेल फैसल रामी के बारे में सब कुछ सच बता दिया। ਯਾਰ ਉਹ ਹੋਣਾ ਚਾਹੀਦਾ, ਹਰ ਬੰਦੇ ਦਾ ਚੈਨਲ ਹੋਣਾ ਚਾਹੀਦਾ ਹਾਂ ਇਸ ਦੌਰ ਦੇ ਵਿੱਚ। ਤਾਜੀ ਇਹਨੇ ਮਾੜੇ ਜਿਹਨੇ ਕਿਤੇ ਸਹੇਲ ਨਾਲ ਉਹਦੀ ਅਣਬਣ ਹੋਈ ਹੈ ਪੋਮੇ ਦੀ, ਤੇ ਉਹਨੇ ਇੱਕ ਥੰਬਨੇਲ ਲਾ ਕੇ ਆਪਣੀ ਵੀਡੀਓ ਚੜਾਈ, ਸ਼ਹਜ਼ਾਦ ਪੋਮੇ ਨੇ ਸ਼ੋਬਿਸ छोड़ने का ऐलान कर दिया। ਇੱਕੋ ਸ਼ੋਅ ਤੋਂ ਬਾਅਦ फैसल रामी का भाई आज किस हालात में जिंदगी गुजारने पर मजबूर है। ਹਕੂਮਤ ਸੇ अपील है। इको शो 2 मिनट की एंट्री की थी शहजाद ने, तो थले आपे कमेंट्स कराई जाने शहजाद ब्रांड है, शहजाद लिविंग ले जाता। ਇੱਕ ਸ਼ੋਅ ਚ ਸਿਰਫ ਪਿੱਛੋਂ ਲੰਘਿਆ ਵਾ ਤੇ ਥੱਲੇ ਕਮੈਂਟ ਕਰ ਰਿਹਾ ਵਾ ਸ਼ਹਜ਼ਾਦ ਕੇ ਐਕਸਪ੍ਰੈਸ਼ਨ ਕਮਾਲ ਕੇ। यार 1.5 सेकंड की एंट्री करके तो मास्क पा के निकल गया तो निकली यार। उस्ताद जी ਤੁਹਾਨੂੰ ਇੱਕ ਗੱਲ ਦੱਸਾਂ, ਕੱਲ ਦੀ ਅਸੀਂ ਬਾਹਰ ਬੈਠੇ ਆਪਣਾ ਪ੍ਰੇਮ ਦੀ ਯਾਰ ਤੂੰ ਸੁਣਾ। ਮੈਂ ਕਿਹਾ ਕਿੱਦਾਂ ਕੋਈ ਵਿਆਹ ਤੇ ਕੋਈ ਗੱਲਬਾਤ ਕੋਈ ਭੁੰਡੀ ਸ਼ੁੰਡੀ ਨਹੀਂ ਕੀਤੀ। ਉਹ ਕਹਿੰਦਾ ਯਾਰ ਰਾਸ਼ੀ ਬੜਾ ਸੀ, ਇੱਥੋਂ ਅਸੀਂ ਜਾ ਰਹੇ ਮੋਟਰਸਾਈਕਲ ਤੇ, ਮੈਂ ਤੇ ਮੇਰਾ ਚਾਚਾ ਗੋਜਰੇ ਉੱਥੇ 2-3 ਕੁੜੀਆਂ ਨੇ ਵੇਖ ਲਿਆ। ਉਹ ਕਹਿੰਦੀ ਉਹ ਜਾਨੀ ਸਾਹਿਬ ਦੇ ਦਫ਼ਤਰ ਚ ਹੁੰਦਾ ਵਾ। ਕਹਿੰਦਾ ਮੈਂ ਉਹਨੂੰ ਕਿਹਾ ਲਾ ਇੱਥੇ ਬ੍ਰੇਕ, ਗੱਡੀ ਸਾਈਡ ਤੇ ਲਾ। ਉੱਥੋਂ ਮੈਂ ਮਾਸਕ ਲਿਆ, ਫਿਰ ਨਾਲੇ ਪਾਣੀ ਦੀ ਬੋਤਲ ਲਈ। ਮੈਂ ਕਿਹਾ ਹੁਣ ਚੱਲਦੇ ਚਾਚਾ, ਤੂੰ ਵੀ ਲਾ ਤੇ ਮੈਂ ਵੀ ਲਾਉਣਾ ਬਾਹਰ। ਇੱਕੋ ਸ਼ੋਅ ਚ ਪੋਮਾ ਆਇਆ ਤੇ ਸਿਗਰਟ ਡੱਬੀ ਲੈਣ ਗਿਆ ਤੇ ਕੋਈ ਵੀ ਗੱਲ ਨਹੀਂ ਹੋਈ, ਸਿਗਰਟ ਡੱਬੀ ਫੜ ਕੇ ਕਹਿੰਦਾ ਨਹੀਂ ਪੈਸੇ ਮੈਨੇ ਦੇਣੇ ਐਸੇ ਨਹੀਂ ਨਾ ਮੈਂ ਲੈਣੇ ਹੀ ਆ। ਉਦਾਂ ਹਿੱਲ ਤੇ ਸਹੀ। नहीं ऐसे नहीं, फिर ये रख लो तुम। ਯਾਰ ਮੈਂ ਅੱਲਾਹ ਪਾਕ ਸਭ ਦੇ ਖੁਆਬ ਪੂਰੇ ਕਰੇ, ਹਰ ਬੰਦੇ ਦੇ ਖੁਆਏ। ਮੈਂ ਇੱਕ ਕਰੈਕਟਰ ਨੂੰ ਦੇਖਿਆ ਉਸਤਾਦ ਜੀ, ਉਹਨੇ ਥੰਬਨੇਲ, ਉਹਨੇ ਇੱਕ ਵੀਡੀਓ 'ਚ ਐਵੇਂ 2 ਮਿੰਟ ਦਾ ਰੋਲ ਕੀਤਾ ਤੇ ਥੰਬਨੇਲ ਤੇ ਲਿਖਿਆ ਫੈਸਲ ਰਾਮੇ ਦੀ ਤਸਵੀਰ ਲਾ ਕੇ ਉੱਤੇ ਰੈੱਡ ਕਾਂਟਾ ਮਾਰ ਕੇ ਥੱਲੇ ਲਿਖਿਆ ਫੈਸਲ ਰਾਮੇ का बाप आ गया। ਉਹ ਬੱਚਾ ਹੀ ਖਿਲਾਫ ਹੋਇਆ। ਸੇਲ ਥੰਬਨੇਲ ਇਦਾਂ ਦਾ ਲਾਉਂਦੇ, ਚਾਚੂ ਨੇ ਪਾਪਾ की छुट्टी करवा दी, पापा अंदर हो गए। ਆਹੋ ਉਧਰੋਂ ਚਾਚੂ ਉਧਰੋਂ ਪਾਪਾ, ਉਹ ਦੁਨੀਆ ਨੂੰ ਕੀ ਪਤਾ ਕੌਣ ਨੇ। ਆਹ ਸਹੀ ਗੱਲ ਆ। ਤਾਰਫ ਨਹੀਂ ਕਰਾਣ ਡਿਆ ਜੱਜ ਟੈਕਨੀਕਲ ਪ੍ਰੋਬਲਮ ਰਾਜੀ ਸੀਰੀਅਸਲੀ। ਇਹ ਦੋਵੇਂ ਭਰਾ ਆਪਸ ਦੇ ਵਿੱਚ ਚਿੱਤਰੋ ਚਿੱਤਰੀ ਹੋਣ ਦੇ ਤੇ ਪਿੱਛੇ ਗਾਣਾ ਲਾਇਆ ਅਰਜਨ ਵੈਲੀ ਨੇ। ਫੈਸਲ ਰਾਮੇ ਵੇਚੋ, ਫੈਸਲ ਰਾਮੇ ਦਾ ਨਾਮ। ਹਾਂਜੀ ਟੈਗ ਵੱਜਦੇ ਨੇ, ਟੈਗ ਤੁਹਾਨੂੰ ਪਾਪਾ ਦਾ ਕੀ ਟੈਗ ਆ। फैसल रामे ने अपने सगे भाई पोमे को ऐसे कर दिया। फैसल रामे ने अपने बेटे को हिस्सा देने से इनकार कर दिया। फैसल रामे ने अपने ऐदा लिखो, फैसल रामे अपने खाल के हकीकी से जा मिले। हाँ इंज लिखो, विकी व्यूज आउंदे। ਇਹ ਸਾਰੀਆਂ ਸੱਚੀਆਂ ਗੱਲਾਂ ਵਾ, ਤੁਹਾਨੂੰ ਬਣਾਉਣੀਆਂ ਵੀ ਨਹੀਂ ਪੈਣੀਆਂ। ਐਦਾਂ ਹੀ ਅੱਛਾ ਉਧਰ ਲਾਹੌਰ ਲੋਕ ਕਪੂਰ ਫੈਮਿਲੀ ਤੋਂ ਮੁਤਾਸਰ ਹੋ ਕੇ ਨਾ ਰੱਖਿਆ ਆਪਣਾ ਨਾਮ ਗਫੂਰ ਫੈਮਿਲੀ। ਨਹੀਂ ਬ੍ਰਾਂਡ ਤੇ ਹੈ ਓਏ, ਉਹਨਾਂ ਦਾ ਸ਼ੁਕਰ ਮੇਰੇ ਬੱਚੇ ਯਾਰ। ਉਹ ਸੀ ਰਾਜ ਕਪੂਰ ਉਹਨਾਂ ਦੇ ਵਾਲ ਅੱਬੂ ਜਿਹੜੇ ਸੀ ਨਾ ਰਾਜ ਕਪੂਰ ਸਾਹਿਬ ਦੇ, ਪ੍ਰਿਥਵੀ ਰਾਜ। ਉਹਨਾਂ ਦਾ ਨਾਮ ਸੀ ਪ੍ਰਿਥਵੀ ਰਾਜ। ਪ੍ਰਿਥਵੀ ਰਾਜ ਇਹਨੇ ਵੀ ਰੱਖਿਆ ਆਪਣੇ ਨਾਮ।
ਪ੍ਰਿਥਵੀ ਮਜ਼ਦੂਰ। ਰਾਜ ਮਸਤੂਰ। ਇਹਨਾਂ ਦੇ ਬਜ਼ੁਰਗਾਂ ਦਾ ਨਾਂ ਹੋਟਲ ਸੀ ਚਾਹ ਦਾ, ਉਹਨਾਂ ਲਿਖਿਆ ਪਿਰਚਵੀ ਰਾਤ। ਪ੍ਰਿਥਵੀ ਭਾਈ ਕਹਿੰਦੇ ਗੱਲ ਕਿੱਧਰ ਸੀ ਕਿੱਧਰ ਆ ਗਈ ਤੇ ਡਰੈਗ ਮੈਂ ਕਰਦਾ। ਨਹੀਂ ਇਹ ਟਿਕਣੀਆਂ ਹੀ ਆ, ਮਾਰਕੀਟ ਜਾਣੀ ਹੈ ਤੁਹਾਡੀ। ਹਾਂ ਸਾਜੀ ਪੋਮਾ ਰਿਕਸ਼ੇ ਚੋਂ ਨਿਕਲ ਕੇ ਸਾਜੀ ਪਬਲਿਕ ਨਾਲ ਇੰਜ ਕਰਨ ਦੇ ਆਈਏ। ਇਹਨਾਂ ਦਾ ਘਰ ਦੇਖਿਆ ਤੂੰ, ਉਹ ਮਾੜੀ ਜੀ ਕੰਧ ਆ, ਇਸ ਕਿਸਮ ਦਾ ਉੱਥੋਂ ਡਿੱਗਾ ਵਾ, ਚੱਪਣੀ ਤੜਾ ਲਈ ਪੋਮੇ ਨੇ। ਕਰ ਕੀ ਰਿਹਾ ਸੀ, ਅੱਗੇ ਨੁੱਕਰ ਤੇ ਆ ਕੇ ਐਂ ਕਰ ਰਿਹਾ। ਪੋਮਾ ਨਹੀਂ ਤੇ ਬਾਹਰ ਥੱਲੇ ਸਿਰਫ ਆਰਫ ਚਾਲਾ ਖੜਾ ਇੰਜ ਉਹ ਸ਼ਦਾਦ ਆ। ਸ਼ਦਾਦ ਨਾਮ। ਸ਼ਦਾਦ ਮੰਗਣ ਵਾਲੀ ਨਾਲ ਗੁਫ਼ਤਗੂ ਕਰਨ ਨੇ ਕਹਿੰਦਾ ਸਾਡਾ ਮੀਟਅਪ ਹੈਗਾ ਕਹਿੰਦਾ ਵੀ ਉਹਦੇ ਨਾਲ ਕਾਹਦਾ ਮੀਟਅਪ ਤੇਰਾ ਯਾਰ। ਇੱਕ ਸ਼ੋਅ ਕਰਕੇ ਭਰਵੱਟੇ ਚ ਟੱਕ ਲਾਇਆ। ਮੈਂ ਟੈਟੂ ਬਣਵਾਇਆ ਇੰਜ। ਇੱਕ ਵੀਡੀਓ ਚ ਆਇਆ ਵਾ ਤੇ ਯੂਨੀਲੀਵਰ ਵਾਲਿਆਂ ਨੂੰ ਕਹਿ ਰਿਹਾ ਵਾ ਕਿ ਕੋਈ ਐਡ ਉਡ ਦਾ ਦੇਣ ਬਣੇ ਤੇ ਦੱਸਿਓ। ਯਾਰ ਪਤਾ ਵੀ ਨਹੀਂ ਹੈਗਾ, ਲੋਕੀ ਜਾਣਦੇ ਨਹੀਂ। ਪਹਿਲੀ ਵੀਡੀਓ ਫੇਰ ਵੀਡੀਓ ਚ ਨਿਕਲ ਕਹੀ ਜਾਣਾ ਬੇਟਾ ਵੀਡੀਓ ਨਾ ਬਣਾਓ, ਵੀਡੀਓ ਨਾ ਬਣਾਓ ਬੇਟਾ ਵੀਡੀਓ ਨਾ ਬਣਾਓ, ਵੀਡੀਓ ਬਣਾਓ। ਤੁਹਾਡਾ ਕੰਮ ਚੱਲੇ ਯਾਰ। ਪਹਿਲਾ ਸ਼ੋਅ ਕੀਤਾ ਤੇ ਅੰਮੀ ਜੀ ਕਹਿੰਦੇ ਕੋ ਪੁੱਤ ਫੈਮਿਲੀ ਚ ਬਹਿਣ ਵਾਲਾ ਵੀ ਕਰਾਉਣਾ ਸ਼ੋਅ ਜਿਹੜਾ ਬਹਿਣ। ਨਹੀਂ ਫਿਰ ਇਹਨੇ ਕਿਹਾ ਨਹੀਂ ਜੀ ਫੈਮਿਲੀ 'ਚ ਬਹਿਣ ਵਾਲੇ ਜਿਹੜੇ ਸਾਡੀ ਫੈਮਿਲੀ 'ਚ ਬਹਿ ਕੇ ਵੇਖਣ ਵਾਲੇ ਉਹ ਸਾਰੇ ਉਹਨਾਂ ਨੇ ਉਸਮਾਨ ਬੁਖਾਰੀ ਸਾਹਿਬ ਨੇ ਬੰਦ ਕਰ ਮਜ਼ਾਕ ਰਾਤ ਤੇ ਜਾ ਕੇ ਸ਼ਦਾਦ ਉਹਨਾਂ ਨੂੰ ਕਹਿਣ ਡਿਆ ਇਹ ਨਹੀਂ ਮੈਨੂੰ ਅੱਗੇ ਆਉਣ ਦੇਣ ਡਿਆ। ਤੇ ਬੜਾ ਇਹਦਾ ਫੋਨ ਕਰ ਰਿਹਾ ਮਜ਼ਾਰਾ ਦੇ ਡਾਇਰੈਕਟਰ ਨੂੰ, ਉਹਨੂੰ ਕਹਿ ਰਿਹਾ ਪਾਣਾ ਤੁਹਾਨੂੰ ਲੱਗ ਰਿਹਾ ਸਾਰੀਆਂ ਗੱਲਾਂ ਮੈਂ ਦੱਸ ਦਿੰਦਾ। ਆਹੋ ਹੁਣ 12 ਫੈਸਲਾ ਮੈਨੂੰ ਚੈਨਲ ਦਾ ਕਰੋ ਕੁਛ। ਉਹਦੇ ਤੇ ਨਾਮ ਲਿਖੋ ਆਪਣਾ, ਸਹੀ ਕਹਿ ਇਹ ਰਿਹਾ। ਬੜੀ ਟੈਕਨੀਕਲ ਉਸਤਾਦ ਜੀ ਨੇ ਗੱਲ ਦੱਸੀ ਆ ਵੀ ਪਾਪਾ ਕੌਣ ਆ। ਕੱਖ ਵੀ ਨਹੀਂ ਹਾਲਾਂਕਿ ਪਾਪਾ ਹੈ ਵੀ ਨਹੀਂ, ਪਤਾ ਨਹੀਂ ਕਿ ਨਹੀਂ। ਯਾਰ ਮੈਂ ਕਹਿੰਦਾ ਵੱਡੇ ਤੋਂ ਵੱਡੇ ਆਰਟਿਸਟ ਆ, ਸ਼ਾਹਰੁਖ ਖਾਨ ਸਾਹਿਬ ਦਾ ਵੀ ਮੁੰਡਾ ਚੈਨਲ ਬਣਾ ਲਵੇ, ਉਹ ਸਿਰਫ ਇਹ ਲਿਖੀ ਜਾਵੇ ਪਾਪਾ ਨੇ ਇਹ ਕਰ ਦਿਆ। ਨਹੀਂ ਉਹ ਤੇ ਹੈ ਸਾਜੀ, ਲੇਕਿਨ ਅੱਜ ਜਿਹੜਾ ਇਹਨਾਂ ਨਾਲ ਹੋਇਆ ਵਾ, ਜੇ ਇਹ ਰੇਲਵੇ ਦੇ ਇਲਾਕਾ ਛੱਡਦੇ ਤੇ ਉੱਥੇ ਕਿੰਨਾ ਵੱਡਾ ਪ੍ਰੋਜੈਕਟ ਜਿਹੜਾ ਬਣ ਰਿਹਾ, ਉਹ ਕਿੰਨਿਆਂ ਲੱਖਾਂ ਕਰੋੜਾਂ ਲੋਕਾਂ ਦਾ ਫਾਇਦਾ ਇਹ ਨਹੀਂ ਯਾਰ ਆ ਬੋਲਟ ਪ੍ਰੂਫ ਟ੍ਰੇਨ ਜਿਹੜੀ ਔਰ ਬੋਲਟ ਪ੍ਰੂਫ ਗੱਡੀ ਚੱਲਣੀ ਹੈ, ਜਿਹੜੀ ਟ੍ਰੇਨ ਚੱਲਣੀ ਆ, ਉਹ ਸਾਰਿਆਂ ਨੇ ਤਾਂ ਉੱਤੋਂ ਹੀ ਚੱਲਣੀ ਦੇਖੀ ਤੋਂ ਵੀ 50 ਸਾਲ ਤੋਂ ਬੈਠੇ ਮੱਲ ਮਾਰ ਕੇ ਗੱਲ ਨਾ ਬਾਤ, ਉੱਥੇ ਗੋਤੇ ਲਟਾਈ ਜਾਂਦੇ ਆ, ਉੱਥੇ ਚਾਹ ਪੀ ਜਾਂਦੇ। ਏਦਾਂ ਹੀ ਤੁਹਾਡਾ ਬਸ ਚੱਲੇ ਉਤੋਂ ਦੀ ਲਗਾਓ ਏਦਾਂ ਹੀ। ਯਾਰ ਕਿਤੇ ਮੁਤਬਾਦਲ ਤੁਹਾਨੂੰ ਜਗ੍ਹਾ ਨਹੀਂ ਮਿਲ ਰਹੀ। ਅੱਛਾ ਹੁਣ ਕੀ ਉਹਨਾਂ ਨੇ ਕਿਹਾ ਵਾ ਬਿਠਾ ਦਿਓ, ਆਰਡਰ ਆਇਆ? ਆਹੋ ਆਰਡਰ ਆ ਗਏ ਨੇ ਉਸਤਾਦ ਜੀ। ਤੈਨੂੰ ਕਿਦੋਂ ਪਤਾ ਲੱਗਾ ਇਸ ਗੱਲ ਦਾ? ਮੈਨੂੰ ਸਵੇਰੇ ਪਤਾ ਲੱਗਾ ਉਸਤਾਦ ਜੀ। ਨਹੀਂ ਸੱਚੀ ਕਿ ਮਜ਼ਾਕ ਕਹਿ ਰਹੇ ਨੇ? ਨਹੀਂ ਸੀਰੀਅਸ। ਜੈਨ ਕੀ ਆਰਡਰ ਆਇਆ? ਖਾਲੀ ਕਰੋ, ਹੋਰ ਕੀ ਆਰਡਰ ਹੈ? ਤੇ ਤੁਸੀਂ ਕੀ ਉਹਦਾ ਕੀਤਾ? ਤੁਹਾਡੇ ਉਸ ਇਲਾਕੇ ਦਾ ਕੋਈ ਮੇਨ ਵੀ ਹੈਗਾ ਬੰਦਾ ਜਿਹਨੂੰ ਇੱਕ ਨੂੰ ਕਹਿੰਦੇ ਨੇ ਕਿ ਵੀ ਖਾਲੀ ਕਰੋ, ਜਾਂ ਇਕੱਲੇ ਇਕੱਲੇ ਘਰ ਜਾ ਕੇ ਕਹਿ ਕੇ? ਨਹੀਂ ਉਹ ਪੁਲਿਸ ਆਂਦੀ ਹੈ ਇਕੱਲੇ ਇਕੱਲੇ ਘਰ ਨੂੰ, ਯਾਨੀ ਕਿ ਨਾਲ ਰੇਲਵੇ ਦਾ ਆਫੀਸਰ ਹੁੰਦਾ ਹੈ, ਉਹ ਇਕੱਲੇ ਇਕੱਲੇ ਘਰ ਵਾਲਿਆਂ ਨੂੰ ਆ ਕੇ ਨਾ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹ ਸਮਾਨ ਵਗੈਰਾ ਉਹਨਾਂ ਦਾ ਚੁੱਕ ਕੇ ਬਾਹਰ ਰੱਖ ਕੇ ਉਹਨਾਂ ਨੂੰ ਸੀਲ। ਅੱਛਾ ਸਾਜੀ, ਸਾਰੇ ਗਲੀ ਦੇ ਵਿੱਚ ਉਹਨਾਂ ਨੇ ਘਰ ਬੂਆ ਖੜਕਾ ਉਹਨਾਂ ਨੇ ਕਿਹਾ ਓਏ ਖਾਲੀ ਕਰੋ, ਚਲੋ ਚਲੋ ਸਮਾਨ ਚੁੱਕੋ, ਖਾਲੀ ਕਰੋ। ਇਹਨਾਂ ਦਾ ਬੂਆ ਖੜਕਾ ਕੇ ਉਹਨੇ ਵੇਖ ਕੇ ਕਹਿੰਦਾ ਤੁਸੀਂ ਬਸ ਸਾਈਡ ਤੇ ਹੋ ਜਾਓ। ਨਹੀਂ ਖਾਲੀ ਤੇ ਪਹਿਲੋਂ ਹੀ ਉਹ ਸਾਰਿਆਂ ਨੂੰ ਕਹੇਗਾ ਸਮਾਨ ਚੁੱਕੋ ਸਮਾਨ ਚੁੱਕੋ, ਇਹਨਾਂ ਦਾ ਬੂਆ ਦੇਖ ਕੇ ਕਹਿੰਦਾ ਤੁਹਾਡਾ ਮਾਪ ਚੁਕਾਉਣਾ ਮੈਂ ਚੁਕਾਉਣਾ ਤੁਹਾਡੇ ਕੋਲ। ਮੈਨੂੰ ਉਹਨਾਂ ਨੇ ਸਾਹਮਣੇ ਘਰ ਦਾ ਬੂਆ ਕਰਕੇ ਉਹਨੇ ਕਿਹਾ ਸਾਰਾ ਸਮਾਨ ਚੁੱਕੋ। ਉਸ ਤੋਂ ਬਾਅਦ ਫੈਸਲਾ ਲਾਇਕ ਖੋਲੇ ਕਰਕੇ ਓਏ ਆ ਥੋੜਾ ਇੱਧਰ ਆ ਦਿਓ ਲਿਆ ਕੇ। ਯਾਰ ਉਹ ਬਸਤੀ ਢਾਉਂਦੇ ਉੱਥੇ ਗੱਲਾਂ ਕਰੋੜੇ ਹਮੇ ਆਪ ਸ਼ਿਵਾਜੀ ਰਾਓ ਹੀ ਬਚਾ ਸਕਤੇ। ਸਾਜੀ ਸਾਰੇ ਸਮਾਨ ਕੰਟੇਨਰ ਵੱਡੀਆਂ ਗੱਡੀਆਂ ਤੇ ਉਹ ਟਰੱਕਾਂ ਤੇ ਲੈ ਕੇ ਜਾਂਦੇ ਤੇ ਆਪਣਾ ਟੋਟਲ ਸਮਾਨ ਗੱਠੜੀ 'ਚ ਡੰਡਾ ਪਾ ਕੇ ਅੱਜ ਲੈ ਕੇ। ਇੱਕ ਬਾਬਾ ਨਿਕਲੇ ਬਸਤੀ ਚੋਂ, ਨਿਕਲੋ ਹਰਾਮੀਆ ਸ਼ਿਵਾ ਕੋ ਫੋੜ ਦੋ ਕੋਈ ਬਚਾ। ਅੱਛਾ ਸਾਰੀ ਇਹਦੇ ਨਾਲ ਪੂਰੇ ਫੈਸਲਾਬਾਦ ਦੇ ਵਿੱਚ ਬਹੁਤ ਸਾਰੀਆਂ ਅਹਿਮ ਮੁਕਾਮਾਤ ਇਹਨਾਂ ਦੇ ਤੇ ਚਲੋ ਗਵਰਨਮੈਂਟ ਦੇ ਅੰਡਰ ਹੈ ਨਾ, ਕੁਛ ਉਹਨਾਂ ਨੇ ਉਹ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਪਈ ਹੈ ਨਾ, ਉਹ ਪ੍ਰਾਪਰਟੀ ਉਹਨਾਂ ਦੀ ਲੋਕਾਂ ਦੀ ਆ, ਪਬਲਿਕ ਦੀ ਹੈ, ਲੇਕਿਨ ਉਹਨਾਂ ਨੂੰ ਵੀ ਕਿਹਾ ਵਾ ਕਿ ਭਾਜੀ ਤੁਸੀਂ ਤੁਹਾਡੇ ਕੋਲੋਂ ਮੁਤਬਾਦਲ ਜਗ੍ਹਾ ਲੈ ਕੇ ਨਾ ਤੇ ਤੁਸੀਂ ਇੱਥੋਂ ਸ਼ਿਫਟ ਹੋ ਤੇ ਸਾਨੂੰ ਇਹ ਸੜਕ ਜਾਂ ਰੋਡ ਜਾਂ ਇਹ ਚੀਜ਼ ਚਾਹੀਦੀ ਹੈ, ਅਸੀਂ ਕਿਤੇ ਕੋਈ ਗੋਲ ਦਾਇਰਾ ਬਣਾਉਣਾ ਕੋਈ, ਇਹ ਤੇ ਲੀਗਲ ਉਹਨਾਂ ਦੀ ਗਵਰਨਮੈਂਟ ਦੀ ਜਗ੍ਹਾ ਨਾ। ਉਹ ਫਰੀਦ 50 ਸਾਲ ਹੋ ਗਏ ਹੁਣ ਹਕੂਮਤ ਇਹਨਾਂ ਨੂੰ ਜਗ੍ਹਾ ਦੇਈ ਜਾਵੇ, ਹਕੂਮਤ ਨੇ ਜੰਮੇ ਆ ਇਹ। ਉਹ ਯਾਰ ਕੋ ਆਪਣਾ ਆਪ ਇੰਤਜ਼ਾਮ ਕਰਨ ਹੁਣ। ਹਕੂਮਤ ਦੇ ਜੰਮੇ ਆਹੋ ਵੀ ਹੁਣ 50 ਸਾਲ ਹਕੂਮਤ ਨੇ ਸੰਭਾਲਿਆ, ਹੁਣ ਨਿਕਲਣ ਕਿਤੇ ਬਾਹਰ ਦੁਨੀਆ ਦੇਖਣ। ਨਹੀਂ ਯਾਰ ਮਿੱਠੇ, ਇੱਕ ਬੰਦਾ ਜਦੋਂ ਅਰਸਾ ਗੁਜ਼ਾਰ ਲੈਂਦਾ ਨਾ ਉਹਦੇ ਲਈ ਮੁਸ਼ਕਲ ਹੁੰਦਾ ਵਾ, ਆਪਣੀ ਉਹ ਘਰ ਬਣਾ ਲੈਂਦਾ, ਬਣ ਜਾਂਦਾ ਵਾ ਉਹਦਾ ਯਾਰ ਘਰ। ਕੱਲ ਨੂੰ ਇਦਾਂ ਹੀ ਬਾਜ਼ਾਰ ਤੋਂ ਮੰਗ ਲੈਣਗੇ ਵੀ ਅਸੀਂ 50 ਸਾਲ ਹੋ ਗਏ ਇੱਥੇ ਬੈਠੇ, ਸਾਨੂੰ ਕੋਈ ਬਾਜ਼ਾਰ ਤੋਂ ਘੋਦਾ ਦਵੋ। ਇਹ ਹੁਣ ਇਹ ਅੱਛਾ ਯਾਰ ਮੈਂ ਵੀ ਸੁਣਿਆ ਵਾ ਕੋਈ ਸ਼ਾਇਦ ਹੈ ਮੈਨੂੰ ਲੱਗ ਰਿਹਾ ਕਿ ਕਿਰਾਏਦਾਰ ਅਗਰ ਇੰਨੇ ਸਾਲ ਤੱਕ ਇੱਕ ਘਰ 'ਚ ਰਹੇ ਨਾ ਤਾਂ ਉਹਦਾ ਕੋਈ ਹਿਸਾਬ ਲੱਗ ਜਾਂਦਾ ਵਿੱਚ। ਅੱਛਾ ਹਾਂ ਮੈਂ ਸੁਣਿਆ ਹੋਇਆ ਗੱਲ ਹੈ, ਸ਼ਾਇਦ ਇਦਾਂ ਦੀ ਕੋਈ ਗੱਲ ਹੈਗੀ ਕਿ ਨਹੀਂ?
ਕਿ ਅਗਰ 40 ਸਾਲ ਜਾਂ ਪਤਾ ਨਹੀਂ ਕਿੰਨੇ ਸਾਲ ਇੱਕ ਕਿਰਾਏਦਾਰ ਇੱਕ ਮਕਾਨ 'ਚ ਰਹੇ ਨਾ ਤੇ ਉਸ ਤੋਂ ਬਾਅਦ ਉਹਨੂੰ ਤੋਂ ਉਠਾਉਣ ਲਈ ਕੋਈ ਮਾਲਕ ਨੂੰ ਨਿਜ਼ਾਮ ਐਕਸਟਰਾ ਵੀ ਕਰਨਾ ਕਾਨੂੰਨੀ ਮੈਂ ਗੱਲ ਕਰ ਰਿਹਾ ਕਿ ਕਾਨੂੰਨੀ ਕੋਈ ਸ਼ਾਇਦ ਇੱਦਾਂ ਦਾ ਹੈ ਮੈਨੂੰ ਲੱਗ ਰਿਹਾ, ਮੈਨੂੰ ਕਿਸੇ ਨੇ ਦੱਸਿਆ ਸੀ। ਵੈਸੇ ਹੋਣਾ ਚਾਹੀਦਾ ਉਸਤਾਦ ਜੀ ਇਸ ਤਰ੍ਹਾਂ ਦਾ, ਵਿਚਾਰੇ 50 ਸਾਲ ਤੋਂ ਬੈਠੇ ਆ, ਹੁਣ ਹੁਟਣਾ ਚਾਹੀਦਾ ਇਹਨਾਂ ਨੂੰ, ਹੁਣ ਨਿਕਲਣੇ ਚਾਹੀਦੇ ਆ। ਯਾਰ ਗੱਲ ਇਹ ਨਹੀਂ ਕਿਰਾਏਦਾਰ ਦਾ ਅਗਰ 40 ਸਾਲ ਬਾਅਦ ਭੇਜਣ ਦੀ ਗੱਲ ਹੈ ਨਾ ਤੇ 40 ਸਾਲ ਉਹਨੇ ਕਿਰਾਇਆ ਦਿੱਤਾ ਵਾ। ਹਾਂਜੀ, ਇਹਨਾਂ ਨੇ ਕੀ ਦਿੱਤਾ? ਗੇੜਾ ਹਕੂਮਤ ਨੂੰ ਗੇੜਾ ਦਿੰਦਾ ਸੀ। ਯਾਰ ਗੈਰਤ ਜਿਹੜੀ ਨਾ ਉਹ ਇਹ ਗਵਾਰਾ ਨਹੀਂ ਕਰਦੀ ਕਿ ਤੁਸੀਂ ਮੰਗੇ ਤਾਂਗੇ ਦੇ ਘਰ 'ਚ ਰਹਿ ਰਹੇ ਹੋ ਔਰ ਢੇਠੇ ਬਣ ਕੇ ਰਹਿ ਰਹੇ ਹੋ। ਅੱਲਾਹ ਤਾਲਾ ਨੇ ਬਾਜ਼ੂ ਦਿੱਤੇ, ਹੱਥ ਦਿੱਤੇ, ਕਮਾਓ, ਨਵਾਂ ਮਕਾਨ ਬਣਾਓ। ਬੜੀ ਦੁਨੀਆ ਨੇ ਫਰੀਦ ਸਾਹਿਬ ਬਣਾਇਆ ਉਹ ਹੈਗਾ ਵਾ ਪ੍ਰਾਈਮ ਸਿਟੀ ਚ ਮਾਸਾ ਟ੍ਰਿਪਲ ਸਟੋਰੀ ਹਰ ਸ਼ੈ। ਅੱਛਾ ਜੀ, ਫਿਰ ਵੀ ਸਾਜੀ ਜਿਹੜਾ ਇਹਨਾਂ ਨੂੰ ਮੁਤਬਾਦਲ ਜਗ੍ਹਾ ਇਹਨਾਂ ਦੀ ਖੁਆਇਸ਼ ਕੀ ਹੈ, ਵਿਸ਼ ਕੀ ਹੈ ਕਿ ਫੈਸਲਾਬਾਦ ਚ ਝਾਲ ਟੈਪ ਕੋਈ ਜਗ੍ਹਾ ਲੱਭਣੀ ਹੋਵੇ, ਤੁਸੀਂ ਕਿਹੜੀ ਜਗ੍ਹਾ ਤੇ ਰਹਿਣਾ ਪਸੰਦ ਕਰੋਗੇ? ਮੈਂ ਯਾਰ ਮੈਂ ਆਪ ਲਾਂਗਾ ਯਾਰ ਇਨਸ਼ਾਅੱਲਾ ਨਹੀਂ, ਤਾਲਾ। ਆਪ ਹੀ ਲਓ। ਮੈਂ ਜ਼ਮੀਰ ਵਾਲਾ ਬੰਦਾ ਵਾਂ, ਪਹਿਲੇ ਵੀ ਯਾਰ ਜੋ ਹੋਇਆ ਜਿਸ ਤਰ੍ਹਾਂ ਹੋਇਆ ਉਹ ਮੇਰਾ ਰੱਬ ਜਾਣਦਾ, ਮੈਂ ਜਾਣਦਾ, ਉਸਤਾਦ ਜੀ ਜਾਣਦੇ ਨੇ। ਉਹ ਜੋ ਵੀ ਹੋਇਆ ਮੈਨੂੰ ਪਤਾ ਵਾ ਯਾਰ, ਬਸ ਹੁਣ ਵੀ ਜੋ ਵੀ ਹੋਏਗਾ ਮੇਰਾ ਰੱਬ ਜਾਣਦਾ ਯਾਰ। ਮੈਂ ਵਾਪਦਾ ਸਿਟੀ ਲੈ ਲਾ ਜਿੱਥੇ ਮਰਜ਼ੀ ਉਸਤਾਦ ਜੀ, ਮੈਂ ਅੱਛੀ ਜਗ੍ਹਾ ਤੇ ਲਾਂਗਾ ਇਨਸ਼ਾਅੱਲਾ ਤਾਲਾ। ਉਹ ਮੈਂ ਲੈ ਕੇ ਤੁਹਾਨੂੰ ਦੱਸਾਂਗਾ ਜੀ ਕਿ ਆਹ ਵੇਖੋ ਜੀ ਮੈਂ ਲੈ ਲਿਆ। ਇਨਸ਼ਾਅੱਲਾ ਤਾਲਾ ਰੱਬ ਮੇਰਾ ਸਾਥ ਦੇਗਾ। ਮੈਂ ਕਰ ਰਿਹਾ ਵਾਂ। ਕਈਆਂ ਨੂੰ ਲੱਗ ਰਿਹਾ ਨਾ ਕਿ ਯਾਰ ਉਹ ਉਜਾੜ ਰਿਹਾ, ਇਹ ਕਰ ਰਿਹਾ, ਉਹ ਕਾਹਤੋਂ ਯਾਰ। ਮੇਰੇ ਅਲਹਮਦੁਲਿਲਾ ਲੋਕਾਂ ਨੂੰ ਸਿਸਟਮ ਸੈਟਅਪ ਬਣਿਆ ਹੋਇਆ, ਮੈਂ ਕਰ ਰਿਹਾ ਵਾਂ ਤੇ ਮੈਂ ਕਰਾਂਗਾ। ਇੱਕ ਬੰਦੇ ਨੇ ਕਿਹਾ ਵਾਪਟਾ ਸਿਟੀ ਚ ਘਰ ਨਾ ਲੱਗਦਾ ਯਾਰ, ਨਹੀਂ ਉੱਥੇ ਐਵੇਂ ਫਾਇਦਾ, ਲਾਈਟ ਬੰਦ ਰਹਿੰਦੀ ਆ। ਉਹ ਨਾ ਪਾਉਦਾ ਯਾਰ। ਅੱਛਾ, ਇੱਕ ਬੰਦੇ ਨੇ ਜੀ ਜਿਵੇਂ ਸੜਕਾਂ ਟੁੱਟਣ ਦਾ ਸਾਜੀ, ਕਿਸੇ ਬੰਦੇ ਨੂੰ ਨਾ ਉਹ ਜਗ੍ਹਾ ਨਹੀਂ ਸੀ ਮਿਲਦੀ ਗਲੀ ਦੇ ਵਿੱਚੋਂ। ਉਹ ਬੰਦੇ ਨੇ ਪਹਿਲੇ ਪਾਕਿਸਤਾਨ ਹਕੂਮਤ ਨੂੰ ਉਹ ਖਤ ਲਿਖਿਆ, ਫਿਰ ਉਸ ਤੋਂ ਬਾਅਦ ਅਦਾਲਤਾਂ ਨੂੰ ਕਿ ਮੈਨੂੰ ਜਗ੍ਹਾ, ਮੇਰਾ ਰਸਤਾ ਨਹੀਂ ਖੁੱਲਾ ਕਰਨ ਡਿਆ, ਗਲੀ ਅੱਗੋਂ ਤੰਗ ਕਰੀ ਜਾ ਰਹੇ। ਫਿਰ ਉਹਨਾਂ ਨੇ ਕਿਹਾ ਜੀ ਇਹ ਉਦੋਂ ਦੀ ਆ ਜਦੋਂ ਬ੍ਰਿਟਿਸ਼ ਹਕੂਮਤ ਸੀ ਨਾ, ਉਦੋਂ ਤੋਂ ਆ। ਉਹਨੇ ਫਿਰ ਬ੍ਰਿਟਿਸ਼ ਹਕੂਮਤ ਨੂੰ ਖਤ ਲਿਖਿਆ ਕਿ ਭਾਜੀ ਮੇਰਾ ਆਹ ਰਸਤਾ ਜਿਹੜਾ ਨਾ, ਯਾਨੀ ਉਹ ਜਿਹੜੇ ਬੰਦੇ ਆ ਸੋਚ ਰੱਖਦੇ, ਉਹਨੇ ਉਹਨਾਂ ਨੂੰ ਖਤ ਲਿਖਿਆ ਕਿ ਭਾਜੀ ਇਹ ਰਸਤਾ ਤੁਹਾਡੇ ਦੌਰ ਦਾ ਮੇਰਾ ਢੱਕਿਆ ਹੋਇਆ, ਇਹਨਾਂ ਨੂੰ ਖੁਲਵਾਓ। ਇਹ ਤਰੀਕਾਕਾਰ ਵੀ ਫੈਸਲਾ ਸਾਹਿਬ ਹੁੰਦਾ। ਤੇਰੇ ਹੁਣ ਮੈਂ ਇਹ ਕਿ ਭੱਟੋ ਸਾਹਿਬ ਕੋ ਜਾਵਾਂ ਤੇ ਤੁਸੀਂ ਲਾਡ ਕੀਤੀ ਸੀ ਭਾਜੀ ਸਿੱਧਾ ਬਦਲ। ਤੁਸੀਂ ਸਾਡੇ ਨਾਲ ਤੁਹਾਡੇ ਨਾਲ ਇੱਥੇ ਅਖਲਾਕੀਆਤ ਹੀ ਨਹੀਂ, ਕੋਈ ਸਿਸਟਮ ਹੀ ਨਹੀਂ ਹੈਗਾ ਕੋਈ ਇਖਲਾਕੀ ਵੀ। ਤੁਹਾਡੇ ਬਿਲਕੁਲ ਤੁਸੀਂ ਸੋਹਣਾ ਘਰ ਬਣਾਇਆ, ਰੰਗ ਕੀਤਾ, ਘਰ 'ਚ ਰੰਗ ਕਰਾਇਆ, ਤੁਹਾਡੀਆਂ ਦੀਵਾਰਾਂ ਸ਼ਿਵਾਰਾਂ ਰੰਗ ਨੇ। 3 4 6 ਮਹੀਨੇ ਬਾਅਦ ਤੁਹਾਡੇ ਨਾਲ ਦਾ ਘਰ ਬਣਨ ਲੱਗ ਪਿਆ। ਤੁਹਾਡੇ ਨਾਲ ਦਾ ਘਰ ਵਾਲਾ ਜਿਹੜਾ ਮਾਸ਼ਾਅੱਲਾ ਦਾੜੀ ਵੀ ਰੱਖੀ ਹੋਏਗੀ, ਨਮਾਜ਼ੀ ਵੀ ਹੋਏਗਾ, ਸਾਰਾ ਕੁਝ ਹੋਏਗਾ, ਘਰ ਤੁਹਾਡਾ ਬਣ ਰਿਹਾ। ਉਹਦੇ ਘਰ ਬਣਨ 'ਚ ਤੁਹਾਡੇ ਘਰ ਦੇ ਅੱਗੇ ਮਿੱਟੀ, ਰੇਤ, ਬਜਰੀ, ਤੁਹਾਡੇ ਘਰ ਦਾ ਕੁਛ ਹੱਦ ਤੱਕ ਉਨੀ ਦੇਰ ਸੈਟਅਪ ਤੁਹਾਡੇ ਅੰਦਰ ਤੱਕ ਰੇਤਾ ਪੈਰਾਂ ਨਾਲ ਜਾ ਰਹੀ ਹੈ, ਬਰਬਾਦ ਹੋਇਆ ਪਿਆ ਤੁਹਾਡਾ ਘਰ, ਜਦਕਿ ਤੁਹਾਡਾ ਕੋਈ ਤਲਕ ਹੀ ਨਹੀਂ। ਉਸ ਤੋਂ ਬਾਅਦ ਨਾਲ ਦੀ ਕੰਧ ਤੇ ਪਾਣੀ ਲੱਗਦਾ, ਤੁਹਾਡੀ ਉਹ ਕੰਧ ਜਿਹੜੀ ਉਹਦੇ ਨਾਲ ਆ, ਉਹ ਕੰਧ ਬਰਬਾਦ ਹੋ ਜਾਂਦੀ ਆ। ਉਹਦੇ ਥੱਲੇ ਰੰਗ ਛੰਗ ਇਹ ਉਹ ਸਾਰੀ ਰਾਤ ਠੱਕ ਠੱਕ ਠੱਕ, ਸਵੇਰ 8 ਵਜੇ ਠੱਕ ਠੱਕ ਠੱਕ। ਠੀਕ ਹੈ ਜੀ, ਯਾਨੀ ਕਿ ਅਗਰ 4 ਮਹੀਨੇ ਘਰ ਬੰਦ ਰਿਹਾ, 4 ਮਹੀਨੇ ਤੁਹਾਡੇ ਨਾਲ ਦਾ ਬਿਲਕੁਲ ਹਮਸਾਇਆ ਉਹ ਅਜ਼ੀਅਤ 'ਚ ਆ। ਠੱਕ ਠੱਕ ਤੋਂ ਵੀ, ਰੇਤ ਤੋਂ ਵੀ, ਸਫਾਈ ਤੋਂ ਵੀ, ਮਿੱਟੀ ਅੰਦਰ ਆਉਣ ਤੋਂ ਵੀ, ਬਜਰੀ ਤੁਹਾਡੇ ਹਰਾਮ ਆ। ਕਿਸੇ ਨੇ ਕਦੀ ਇਹ ਸੋਚ ਕੇ ਆ ਕੇ ਕਿਹਾ ਹੋਵੇ ਕਿ ਭਾਜੀ ਸਾਡੇ ਵੇਲੇ ਤਾਂ ਤੁਹਾਨੂੰ ਬਹੁਤ ਹੀ ਪ੍ਰੋਬਲਮ ਹੋਈ ਹੈ, ਸਾਨੂੰ ਅੱਲਾ ਵਾਸਤੇ ਮਾਫ ਕਰ ਦਿਓ। ਔਰ ਸਭ ਤੋਂ ਪਹਿਲੇ ਜਦੋਂ ਰੰਗ ਵਾਲਾ ਆਵੇ ਉਹਦੇ ਘਰ, ਪਹਿਲੇ ਇੱਧਰ ਕਵੇ ਕਿ ਪਹਿਲੇ ਆ ਦੀਵਾਰ ਸਾਰੀ ਰੰਗ ਕਰ ਇਹਨਾਂ। ਹਾਂਜੀ, ਵਾਹ, ਕਦੀ ਦੇਖਿਆ ਤਾਂ ਕਿਸੇ ਨੇ? ਕਦੀ ਨਹੀਂ। ਤੁਸੀਂ ਤੇ ਹੈਰਾਨ ਕਰਤਾ ਗੱਲ ਕਰਕੇ। ਨਹੀਂ ਹਕੀਕਤ ਗੱਲ ਹੈ, ਸੱਚ ਆ ਬਿਲਕੁਲ ਕਿ ਪੈਰਾਂ ਨਾਲ ਅੰਦਰ ਤੱਕ ਸਾਰਾ ਕੁਝ ਜਾਂਦਾ। ਮਹੀਨੇ 2 ਲੱਗੇ ਰਹਿੰਦੇ, ਫਿਰ ਗਲੀ ਬੰਦ ਸਿਸਟਮ। ਕਦੀ ਨਹੀਂ ਕਿਸੇ ਨੇ ਆ ਕੇ ਕਿਹਾ, ਬਲਕਿ ਉਲਟਾ ਉਹਨਾਂ ਨੂੰ ਕਹੋ ਯਾਰ ਰੇਤ ਯਾਰ ਅਸੀਂ ਤੁਹਾਡੇ ਹਮਸਾਏ ਆ, ਇੱਥੇ ਹੀ ਰੱਖੀਏ, ਕਿੱਥੇ ਰੱਖੀਏ, ਇਹ ਕਰ। ਔਰ ਤੁਹਾਡੀ ਉਹ ਜਿਹੜੀ ਦੀਵਾਰ ਹੁੰਦੀ ਹੈ, ਜਿਹੜੀ ਉਹਨਾਂ ਨਾਲ ਲੱਗ ਰਹੀ ਹੁੰਦੀ, ਉਹ ਦੀਵਾਰ ਤੁਹਾਡੀ ਬਰਬਾਦ ਹੋ ਜਾਂਦੀ। ਬਿਲਕੁਲ। ਕਦੀ ਉਹਨੇ ਆ ਕੇ ਕਿਹਾ ਕਿ ਮੈਂ ਠੀਕ ਕਰਾ ਦਿੰਦਾ ਜਾਂ ਮੇਰਾ ਐਸਾ ਸਿਲਸਿਲਾ ਜਾਂ ਇਸ ਤਰ੍ਹਾਂ? ਉਸਤਾਦ ਜੀ ਦੂਰ ਕਿ ਜਾਣਾ, ਆਪਣੇ ਹਮਸਾਏ ਕਰੇ ਨਹੀਂ ਰਹੇ। ਆਪਣੀ ਦੀਵਾਰ 'ਚ ਇੰਨੀ ਤਰੇੜ ਆ ਗਈ, ਕੋਈ ਨਹੀਂ ਪੁੱਛਦਾ। ਸਾਡੇ ਸੀਮਿੰਟ ਪਏ ਸਿਰ ਦੇ ਵਿੱਚ ਜਦੋਂ ਆਪਾਂ ਸ਼ੋਅ ਕਰ ਰਹੇ ਸੀਗੇ ਨਾਲ ਦੇ। ਮੈਂ ਇਹੀ ਕਹਿ ਰਿਹਾ ਨਾ, ਇਹਨੂੰ ਇਖਲਾਕੀਅਤ ਇਹਨੂੰ ਤੇ ਕਹਿੰਦੇ ਆ ਕਿ ਗੱਲ ਨਾ ਕਰਨ ਵਾਲੀ, ਕੋਈ ਚੱਕਰ ਨਹੀਂ। ਤੁਹਾਡਾ ਉਹ ਤੁਹਾਡੀ ਗਲੀ ਆ, ਤੁਹਾਡਾ ਮਕਾਨ ਆ, ਗਲੀ ਨਾਲੋਂ ਐਡਾ ਉੱਚਾ ਤੁਹਾਡਾ ਮਕਾਨ ਆ ਜੀ। ਠੀਕ ਹੈ, ਇੱਕ ਵਾਰੀ ਸੜਕ ਬਣੀ ਉਹ ਐਡਾ ਉੱਚਾ ਰਹਿ ਜਾਣਾ। ਬਿਲਕੁਲ। ਦੂਜੀ ਵਾਰੀ ਸੜਕ ਬਣੀ ਐਡਾ, ਤੀਜੀ ਵਾਰੀ ਸੜਕ ਬਣੀ ਉਹਨੇ ਸੜਕ ਤੋਂ 2 ਇੰਚ ਥੱਲੇ ਚਲੇ ਜਾਣਾ। ਇਸ ਤਰ੍ਹਾਂ ਹੀ ਤੁਹਾਡਾ ਕੀ ਕਸੂਰ ਆ? ਤੁਹਾਡਾ ਮਕਾਨ ਕਰੋੜ ਰੁਪਏ ਵਾਲਾ 60 ਲੱਖ ਦਾ ਰਹਿ ਗਿਆ, ਤੁਹਾਡਾ ਕੀ ਕਸੂਰ ਆ? ਕੌਣ ਜ਼ਿੰਮੇਦਾਰ ਉਹਦਾ? ਲੇਕਿਨ ਇਸ ਗੱਲ ਨੂੰ ਸਹੀ ਝਾਲ ਤੇ ਬੜਾ ਇਤਫਾਕ ਤੁਸੀਂ ਇੱਕ ਬਜਾਏ ਪੁੱਟ ਦੇ, ਹਾਲਾਂਕਿ ਜਿੰਨੀ ਉਹਦੀ ਉਚਾਈ ਹੈ ਨਾ ਸੜਕ ਦੀ ਜਾਂ ਗਲੀ ਦੀ, ਉਹਨਾਂ ਖੁਦਾਈ ਕਰੋ ਕਰੋ। ਹਾਂਜੀ, ਤੇ ਉਨੀ ਸੜਕ ਉੱਥੇ ਬਣਾਓ ਨਵੀਂ।
ਲੈਵਲ ਹੋ ਹੀ ਰਹੇ। ਹਾਂ, ਇਹ ਹੁੰਦਾ ਕੋਈ ਹੋਰ ਮੁਲਕ ਸਿੱਧਾ ਜਾਂਦੇ ਤੁਸੀਂ ਉੱਥੇ ਕਿ ਭਾਜੀ ਇਹ ਮੇਰੇ ਘਰ ਦਾ ਸੜਕ ਤੇ ਬਣ ਗਈ, ਮੇਰੇ ਘਰ ਦਾ ਬੇੜਾ ਕਰ ਕਿਉਂ ਕੀਤਾ, ਮੇਰੀ ਥੜੀ ਕਿਉਂ ਥੱਲੇ ਆ ਗਈ, ਮੇਰਾ ਕੋ 20 ਲੱਖ ਰੁਪਏ ਰੇਟ ਘਟ ਗਿਆ, ਉਹ ਤੁਹਾਡੀ ਗੱਲ ਵੀ ਸੁਣਨਗੇ। ਬਲਕਿ ਉੱਥੇ ਕਰਨਾ ਹੀ ਨਹੀਂ ਉਹਨਾਂ ਨੇ, ਕਰਦੇ ਹੀ ਨਹੀਂ। ਸਹੀ ਗੱਲ। ਯਾਨੀ ਤੁਹਾਡੀ ਇੱਕ ਗਲੀ ਜਿਹਦੇ ਤੇ 60-70 ਲੱਖ ਲੱਗਾ, ਕਰੋੜ ਲੱਗਾ, ਉਹਨਾਂ ਨੇ 5-5 ਲੱਖ 7-7 ਲੱਖ ਸਾਰੇ ਘਰਾਂ ਦੀ ਕੀਮਤ ਸਿੱਟ ਦਿੱਤੀ। ਹਾਏ ਹਾਏ। ਸਹੀ ਤੇ ਇਹਦੇ ਨਾਲੋਂ ਚੰਗਾ ਨਹੀਂ ਵੀ 2-2 ਲੱਖ ਰੁਪਇਆ ਪਾ ਕੇ ਸਾਰੇ ਗਲੀ ਵਾਲੇ ਆਪ ਸੜਕ ਬਣਵਾ ਲੈਣ। ਆਇਆ ਉਹ ਯਾਰ ਝਾਲ ਦੇ ਇੰਨਾ ਇਤਫਾਕ ਹੈ ਨਾ, ਮੈਂ ਹੁਣ ਉੱਥੇ ਝਾਲ ਦੇ ਉਸਤਾਦ ਜੀ ਰਹਿੰਦੇ ਸੀ ਨਾ, ਸਾਹਮਣੇ ਘਰ ਬਣ ਰਿਹਾ ਸੀਗਾ, ਉਹ ਮੈਨੂੰ ਬੜੇ ਪਿਆਰ ਮੁਹੱਬਤ ਤਰੀਕੇ ਨਾਲ ਆ ਕੇ ਕਹਿ ਗਿਆ ਕਿ ਯਾਰ ਫੈਸਲ ਸਾਹਿਬ ਇੱਥੇ ਗੱਡੀ ਨਹੀਂ ਲਾਣੀ, ਇੱਥੇ ਰੇਤ ਦੀ ਟਰਾਲੀ ਆਣੀ ਹੈ, ਮਿੱਟੀ ਆਣੀ ਹੈ, ਇੱਟਾਂ ਆਣੀਆਂ ਨੇ। ਮੈਂ ਪੂਰਾ ਮਹੀਨਾ ਨਹੀਂ ਗੱਡੀ ਲਾਈ, ਇੰਨੇ ਪਿਆਰ ਨਾਲ ਉਹਨੇ ਮੈਨੂੰ। ਬਾਲਾ ਤੁਸੀਂ ਜ਼ਿੰਦਗੀ 'ਚ ਕਦੀ ਮਕਾਨ ਬਣਾਓ, ਇਹ ਚੀਜ਼ ਨਾਲ ਦੇ ਦੀ ਜ਼ਿਹਨ 'ਚ ਰੱਖਣੀ। ਸਹੀ ਗੱਲ। ਉਹਨਾਂ ਨੂੰ ਇੱਕ ਤੇ ਇਤਮਾਦ 'ਚ ਲੈਣਾ, ਦੂਸਰਾ ਉਹਨਾਂ ਨੂੰ ਯਾਰ ਮੈਂ ਇੱਕ ਬੰਦੇ ਦੀ 11-12 ਵਜੇ ਆਦਤ ਆ, ਮੇਰੀ ਵਾਲਦਾ ਵਾ ਬਿਮਾਰ ਆ, ਮੇਰੇ ਵਾਲਦ ਬਿਮਾਰ ਆ, ਸਵੇਰੇ 7 ਵਜੇ ਉਸ ਕਮਰੇ ਦੇ ਵਿੱਚ ਠੱਕ 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 4 ਮਹੀਨੇ ਮੁਸਲਸਲ ਜ਼ਿਹਨੀ ਅਜ਼ੀਅਤ ਦੇ ਵਿੱਚ ਉਹ ਮਾਈ ਬਾਬਾ ਰਹਿੰਦੇ ਨੇ। ਕੌਣ ਜ਼ਿੰਮੇਦਾਰ ਹੈ ਤੇ ਉਹਦਾ ਤੇ ਕੌਣ ਹਮਸਾਏ? ਹਾਂਜੀ, ਉਲਟਾ ਪ੍ਰੈਸ਼ਰ ਪਾਉਂਦੇ ਹੋ। ਇਸ ਤਰ੍ਹਾਂ ਹੀ ਹੈ ਸਰ ਜੀ, ਉਲਟਾ ਤੁਹਾਨੂੰ ਨੀਵਾ ਕਰ ਦੇਣਗੇ ਕਿ ਯਾਰ ਅਸੀਂ ਕਿੱਥੇ ਰੱਖ ਲਈਏ। ਨਹੀਂ ਸਾਜੀ ਸਾਡੇ ਆਪਣਾ ਉਹਨਾਂ ਨੇ ਸੋਹਣਾ ਨੇ ਰੰਗ ਕਰ ਲਿਆ, ਆਪਣੀ ਪੂਰੀ ਕੋਠੀ ਰੰਗ ਕਰ ਲਈ, ਆਪਣੇ ਸਾਰੇ ਰੰਗ ਕਰ ਲਿਆ, ਨਾਲ ਦੇ ਦੀ ਪੂਰੀ ਦੀਵਾਰ A to Z ਬਰਬਾਦ ਕਰ ਦਿੱਤੀ। ਯਸ ਰਾਈਟ। ਪੁੱਛਣ ਤੱਕ ਅੱਗੇ ਨਹੀਂ। ਇਸ ਤਰ੍ਹਾਂ ਹੀ ਹੈ ਸਰ। ਅੱਛਾ ਸਾਜੀ ਇਦਾਂ ਫਰਕ ਹੈ ਵਾ ਸਾਡੇ ਬਹਿਰੀਆ ਲਾਈਆ ਬਾਅਦ ਚ ਨਾ ਸਾਜੀ ਕਿਹੜੇ ਚ ਵਾਹ ਵਾਹ। ਬੈਰੀਆ ਲਾਈਆ ਵਾ। ਬਹਿਰੀਆ ਲਾਈਆ ਬਾਅਦ ਚ ਸਾਜੀ ਤੁਸੀਂ ਵੇਖ ਲਓ ਕਿ ਰੋਡ ਦੇ ਉੱਤੇ ਬਹਿਰੀਆ ਲਾਈਆ ਬਾਤ ਉੱਤੇ ਨਾ ਸਾਜੀ ਰੋਡ ਦੇ ਉੱਤੇ ਕੋਈ ਇੱਕ ਇੰਜ ਕੈਂਕਰ ਵੀ ਨਹੀਂ ਸਾਜੀ ਰੋਡ ਤੇ ਰੱਖ ਸਕਦਾ। ਹਾਂਜੀ, ਕੋਈ ਨਹੀਂ ਲੱਗਦਾ ਚੁੱਕੀ ਵਾ। ਜਾਂਦੀ ਹੈ, ਬੱਚਿਆਂ ਦੇ ਭੇਂਟੇ ਚੁੱਕੇ ਜਾਂਦੇ, ਬੱਚੇ ਭੇਂਟੇ ਖੇਡਣ ਆਤੇ ਇੰਜ ਸਿੱਟਦੇ ਨੇ, ਅੱਗੋਂ ਭੇਂਟੇ ਚੁੱਕੇ ਜਾਂਦੇ ਬੱਚੇ, ਨਹੀਂ ਬੱਚੇ ਧਾਗੇ ਬੰਨ ਕੇ ਭੇਂਟੇ ਸਿੱਟਦੇ ਇਕੱਠੇ ਖਿੱਚਦੇ ਮੁੜ। ਸਾਜੀ ਯੂਨੀਅਨ ਕੌਂਸਲ ਦਾ ਅਸੂਲ ਵਾ, ਉਹ ਕਹਿੰਦੇ ਕਿ ਰੇਤ ਬਜਰੀ ਜੋ ਵੀ ਆ ਆਪਣੇ ਬੈਠਕ ਚ ਸਟਾਓ, ਆਪਣੇ ਘਰ ਚ ਸਟਾਓ, ਬਾਹਰ ਗਲੀ ਦੇ ਵਿੱਚ ਨਹੀਂ ਤੁਸੀਂ ਸਟਾ ਸਕਦੇ। ਇਹ ਰੂਲ ਆ ਸਾਜੀ ਦਾ। ਉਹ ਵੀ ਚੁੱਕੀ ਜਾਂਦੀ ਹੈ ਨਾ। ਮੈਂ ਯਾਰ ਦੁਬਈ ਮੈਂ ਦੇਖਿਆ ਵਾ, ਉਹ ਕੋਈ ਪਤਾ ਨਹੀਂ ਕੀ ਆਈਟਮ ਲਾਉਂਦੇ ਜਾਂ ਉੱਥੇ ਦੀ ਮਿੱਟੀ ਇਦਾਂ ਦੀ ਹੈ, ਮੇਨ ਰੋਡ ਤੇ ਅੱਜ ਬਿਲਡਿੰਗ ਬਣ ਰਹੀ, ਪਹਿਲੇ ਤੇ ਭਾਵੇਂ ਨਾ ਤੁਹਾਨੂੰ ਨਜ਼ਰ ਹੀ ਨਹੀਂ ਆਉਣੀ, ਉਹਨਾਂ ਨੇ ਪੂਰੇ ਟੈਂਟ ਲਾਏ ਨੇ, ਯਾਨੀ ਜਿਵੇਂ ਸਾਊਂਡ ਪ੍ਰੂਫ ਨਹੀਂ ਕਰੀਦਾ ਇਦਾਂ ਵੀ ਡਸਟ ਪ੍ਰੂਫ ਕੀਤਾ ਉਹਨਾਂ ਨੇ। ਅੰਦਰ ਬਿਲਡਿੰਗ ਬਣ ਰਹੀ ਹੈ, ਹਾਂ। ਬਾਹਰ ਉਹਨੇ ਕਿਹਾ ਪੂਰੀ ਪਹਿਲੇ 4 ਦੀਵਾਰੀ ਕਰੋ, ਅਗਰ 4 ਦੀਵਾਰੀ ਨਹੀਂ ਕਰਾਉਣੀ ਤੇ ਇੱਕ ਟੈਂਟ ਟੈਪ ਚੀਜ਼ ਮਿਲਦੀ, ਉਹਨੇ ਕਿਹਾ ਪੂਰੀ ਉਹ ਲਾਓ। ਯਾਰ ਆਹ ਸੜਕਾਂ ਤੇ ਆਹ ਜਗ੍ਹਾ ਬਣਦੀ ਪਈ ਤੇ ਉੱਥੇ ਇੱਕ ਰੇਤ ਦਾ ਜ਼ਰਰਾ ਨਹੀਂ ਹੈਗਾ, ਤੇ ਅੰਦਰ ਕੰਮ ਹੋ ਰਿਹਾ ਤੇ ਧੂਆ ਹੋ ਰਿਹਾ, ਪੂਰੀ ਬਿਲਡਿੰਗ ਬਣ ਗਈ ਆ, ਬਾਹਰ ਮਿੱਟੀ ਤੱਕ ਨਹੀਂ ਆਈ। ਸੇਮ ਮੇਰੇ ਨਾਲ ਨਹੀਂ ਉੱਥੇ ਪੈਕਟਾਂ ਦੀ ਰੇਤ ਵਿਕਦੀ ਆ, ਪੈਕਟ ਬਣ ਕੇ ਆ ਰੇਤ ਦੇ, ਸੀਮੈਂਟ ਵੀ ਪੈਕਟਾਂ 'ਚ ਹੁੰਦਾ ਵਾ, 2 ਕਿਲੋ ਰੇਤ। ਸਾਜੀ ਮੈਂ ਸ਼ੁਕਰ ਅੱਲਾ ਦਾ ਕਰਨਾ, ਗੱਡੀ ਲੈ ਕੇ ਲਾਈਏ ਬਾਤ ਬੜੀ ਦੀ ਆ, ਔਰ ਇੰਨੇ ਕੋਆਪਰੇਟਿਵ ਲੋਕ, ਇੰਨੇ ਸਾਰਿਆਂ ਦਾ ਬਹੁਤ ਸ਼ੁਕਰੀਆ। ਸਾਜੀ ਉਹ ਪਾਨ ਵਾਲੀ ਦੁਕਾਨ ਤੋਂ ਲੱਗ ਕੇ ਜਦੋਂ ਮੈਂ ਅੰਦਰ ਟਰਨ ਕਰਨਾ ਨਾ, ਬਨੋ ਰਾਣਾ ਸਾਹਿਬ ਨੇ ਇੱਕੋ ਵਾਰੀ ਕਿਹਾ, ਉਹਨਾਂ ਨੇ ਕਿਹਾ ਕਿ ਪੁੱਤਰ ਗੱਡੀ ਜਿਹੜੀ ਨਾ ਤੇਰੀ ਵੱਡੀ ਹੈਗੀ, ਤੂੰ ਇਧਰੋਂ ਦੀ ਲੈ ਕੇ ਨਹੀਂ ਲੰਘਣੀ, ਨਹੀਂ ਤੇ ਮੈਂ ਇਸ ਕਿਸਮ ਦਾ ਕੁਸੁੰਨਾ ਮਾਰਾਂਗਾ। ਉਹ ਰਾਣਾ ਸਾਹਿਬ ਦੀ ਗੱਲ ਮੈਨੂੰ ਸਮਝ ਆਈ। ਮੈਂ ਕਿਹਾ ਯਾਰ ਜਿਹੜਾ ਬੰਦਾ ਐਡੇ ਪਿਆਰ ਨਾਲ ਅੱਛੇ ਮੱਲੇਦਾਰਾਂ ਦੀ ਇਹ ਨਿਸ਼ਾਨੀ ਹੈ। ਜਦੋਂ ਉਹਨੇ ਕਹਿ ਦਿੱਤਾ, ਫਿਰ ਉਹਨਾਂ ਨੇ ਫਿਰ ਮੁੰਡਾ ਮਗਰ ਲਾਇਆ ਵੀ, ਮੈਂ ਹੀ ਅੱਗੇ ਭੱਜ ਪਿਆ। ਉਹਨਾਂ ਨੇ ਅਦਬ ਚ ਮੁੰਡੇ ਨੂੰ ਕਿਹਾ ਕਿ ਭਾਈ ਉਹਨਾਂ ਦਾ ਇੱਕ ਹੂਲਾ ਕਰਾ ਗਿਆ। ਮੈਂ ਉਸਤਾਦ ਜੀ ਦੌੜਿਆ, ਉਹਨਾਂ ਨੇ ਕਿਹਾ ਬੇਟੇ ਇੱਥੇ ਗੱਡੀ ਨੈਕਸਟ ਟਾਈਮ ਇਧਰੋਂ। ਅੱਲਾ ਦਾ ਸ਼ੁਕਰ ਹੈ ਭਾਜੀ ਫਿਰ ਨਹੀਂ ਲਈ। ਔਰ ਸ਼ੁਕਰ ਅੱਲਾ ਦਾ ਉਸਤਾਦ ਜੀ ਇਹ ਵੀ ਆ ਕਿ ਹਰ ਗਲੀ ਬੰਦ ਹੁੰਦੀ ਆ। ਅੱਲਾ ਦਾ ਇੱਕ ਕਰਮਾ। ਅਤਾਈ ਬੰਦੇ ਦੀ ਨਿਸ਼ਾਨੀ ਹੈ। ਅਤਾਈ ਬੰਦੇ ਨੂੰ ਗੱਡੀ ਲੈਣ ਦੀ ਪੈ ਜਾਂਦੀ ਹੈ, ਉਹਨੂੰ ਇਹ ਨਹੀਂ ਪਤਾ ਵੀ ਮੈਂ ਖਿਲਾਰਨੀ ਕਿੱਥੇ, ਮੈਂ ਉਹਨੂੰ ਆਵਾਜ਼ ਮਾਰ ਗੱਡੀ ਆ ਜੇ ਮੇਰੇ ਕੋਲ, ਗੱਡੀ ਆ ਜੇ ਮੇਰੇ ਕੋਲ, ਗੱਡੀ ਆ ਗਈ। ਮੇਰੇ ਚਾਚੇ ਦੀ ਜਗ੍ਹਾ ਵਾ, ਅੱਲਾ ਦੀ ਸ਼ੁਕਰ ਰਹਿਮਤ ਉਹਨੂੰ ਵਲਿਆ ਵਾ ਜ਼ਬਰਦਸਤੀ। ਬਸ ਠੀਕ, ਅੱਲਾ ਖੈਰ ਉਹਨੂੰ ਵਲ ਕੇ ਆਪਾਂ ਉਹਦੇ ਚ ਤੇਰੇ ਚਾਚੇ ਮੈਂ ਜਾਣਦਾ ਨਹੀਂ, ਅੱਲਾ ਮਾਫੀ। ਸਾਜੀ ਨੇ ਉਹਦੀ ਜਗ੍ਹਾ ਸੀ, ਉਹਦੀ 1.5 ਮਰਲਾ ਜਗ੍ਹਾ ਸੀ, ਉਹ ਸਾਡੀ ਨੁੱਕਰ ਤੇ। ਮੈਨੂੰ ਪਤਾ ਵਾ, ਮੈਨੂੰ ਪਤਾ ਸਾਰਾ। ਉਹਨੂੰ ਮੈਂ ਗੇਟ ਲਵਾਇਆ, ਠੀਕ ਹੈ। ਚਾਚੇ ਨਾਲ ਮੈਂ ਕਿਹਾ ਚਾਚਾ ਜੀ ਮਾੜੇ ਨਾਲ ਤੁਹਾਡਾ ਹੱਕ ਖਾਣਾ ਵਾ, ਬਸ ਤੁਸੀਂ ਬੋਲਣਾ ਨਹੀਂ ਹੈਗਾ। ਉਹਨੇ ਕਿਹਾ ਖਾ ਲਾ ਪੁੱਤ, ਲੇਕਿਨ ਪਾਣੀ ਦਾ ਗਲਾਸ ਰੱਖ ਲਈ ਕੋਲੇ, ਹੱਕ ਫਸਣਾ ਚਾਹੇ। ਕੋਲ ਇਹ ਵਾਕੇ ਸਾਜੀ ਪੂਰਾ ਬੈਰੀਆ ਲਾਈਆ ਬਾਅਦ ਇੱਕ ਵਾਰੀ ਗੂੰਜ ਉੱਠਦਾ। ਕੀ ਬਾਤ ਹੈ ਤੁਹਾਡੀ ਭਾਈ। ਗੂੰਜਣਾ ਜਾਂ ਅਗਲੇ ਸ਼ੱਕ ਦੀ ਨਿਗਾਹਾਂ ਦੇਖਦੇ ਆ। ਪ੍ਰਾਈਵੇਟ ਡਾਂਸ ਪਾਰਟੀਆਂ ਹੋ ਰਹੀਆਂ ਉੱਥੇ, ਸਾਨੂੰ ਸਾਰਾ ਪਤਾ ਵਾ ਉੱਥੇ ਦੇ ਮਾਹੌਲ ਦਾ। ਇੰਡੀਆ 'ਚ ਕੰਪਨੀ ਹੈ ਦਮਾਨ, ਦਮਾਨ। ਹਾਂਜੀ, ਦਮਾਨ ਇਹਨੇ ਬਣਾਈ ਦਮਾਦ। ਇੱਧਰ ਲੱਗਦਾ ਕਲੋਨੀ ਢਾਉਣ ਦੇ ਸਿਗਨਲ ਆਉਂਦੇ ਆ, ਬੋਲਣ ਨੂੰ ਹਟ ਗਏ ਭਾਜੀ। ਭਾਜੀ ਕੀ ਬਣ ਗਈਆਂ? ਉਹ ਵੈਸੇ ਹੀ ਯਾਰ ਨਹੀਂ ਸੱਚੀ ਆਇਆ ਵਾ ਨੋਟਿਸ ਉਸਤਾਦ ਜੀ ਹੋਰ ਨਾ ਮਜ਼ਾਕ ਕਿ ਐਵੇਂ ਕੰਟੈਂਟ ਤੂੰ ਕੀਤਾ? ਨਹੀਂ ਅੱਲਾ ਦੀ ਕਸਮ ਸੱਚੀ ਹੈ। ਪਹਿਲੇ ਦੱਸ ਦੇ। ਨਹੀਂ ਉਹਦੇ ਚ ਤੁਹਾਨੂੰ ਤੇ ਅਫਸਰਦਾ ਹੋਣ ਦੀ ਲੋੜ ਨਹੀਂ, ਤੁਸੀਂ ਆਪਣਾ ਘਰ ਵਾ, ਤੁਹਾਡੇ ਕੋਲ ਹੀ ਆ ਯਾਰ ਮੈਂ
ਕਿਉਂ ਯਾਰ ਘਰ ਆਪਣਾ ਹੈਗਾ ਵਾ ਯਾਰ, ਇੱਕ ਮੇਰੇ ਜਗ੍ਹਾ ਭੈਣ ਭਰਾ ਤੇ ਇੱਕ ਜਗ੍ਹਾ ਤੇ 50 ਸਾਲ ਬੰਦਾ ਰਿਹਾ ਹੋਵੇ, ਆਹ ਯਾਰ ਘਰ ਆਪਣੇ ਉਹਦੀ ਦਰੋ ਦੀਵਾਰ ਨਾਲ ਮੁਹੱਬਤ ਹੋ ਜਾਂਦੀ। ਉਸਤਾਦ ਜੀ ਸਿਆਣੇ ਬਾਬੇ ਨਹੀਂ ਬਾਹਰ ਗਲੀ 'ਚ ਸਫਾਈ ਕਰਕੇ ਤੇ ਕੂੜੇ ਨੂੰ ਅੱਗ ਲਾ ਦਿੰਦੇ, ਉੱਥੇ ਡੱਬੇ ਨੂੰ ਪਲਾਸ ਪਾ ਕੇ ਸਾਲਣ ਕਰ। ਓ ਯਾਰ ਯਾਰ ਕਿਤੇ ਡੱਬਾ ਤੇਰਾ ਯਾਰ ਕਾਹਦੇ ਤੋਂ ਉਹ ਨਹੀਂ ਗੱਲ, ਮੈਂ ਗੱਲ ਕਰ ਰਿਹਾ ਵਾਂ ਉਸਤਾਦ ਜੀ, ਸਾਡੇ ਇੱਥੇ ਨਾ ਰੂਲ ਨਹੀਂ ਹੈਗੇ। ਇੱਥੇ ਜਿਹਦਾ ਦਿਲ ਕੀਤਾ ਨਾ ਉਹਨੇ ਆਪਣੀ ਮਰਜ਼ੀ ਦਾ ਮਕਾਨ ਬਣਾ ਲਿਆ, ਕਿਸੇ ਨੇ ਪਰਛਤੀ ਵਧਾਈ ਹੈ, ਕਿਸੇ ਨੇ ਥੜਾ ਵਧਾਇਆ ਹੈ। ਬਾਹਰਲੀਆਂ ਕੰਟਰੀਆਂ ਨੂੰ ਨਹੀਂ ਨਹੀਂ ਇਦਾਂ ਹੀ ਨਾ, ਦੇਖੋ ਇਹ ਹੁਣ ਸ਼ਾਦੀ ਹਾਲ ਬਣ ਗਏ, ਹਾਂਜੀ ਨਹੀਂ ਤੇ ਜਿਹਦਾ ਦਿਲ ਕਰਦਾ ਸੀ ਪੂਰੀ ਗਲੀ ਦਾ ਵਿਆਹ ਵਾ 3 ਦਿਨ ਗਲੀ ਬੰਦ ਆ। ਬੰਦ ਹੁੰਦੀ ਸੀ, ਆਏ ਹਾਏ। ਇਹੀ ਮੈਂ ਤੈਨੂੰ ਕਹਿ ਰਿਹਾ ਨਾ ਕਿ ਸ਼ਾਦੀ ਹੈ ਨਾ ਅਗਰ ਗਲੀ ਦੇ ਵਿੱਚ, ਉਹ ਗਲੀ ਦੀ ਜਿਹੜੀ ਪ੍ਰਾਪਰਟੀ ਉਹ ਤੁਸੀਂ ਨਹੀਂ ਕਰ, ਤੂੰ ਇੱਕ ਸਪੀਡ ਬ੍ਰੇਕਰ ਨਹੀਂ ਬਣਾ ਸਕਦਾ ਆਪਣੀ ਮਰਜ਼ੀ ਨਾਲ ਗਲੀ ਦੇ ਵਿੱਚ। ਉਸਤਾਦ ਜੀ ਹੁਣ ਸਾਡੇ ਨਾਲ ਮਤਲਬ ਕਿ ਹਮਸਾਏ ਕਰ ਰਹੇ ਨੇ ਕੋਈ ਵਾਧਾ ਘਾਟਾ, ਅਸੀਂ ਮੁਰੱਬਤਨ ਉਹਦੀ ਉਸ ਅਦਾਰੇ ਨੂੰ ਸ਼ਿਕਾਇਤ ਵੀ ਨਹੀਂ ਲਾਉਂਦੇ ਕਿ ਯਾਰ ਚਲੋ ਮਹੱਲੇਦਾਰ। ਮਹੱਲੇਦਾਰ ਸਿਸਟਮ ਤੇ ਅਸੀਂ ਆਪ ਵੀ ਖਰਾਬ ਹੀ ਕਰ ਰਹੇ। ਰੂਲ ਨਾ ਹੁਣ ਤੂੰ ਤੇਰੇ ਘਰ ਦੇ ਨਾਲ ਸਪੀਡ ਬ੍ਰੇਕਰ ਬਣਾ ਲਿਆ ਨਾਲ ਦੇ ਨੇ ਹਾਂਜੀ ਸੀਮਟ ਦਾ, ਹਾਂਜੀ ਤੂੰ ਜਾ ਤੇ ਉਹਨੂੰ ਕਹ ਜੀ ਮੈਨੂੰ ਪ੍ਰੋਬਲਮ ਹੁੰਦੀ ਹੈ, ਮੈਂ ਨਹੀਂ ਚਾਹੁੰਦਾ ਬਣੇ, ਇਹ ਕਿਉਂ ਬਣਾਇਆ ਉਹਨਾਂ ਨੇ? ਉਹ ਕਹਿਣਗੇ ਜਾ ਯਾਰ ਇੰਨੀ ਕੁ ਗੱਲ ਤੇ ਆ ਗਿਆ। ਉਹਨਾਂ ਨੇ ਇਹ ਨਹੀਂ ਦੇਖਣਾ ਕਿ ਗੱਲ ਵੱਡੀ ਹੈ ਛੋਟੀ ਹੈ, ਬਣਦੀ ਹੈ ਕਿ ਨਹੀਂ। ਨਹੀਂ ਤੂੰ ਕਹ ਆਓ ਜੀ ਮੇਰੇ ਨਾਲ, ਉਹ ਕਦੀ ਵੀ ਨਹੀਂ ਆਉਣਗੇ। ਆ ਕੇ ਉਹਨੂੰ ਪੁੱਛਣ ਭਾਈ ਤੇਰੀ ਇਹ ਪ੍ਰਾਪਰਟੀ ਨਹੀਂ, ਤੂੰ ਇੱਥੇ ਸਪੀਡ ਬ੍ਰੇਕਰ ਬਣਾਉਣ ਵਾਲਾ ਕੌਣ ਆ? ਹਾਂਜੀ ਉਹ ਜਾ ਯਾਰ ਕਿੱਥੋਂ ਆ ਗਿਆ, ਇੰਨੀ ਕੁ ਗੱਲ ਤੇ ਕੀ ਹੋ ਗਿਆ, ਤੂੰ ਵੀ ਬਣਾ ਲਾ ਭਾਈ। ਉਸਤਾਦ ਜੀ ਗਵਰਨਮੈਂਟ ਨਾ ਉਹ ਨਕਸ਼ੇ ਦਿੰਦੀ ਹੈਗੀ ਏ ਬਾਹਰਲੀਆਂ ਕੰਟਰੀਆਂ ਦੇ, ਕਿ ਯੂਕੇ ਦੇ ਵਿੱਚ ਤੁਸੀਂ ਵੇਖ ਲਓ ਸਾਰੇ ਮਕਾਨ ਇੰਜ ਹੋਣਗੇ, ਉੱਪਰੋਂ ਛੱਤ ਨਹੀਂ ਹੋਗੀ ਤਾਂ ਕਿ ਕੋਈ ਉੱਤੇ ਚੜ ਕੇ ਝਾਤੀ ਨਾ ਇੱਧਰ ਉੱਧਰ। ਓਏ ਹਾਂ ਕੀ ਬਾਤ ਹੈ। ਉੱਤੇ ਨਾ ਮੰਜੀ ਕੋ ਡਾ ਸਕੇ ਨਾ ਕੋਤੇ। ਹਾਂ ਫਰੀਦ ਸਾਹਿਬ ਤੁਹਾਡਾ 500 ਰੁਪਿਆ ਖੋ ਲਵੇ ਕੋਈ, ਮੇਰਾ 5 ਲੱਖ ਰੁਪਿਆ ਖੋ ਲਵੇ ਕੋਈ, ਆਪਾਂ ਦੋਨੇ ਥਾਣੇ ਜਾਣੇ ਆ, ਸੇਮ ਜੁਰਮ ਤੇਰੇ ਨਾਲ ਹੋਇਆ, ਸੇਮ ਜੁਰਮ ਮੇਰੇ ਨਾਲ ਹੋਇਆ, ਠੀਕ ਹੈ ਜੀ। ਤੂੰ ਕਹੇਂਗਾ ਨਾ ਜੀ ਮੇਰੇ ਨਾਲ ਆਓ, ਮੇਰਾ 500 ਰੁਪਿਆ ਖੋ ਲਿਆ, ਤੇ ਦਿਲ ਕਰੇ ਤੈਨੂੰ ਧੱਕੇ ਮਾਰ ਕਰਨ ਚੱਲ ਨਿਕਲ ਜਾ ਕੇ ਤੇ ਸ਼ੁਗਲ ਕਰਨ ਆ ਗਿਆ। 500 ਰੁਪਏ ਦਿਲ ਕਰੇ ਤੇਰੇ ਲਈ ਉਹੀ 500, ਦਿਲ ਕਰੇ ਘਰ ਬੱਚੇ ਭੁੱਖੇ ਬੈਠੇ ਹੋਣ, ਤੂੰ ਥਾਣੇ ਨਹੀਂ ਜਾ ਸਕਦਾ। 300 ਰੁਪਏ ਤੇਰਾ ਖੋਹ ਲਵੇ ਕੋਈ, ਠੀਕ ਆ, ਪੂਰੇ ਫੜਾ, ਤੇ 3 ਲੱਖ ਖੋਹ ਲਵੇ ਤੇ ਉਹਦੀ ਮਾੜੀ ਜੀ ਕੋਈ ਸੁਣਵਾਈ ਹੋ ਜਾਏਗੀ। 3 ਕਰੋੜ ਦਾ ਗੇੜਾ ਪੈ ਗਿਆ ਤੇ ਉਹਦੀ ਵੱਡੀ, ਕਿਉਂਕਿ ਉਹਦੇ ਵਿੱਚ ਤਲਕ ਵੀ ਹੋਣੇ। ਇਹ ਕਾਨੂੰਨ ਦੀ ਇਹ ਕੈਟਾਗਰੀਜ਼ ਨੇ। ਹਾਏ ਹਾਏ ਸਊਦੀ ਅਰਬ ਉਸਤਾਦ ਜੀ 5 ਰਿਆਲ ਤੱਕ ਵੀ ਦਾ ਵੀ ਰੌਲਾ ਨਾ ਤੇ ਤੁਸੀਂ ਪੁਲਿਸ ਬੁਲਾ ਇੱਕ ਸਕਦੇ। ਦਫਾ ਨਾ ਫਰਾਡ ਦੀ ਉਹਦੇ ਚ ਲਿਖਿਆ ਵਾ, ਦਫਾ ਚ ਲਿਖਿਆ ਹੁੰਦਾ ਕਾਨੂੰਨ ਚ ਕਿ 1 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਫਰਾਡ ਆ, 1000 ਤੋਂ ਲੈ ਕੇ 5000 ਤੱਕ ਫਰਾਡ ਆ, 5000 ਤੋਂ ਲੈ ਕੇ 10000 ਤੱਕ ਫਰਾਡ ਆ। ਇੱਕ ਫਰਾਡ ਲਿਖਿਆ ਨਾ, ਫਰਾਡ ਅਜੇ ਇਹ ਕਿਹਦੇ ਚ ਆਉਂਦਾ ਮਸਲਾ? ਇਹ ਇੱਕ ਮਸਲਾ ਜੀ ਫਰਾਡ ਦੇ ਵਿੱਚ ਆਉਂਦਾ ਕੇਸ, ਇਹਦੇ ਚ ਦਫਾ ਲੱਗਦੀ, ਸਮਝ ਆ ਰਹੀ। ਲੇਕਿਨ ਮੈਂ ਤੈਨੂੰ ਗੱਲ ਕਰ ਰਿਹਾ ਕਿ ਤੂੰ ਇੱਕ ਮਾੜਾ ਬੰਦਾ, ਸਵੇਰ 9 ਵਜੇ ਤੂੰ ਦਿਹਾੜੀ ਲਾ ਰਿਹਾ, ਰਾਤ ਨੂੰ ਤੂੰ 1200 ਰੁਪਇਆ ਘਰ ਬੱਚਿਆਂ ਸੇ ਲੈ ਕੇ ਜਾ ਰਿਹਾ, ਔਰ ਉਸ ਨੂੰ ਕਹਾਂ ਕੱਢ ਇਹ ਕਿੰਨੇ ਆ? 1200 ਆ ਲੈ ਫੜ, ਚਲਾ ਗਿਆ। ਜਿਹਦਾ 5 ਲੱਖ ਖੋਇਆ ਗਿਆ ਨਾ, ਉਹਦੇ ਕੋਲ ਘਰ ਸ਼ਹਿਰ ਪਿੱਛੇ ਹੋਰ ਵੀ ਹੋਣੇ, ਤੇਰਾ ਉਹ 1200 ਸੀ, ਤੂੰ ਥਾਣੇ ਨਹੀਂ ਜਾ ਸਕਦਾ। ਤੂੰ ਰੋਂਦਾ ਘਰ ਜਾਏਗਾ, ਕਿਤੇ ਹੋਰ ਫੜੇਗਾ ਬੱਚਿਆਂ ਦਾ, ਤੂੰ ਥਾਣੇ ਜਾਏਗਾ ਕਿ ਬਾਬਾ 1200 ਰੁਪਈਆ ਦੀ ਖਾਤਰ ਤੂੰ ਥਾਣੇ ਆ ਗਿਆ, ਹੁਣ ਅਸੀਂ 1200 ਦੀ ਖਾਤਰ ਤੇਰੇ ਮਗਰ ਧੱਕੇ ਖਾਂਦੇ ਫਿਰੀਏ। ਉਹਨੂੰ ਪੁੱਛ ਕੇ ਦੇਖੋ 1200 ਉਹਦਾ ਕੀ ਸੀ। ਨਹੀਂ ਅੱਛਾ ਵੈਸੇ ਉਸਤਾਦ ਜੀ ਇਹ ਜਿਹੜੇ ਪੈਟਰਨ ਤੇ ਤੁਸੀਂ ਗੱਲ ਕਰਨ ਦੇ ਬੰਦਾ ਨਾ ਥੋੜਾ ਪਾਗਲ ਹੋ ਜਾਂਦਾ ਹੈ ਹਨਾ? ਕਿਉਂਕਿ ਬੰਦਾ ਉਹ ਖਪਦਾ ਰਹਿੰਦਾ ਵਾ, ਉਹ ਨਹੀਂ ਹੁੰਦਾ ਕੁਝ ਵੀ ਕੁਛ ਨਹੀਂ। ਨਹੀਂ, ਸਹੀ ਇਹ ਤੇ ਸਾਰਾ ਕੁਝ ਏਡਾ ਵੱਡਾ ਖਰਾਬ ਸਿਸਟਮ ਉਹਨੂੰ ਤੁਸੀਂ ਖਪ ਕੇ ਆਪ ਖਤਮ ਹੋ ਜਾਣਾ, ਮਰ ਜਾਣਾ, ਦੁਨੀਆ ਚਲੇ ਜਾਣਾ, ਲੇਕਿਨ ਉਹ ਸਿਸਟਮ ਉੱਤੇ ਹੀ ਹੋਣਾ। ਲੇਕਿਨ ਫਰੀਦ ਸਾਹਿਬ ਮੇਰਾ ਸਵਾਲ ਉਹੀ ਹੈ, ਇਹਨਾਂ ਨੇ 50 ਸਾਲਾਂ ਚ ਕਿਉਂ ਨਹੀਂ ਕੋਈ ਆਪਣਾ ਕੋਈ 2.5 ਮਰਲੇ ਦਾ ਮਕਾਨ ਬਣਾਇਆ? ਯਾਰ ਇਹਨੇ ਜਦੋਂ ਐਂਡ ਤੇ ਬੁੱਢਾ ਹੋ ਜਾਣਾ ਨਾ, ਤੇ ਇੱਕ ਛੋਟੀ ਜੀ ਕਬਰਸਤਾਨ ਤੇ ਜਗ੍ਹਾ ਦੇ ਉੱਤੇ ਬੈਠੇ ਹੋਣੇ ਕਹਿਣਾ 2 ਗਜ ਹੀ ਸਹੀ ਆਪਣੀ ਮਲਕੀਅਤ ਤੋਂ ਹੈ, ਮੌਤ ਤੁਝੇ ਮੁਝਕੋ ਜ਼ਿਮੀਦਾਰ ਕਰ ਦਿਆ। ਉਹ ਮੇਰੇ ਮੌਲਾ, ਅੱਛਾ ਪਰੇਸ਼ਾਨ ਏਦਾਂ ਹੋਣ ਡੇ ਆ ਜਿਵੇਂ ਮੇਅਰ ਹਾਊਸ ਚਲਾ ਗਿਆ ਕੋਲੋਂ। ਉਹ ਯਾਰ ਉਹਦੇ ਲਈ ਮੇਰਾ ਸਭ ਉਸੀ ਕੁਝ ਇੱਥੇ ਹੀ ਰਹਿ ਜਾਣਾ ਵਾ, ਐਦਾਂ ਟੈਨਸ਼ਨ ਨਹੀਂ ਲਈਦੀ ਹੁੰਦੀ, ਇੱਥੇ ਰਹਿਣਾ ਸਾਰਾ। ਅੱਛਾ ਯਾ ਅੱਲਾ ਇੱਥੇ ਨਹੀਂ 50 ਸਾਲ ਇੱਥੇ ਕੱਟੇ ਸੀ, ਕਿਸਮਤ ਚ ਸੀ, ਹੁਣ ਕਿਤੇ ਹੋਰ ਆ ਉੱਥੇ ਚੱਲ ਜਾਂਦੇ ਆ, ਗੱਲ ਮੁੱਕੀ। ਦਿਮਾਗ ਨੂੰ ਈਜ਼ੀ ਕਰੋ, ਖਤਮ। ਲੇਕਿਨ ਉਸਤਾਦ ਜੀ ਜਦੋਂ ਵਾਲ ਸਾਹਿਬ ਆਏ ਸੀ ਨਾ, ਥੱਦੀ ਨੋਟਾਂ ਦੀ ਹੱਥ 'ਚ ਸੀ ਜਦੋਂ ਆਏ ਸੀ ਨਾ, ਉਦੋਂ ਤੋਂ ਯਾਦ ਕਰੋ